ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਅਨੀਦਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। जी डॉक्टर साहब ਅੱਜ 26 ਅਕਤੂਬਰ 2022 11 ਤੱਕ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਕਟ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਇਸ ਤਰ੍ਹਾਂ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਾਡੇ ਇੱਕ ਗੁਪਤ ਸਿੰਘ ਜੀ ਹੋਰਾਂ ਵੱਲੋਂ। ਸੋ ਉਹਨਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਜਿਹੜੀ ਤਾਕੀਦ ਕੀਤੀ ਹੈ ਔਰ ਉਹਨਾਂ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਖਾਲਸਾ ਦੀ ਪ੍ਰਾਪਤੀ ਲਈ ਟੀਵੀ 84 ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਜਿਹੜਾ ਆਪਣਾ ਟੀਵੀ 84 ਲਈ ਵੱਧ ਤੋਂ ਵੱਧ ਜਿਹੜਾ ਆਪਣਾ ਯੋਗਦਾਨ ਪਾਓ, ਦਸਵੰਧ ਕੱਢੋ ਔਰ ਸਪੋਰਟ ਕਰੋ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਅਸੀਂ ਇਹਨਾਂ ਗੁਪਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਨੇ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਇੰਡੀਅਨ ਕਰੰਸੀ ਨੋਟਾਂ ਤੇ ਭਗਵਾਨ ਗਣੇਸ਼ ਅਤੇ ਲక్ష్ਮੀ ਦੇਵੀ ਦੀਆਂ ਤਸਵੀਰਾਂ ਛਾਪੀਆਂ ਜਾਣ। ਕੀ ਹੁਣ ਕਿਸੇ ਨੂੰ ਕੋਈ ਭਰਮ ਭੁਲੇਖਾ ਰਹਿ ਗਿਆ ਹੈ ਕਿ ਕੇਜਰੀਵਾਲ RSS ਦੇ ਹਿੰਦੂਤਵੀ ਸਿੱਕੇ ਦਾ ਹੀ ਦੂਸਰਾ ਪਾਸਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ? ਸਭ ਤੋਂ ਪਹਿਲਾਂ ਤਾਂ ਅਸੀਂ ਉਸ ਵੀਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇਹ ਕਿਹਾ ਹੋਇਆ ਕਿ ਮਹੀਨੇ ਦੇ ਵਿੱਚ ਇੱਕ ਪ੍ਰੋਗਰਾਮ ਮੇਰੇ ਬਿਹਾਫ ਤੇ ਤੁਸੀਂ ਸਪਾਂਸਰ ਕਰ ਦਿਓ ਪਰ ਮੇਰਾ ਨਾਂ ਨਹੀਂ ਲੈਣਾ ਹੈ। ਔਰ ਉਹਨਾਂ ਨੇ ਹਮੇਸ਼ਾ ਹੀ ਇਸ ਗੱਲ ਦੀ ਤਾਰੀਫ ਕੀਤੀ ਹੈ ਕਿ ਜਿਵੇਂ ਟੀਵੀ 84 ਪੰਥਕ ਮੁੱਦਿਆਂ ਨੂੰ ਉਭਾਰਦਾ ਹੈ ਔਰ ਖਾਸ ਤੌਰ ਤੇ ਖਾਲਿਸਤਾਨ ਦੀ ਕਾਇਮੀ ਲਈ ਜੋ ਵੀ ਜਥੇਬੰਦੀ ਕੰਮ ਕਰਦੀ ਹੈ ਜਾਂ ਇੰਡੀਵਿਜੂਅਲ ਕੰਮ ਕਰਦੇ ਨੇ ਉਹਨਾਂ ਸਭ ਦੀ ਹਮਾਇਤ ਕਰਦਾ ਹੈ। ਉਹ ਕਹਿਣ ਲੱਗੇ ਕਿ ਮੈਨੂੰ ਇਹ ਗੱਲ ਚੰਗੀ ਲੱਗਦੀ ਹੈ ਕਿ ਕਿਸੇ ਬਿਨਾਂ ਪੱਖਪਾਤ ਤੋਂ ਜਾਂ ਧੜੇਬਾਜ਼ੀ ਤੋਂ ਤੁਸੀਂ ਹਰ ਪੰਥਕ ਕੰਮ ਕਰਨ ਵਾਲੇ ਨੂੰ ਜਿਹੜਾ ਹੈ ਉਹ ਸਪੋਰਟ ਕਰਦੇ ਹੋ, ਉਸ ਦੀ ਹਮਾਇਤ ਕਰਦੇ ਹੋ। ਸੋ ਅਸੀਂ ਇਸ ਵੀਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਵੀ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਦੋਵੇਂ ਹੀ ਸੈਗਮੈਂਟ ਜਿਵੇਂ ਵੀਰ ਜੋਤੀ ਸਿੰਘ ਜਿਨ੍ਹਾਂ ਨੇ ਕੈਲੀਗ੍ਰਾਫਿਕ ਪੋਟਰੀ ਆਰਟ ਦੇ ਵਿੱਚ ਬੜੀ ਮੁਹਾਰਤ ਹਾਸਿਲ ਕੀਤੀ ਹੈ ਉਸ ਸੈਗਮੈਂਟ ਨੂੰ ਵੀ ਸਾਡੇ ਬਹੁਤ ਸਾਰੇ ਵੀਰਾਂ ਵੱਲੋਂ ਪਸੰਦ ਕੀਤਾ ਗਿਆ। ਉਸ ਸੰਬੰਧੀ ਕਾਲਾਂ ਵੀ ਆਈਆਂ ਔਰ ਟੋਰਾਂਟੋ ਤੋਂ ਸੰਤੋਖ ਸਿੰਘ ਭਾਊ ਜੀ ਉਹਨਾਂ ਦੀ ਨਜ਼ਮ ਉਸ ਨੂੰ ਬਹੁਤ ਸਰਾਹਿਆ ਗਿਆ ਔਰ ਬਹੁਤ ਸਾਰਿਆਂ ਨੇ ਇਸ ਦੇ ਉੱਤੇ ਕਮੈਂਟ ਵੀ ਲਿਖੇ। ਸਾਡੇ ਨਿਊ ਜਰਸੀ ਤੋਂ ਵੀਰ ਜੋਗਾ ਸਿੰਘ ਜਿਹੜੇ ਖੁਦ ਵੀ ਸ਼ਾਇਰੀ ਕਰਦੇ ਨੇ ਉਹਨਾਂ ਨੇ ਵੀ ਇੱਕ ਨਜ਼ਮ ਲਿਖ ਕੇ ਭੇਜੀ, ਕਿਸੇ ਦਿਨ ਅਸੀਂ ਉਹ ਵੀ ਸ਼ੇਅਰ ਕਰਾਂਗੇ। ਔਰ ਅਸੀਂ ਇਹ ਸਮਝਦੇ ਹਾਂ ਵੀ ਬਹੁਤ ਵਾਰ ਇਹ ਜਿਹੜੀ ਹੌਸਲਾ ਅਫਜ਼ਾਈ ਹੁੰਦੀ ਹੈ ਇਹ ਬੜੀ ਜ਼ਰੂਰੀ ਵੀ ਹੁੰਦੀ ਹੈ ਔਰ ਇਸ 'ਚ ਕੋਈ ਮੈਂ ਸਮਝਦਾ ਵੀ ਸਾਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ ਕਿ ਜਿੱਥੇ ਵੀ ਕੋਈ ਚੰਗਾ ਕੰਮ ਹੁੰਦਾ ਹੈ ਉਸ ਦੀ ਤਾਰੀਫ ਹੋਏ। ਬਹੁਤ ਵਾਰ ਇਹ ਵੀ ਇੱਕ ਸਾਡੇ ਸੁਭਾਅ ਦਾ ਹਿੱਸਾ ਹੀ ਹੁੰਦਾ ਹੈ। ਇੱਕ ਪ੍ਰਸਿੱਧ ਕਲਾਕਾਰ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਆਪਣੀ ਇੱਕ ਸ਼ਾਹਕਾਰ ਤਸਵੀਰ ਜਿਹੜੀ ਉਸ ਦਾ ਮਾਸਟਰਪੀਸ ਸੀ ਉਹਦੇ ਆਰਟ ਦਾ ਇੱਕ ਉਹਨੇ ਐਗਜ਼ੀਬਿਸ਼ਨ ਦੇ ਵਿੱਚ ਉਹ ਡਿਸਪਲੇ ਕੀਤੀ ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਜੇ ਇਹਦੇ 'ਚ ਕੋਈ ਨੁਕਸ ਹੋਏ ਤਾਂ ਇਸ ਦੇ ਉੱਤੇ ਨਿਸ਼ਾਨ ਲਾ ਦੇਣਾ।
ਤੇ ਜਦੋਂ ਅਗਲੇ ਦਿਨ ਉਹ ਗਿਆ ਤਾਂ ਉਹਨੇ ਦੇਖਿਆ ਕਿ ਉਸ ਦੀ ਸਾਰੀ ਤਸਵੀਰ ਜਿਹੜੀ ਹੈ ਨਿਸ਼ਾਨਾਂ ਨਾਲ ਭਰੀ ਹੋਈ ਸੀ, ਕਿਉਂਕਿ ਹਰ ਇੱਕ ਨੇ ਉਸ ਦੇ ਵਿੱਚ ਕੋਈ ਨਾ ਕੋਈ ਨੁਕਸ ਕੱਢਿਆ ਹੋਇਆ ਸੀ। ਔਰ ਫਿਰ ਕੁਝ ਦਿਨਾਂ ਬਾਅਦ ਉਸਨੇ ਜਿਹੜੀ ਉਸ ਦੀ ਇੱਕ ਸਭ ਤੋਂ ਨਿਕੰਮੀ ਤਸਵੀਰ ਸੀ ਉਹ ਉਸਨੇ ਉਸੇ ਹੀ ਥਾਂ ਤੇ ਐਗਜ਼ਿਬਿਟ ਕੀਤੀ ਔਰ ਉਹਦੇ ਥੱਲੇ ਕਿਹਾ ਕਿ ਜਿਹੜਾ ਜਿਹਨੂੰ ਨੁਕਸ ਨਜ਼ਰ ਆਉਂਦਾ ਉਹਨੂੰ ਉਹ ਠੀਕ ਕਰ ਦੇ। ਤੇ ਸ਼ਾਮ ਨੂੰ ਉਹ ਤਸਵੀਰ ਉਵੇਂ ਹੀ ਲਟਕ ਰਹੀ ਸੀ। ਸੋ ਜ਼ਾਹਿਰ ਹੈ ਇਹ ਬੇਸ਼ੱਕ ਇੱਕ ਗੱਲ ਜਿਹੜੀ ਹੈ ਸਮਝਾਉਣ ਨੂੰ ਹੀ ਗੱਲ ਬਣਾਈ ਗਈ ਹੋਏ, ਪਰ ਇਹ ਗੱਲ ਗਲਤ ਨਹੀਂ ਹੈ ਕਿ ਬਹੁਤ ਵਾਰ ਅਸੀਂ ਜੇ ਨੁਕਸ ਕੱਢਣ ਤੇ ਆਈਏ ਫਿਰ ਤਾਂ ਸਾਨੂੰ ਰੱਬ 'ਚ ਵੀ ਨੁਕਸ ਨਜ਼ਰ ਆ ਜਾਂਦੇ ਨੇ। ਜਿਹੜੇ ਲੋਕ ਮੁਨਕਰ ਨੇ ਉਹ ਉਹੀ ਨੇ ਜਿਨ੍ਹਾਂ ਨੂੰ ਇਹ ਗੱਲ ਲੱਗਦੀ ਹੈ ਕਿ ਵੀ ਹੋ ਹੀ ਨਹੀਂ ਸਕਦਾ ਕਿ ਕੋਈ ਇੱਕ ਤਾਕਤ ਸਾਰੀ ਦੁਨੀਆ ਨੂੰ ਕੰਟਰੋਲ ਕਰਦੀ ਹੋਏ। ਸੋ ਇਸੇ ਤਰੀਕੇ ਨਾਲ ਅਸੀਂ ਸਾਡੇ ਸਮਾਜ 'ਚ ਇਹ ਇੱਕ ਕਮਜ਼ੋਰੀ ਵੀ ਹੈ, ਅਸੀਂ ਬਹੁਤ ਵਾਰ ਖੁੱਲ੍ਹ ਕੇ ਤਾਰੀਫ ਨਹੀਂ ਕਰਦੇ। ਔਰ ਅਮਰੀਕਨ ਸਿਸਟਮ ਦੀਆਂ ਜਿਹੜੀਆਂ ਖੂਬਸੂਰਤੀਆਂ ਜਿਨ੍ਹਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ ਉਹਨਾਂ 'ਚੋਂ ਇੱਕ ਐਪਰੀਸ਼ੀਏਸ਼ਨ ਹੈ। ਔਰ ਇਹੀ ਕਾਰਨ ਹੈ ਇੱਥੇ ਤਾਂ ਤੁਸੀਂ ਸਕੂਲਾਂ ਦੇ ਲੈਵਲ ਤੇ ਕਾਲਜ ਦੇ ਲੈਵਲ ਤੇ ਚੀਅਰ ਪਾਰਟੀਜ਼ ਜਾਂ ਚੀਅਰ ਲੀਡਰਸ ਜਦੋਂ ਮੈਚ ਵੀ ਹੁੰਦੇ ਨੇ ਜਾਂ ਦੂਜੇ ਕਿਵੇਂ ਜਿਹੜੀ ਹੈ ਹਰ ਉਹ ਚੀਅਰ ਅਪ ਕਰਦੇ ਨੇ ਆਪਣੀ ਟੀਮ ਦੇ ਮੈਂਬਰਾਂ ਨੂੰ। ਔਰ ਇਹ ਚੀਅਰ ਲੀਡਰ ਐਵੇਂ ਇਹ ਨਹੀਂ ਹੁੰਦਾ ਵੀ ਉਹਨਾਂ ਨੇ ਉਹ ਪਹਿਰਾਵੇ ਪਹਿਨੇ ਹੋਏ ਨੇ ਔਰ ਉਹ ਇੱਕ ਅਮਿਊਜ਼ਮੈਂਟ ਲਈ ਨਹੀਂ, ਇਹ ਈਵਨ ਜਦੋਂ ਉਹ ਆਪਣਾ ਰਸਮੇ ਲਿਖਦੇ ਨੇ ਤੇ ਉਹਦੇ 'ਚ ਜਿਹੜਾ ਚੀਅਰ ਪਾਰਟੀ ਦਾ ਹਿੱਸਾ ਰਿਹਾ ਹੁੰਦਾ ਜਾਂ ਜਿਹੜਾ ਚੀਅਰ ਪਾਰਟੀ ਲੀਡਰ ਹੋਏ ਉਹਦੀ ਐਕਸਟਰਾ ਜਿਹੜੇ ਆ ਉਹਦੇ ਮਾਰਕਸ ਜਾਂ ਉਸ ਨੂੰ ਕ੍ਰੈਡਿਟ ਹੁੰਦਾ ਕਿ ਵੀ ਇਹ ਜਿਹੜਾ ਇਹਨੇ ਇਸ ਆਰਟ ਦੇ ਵਿੱਚ ਵੀ ਮੁਹਾਰਤ ਹਾਸਲ ਕੀਤੀ ਹੈ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਦੋਨੋਂ ਹੀ, ਕਿਉਂਕਿ ਜਿੱਥੇ ਅਸੀਂ ਆਰਟ ਦੀ ਗੱਲ ਕੀਤੀ ਔਰ ਕੈਲੀਗ੍ਰਾਫੀ ਜਿਹੜੀ ਖਾਸ ਤੌਰ ਤੇ ਗੁਰਬਾਣੀ ਦੀ ਲਿਖਤ ਇਹ ਵੀ ਆਰਟ ਹੈ, ਔਰ ਜਿਹੜੀ ਸ਼ਾਇਰੀ ਭਾਈ ਸੰਤੋਖ ਸਿੰਘ ਹੋਰਾਂ ਦੀ ਭਾਊ ਜੀ ਦੀ ਉਹ ਵੀ ਕਾਬਲੇ ਤਾਰੀਫ ਹੈ। ਸੋ ਅਸੀਂ ਸਭ ਦਾ ਹੀ, ਕਿਉਂਕਿ ਕਾਮੈਂਟਸ ਇੰਨੇ ਹੁੰਦੇ ਨੇ ਸੈਗਮੈਂਟਸ ਦੇ ਥੱਲੇ ਵੀ ਜਾਂ ਦੂਸਰੇ ਕੱਲਾ ਪੜ੍ਹਨ ਨੂੰ ਜੀ ਕਰਦਾ ਸਾਰਿਆਂ ਨਾਲ ਸਾਂਝੇ ਕਰਨ ਦਾ, ਫਿਰ ਪਰ ਇਹਦਾ ਇਹ ਹੋਏਗਾ ਕਿ ਜਿਹੜੇ ਅਸੀਂ ਟੌਪਿਕਸ ਡਿਸਕਸ ਕਰਦੇ ਹਾਂ ਉਹਨਾਂ ਦਾ ਟਾਈਮ ਜਿਹੜਾ ਉਹ ਘਟ ਜਾਏਗਾ। ਸੋ ਅਸੀਂ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਤਾਂ ਇਸ ਨੂੰ ਬਹੁਤ ਵਾਰ ਨਿੱਜੀ ਡਿਬੇਟਸ ਦੇ ਵਿੱਚ ਵੀ ਹੁੰਦਾ ਹੈ ਕਿ ਜਦੋਂ ਕੋਈ ਗੱਲ ਵਾਪਰਦੀ ਹੈ ਤੇ ਜਿਹੜਾ ਆਪਣੇ ਆਪ ਨੂੰ ਸਮਝਦਾ ਹੁੰਦਾ ਹੈ ਕਿ ਵੀ ਮੈਂ ਬਹੁਤ ਸਿਆਣਾ ਸਲਾਹ ਦੇਣ 'ਚ ਉਹ ਇਹ ਕਹਿਣ ਲੱਗ ਜਾਂਦਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਇਵੇਂ ਹੋਣਾ ਹੈ ਨਾ। ਅੰਗਰੇਜ਼ੀ ਵਾਲੇ ਕਹਿੰਦੇ ਆਈ ਟੋਲਡ ਯੂ ਸੋ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ। ਸੋ ਬਹੁਤ ਵਾਰ ਇਹ ਵੀ ਹੁੰਦਾ ਹੈ ਕਿ ਭਾਈ ਬਿੱਲੀ ਥੈਲੇ 'ਚੋਂ ਬਾਹਰ ਆ ਗਈ। ਹੁਣ ਪਤਾ ਨਹੀਂ ਪਹਿਲਾਂ ਜਦੋਂ ਬਿੱਲੀ ਥੈਲੇ 'ਚ ਹੋਣੀ ਹੈ ਕੋਈ ਸਮਝਦਾ ਹੋਣਾ ਕਿ ਆਟਾ ਕਿ ਦਾਲ ਹੈ, ਬਿੱਲੀ ਕਿਹੜੀ ਟਿੱਕ ਕੇ ਬਹਿਣ ਵਾਲੀ ਹੈ। ਪਰ ਜਦੋਂ ਥੈਲੇ 'ਚੋਂ ਨਿਕਲ ਗਈ ਤਾਂ ਸਮਝ ਲਓ ਕਿ ਭਾਈ ਜਿਸ ਨੂੰ ਕਹਿੰਦੇ ਨੇ ਕਿ ਵੀ ਪਾਜ ਮਲੰਮਾ ਲੈ ਗਿਆ, ਕਿਉਂਕਿ ਤੁਸੀਂ ਮਲੰਮਾ ਬੰਨਿਆ ਹੋਇਆ ਉੱਤੇ ਜਾਂ ਜਦੋਂ ਉਹ ਲੱਥ ਜਾਂਦਾ ਹੈ ਭਾਵੇਂ ਉਹ ਫੇਕ ਹੈ ਤੇ ਸਾਹਮਣੇ ਹੋ ਜਾਂਦਾ। ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਹੁਣ ਮੇਰੇ ਸਾਹਮਣੇ ਇਹ 2014 ਤੋਂ ਵੀ ਪਹਿਲਾਂ ਦੇ ਉਹ ਸਾਰੇ ਹੀ ਜਿਹੜੇ ਨੇ 10 ਸਾਲ ਤੋਂ ਜ਼ਿਆਦਾ ਦਾ ਪੀਰੀਅਡ ਘੁੰਮ ਰਿਹਾ ਕਿ ਕਿਵੇਂ ਮੈਂ ਅਮਰੀਕਾ ਕੈਨੇਡਾ ਦੇ ਵਿੱਚ ਆਪਣੇ ਖਾਸ ਵੀਰਾਂ ਦੀ ਭੈਣਾਂ ਦੀ ਜਿਹੜੀ ਹੈ ਉਹ ਉਹਨਾਂ ਦੀ ਨੈਗੇਟਿਵਿਟੀ ਨੂੰ ਸਹਾਰਿਆ, ਉਹਨਾਂ ਦੇ ਕ੍ਰਿਟਿਸਿਜ਼ਮ ਨੂੰ ਸਹਾਰਿਆ, ਕਿਉਂਕਿ ਉਹ ਪੀਰੀਅਡ ਸੀ ਕਿ ਅਜੇ ਕੇਜਰੀਵਾਲ ਜਿਹੜਾ ਅੰਨਾ ਹਜ਼ਾਰੇ ਦੀ ਪਾਰਟੀ ਚੋਂ ਜਿਹੜਾ ਉਹ ਵੀ ਇੱਕ RSS ਦੀ ਖੇਡ ਸੀ। ਹੁਣ ਤਾਂ ਸਾਹਮਣੇ ਆਉਂਦਾ ਕਿ ਵੀ ਅੰਨਾ ਹਜ਼ਾਰੇ ਸ਼ੋਅ ਉਹਦਾ ਜਿਹੜਾ ਸਾਰਾ ਫੂਡ ਦਾ ਪ੍ਰਬੰਧ ਦੂਜਾ ਤੀਜਾ ਜਿਹੜੀ RSS ਐਫੀਲੀਏਟ ਹੈ ਵਿਵੇਕਾਨੰਦ ਫਾਊਂਡੇਸ਼ਨ ਜਿਹਦਾ ਸਬੰਧ ਅੱਗੋਂ ਅਜੀਤ ਡੋਵਲ ਦੇ ਨਾਲ ਹੈ ਜਿਹੜਾ ਮੇਨ ਇਸ ਵੇਲੇ ਕਰਤਾ ਧਰਤਾ ਉਹ ਫੰਡ ਕਰ ਰਿਹਾ ਸੀ। ਸੋ ਇਹ ਤਿੰਨੋਂ ਹੀ ਜਿਹੜੇ ਅੰਨਾ ਹਜ਼ਾਰੇ ਔਰ ਉਸ ਤੋਂ ਪਹਿਲਾਂ ਕਰਪਸ਼ਨ ਦੇ ਖਿਲਾਫ ਮੂਵ 'ਚ ਰਾਮਦੇਵ ਔਰ ਉਸ ਦੇ ਨਾਲ ਈਵਨ ਇਹਨੂੰ ਜੋੜਨਾ ਸ਼੍ਰੀ ਰਵੀ ਸ਼ੰਕਰ, ਇਹ ਸਾਰੇ RSS ਸਪਾਂਸਰਡ ਹੀ ਸੀ, ਕਿਉਂਕਿ 2004 ਤੋਂ 2014 ਤੱਕ 10 ਸਾਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀ। ਸੋ ਜ਼ਾਹਿਰ ਹੈ ਕਿ ਕਰਪਸ਼ਨ ਤਾਂ ਉੱਥੇ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਜਿਵੇਂ ਨਿਰਾਲ ਚੌਧਰੀ ਨੇ ਕਿਹਾ ਉਹ ਤਾਂ ਵਿੱਚ ਵੜੀ ਹੋਈ ਹੈ। ਲੇਕਿਨ ਉਸ ਪੀਰੀਅਡ ਦੇ ਵਿੱਚ ਕੁਝ ਸਕੈਂਡਲਾਂ ਨੂੰ ਜਿਹੜੇ ਕਈ ਕਰੋੜਾਂ ਦੇ ਵਿੱਚ ਸਨ ਉਹਨਾਂ ਨੂੰ ਇੰਨਾ ਕੁ ਉਭਾਰਿਆ ਗਿਆ ਕਿ ਉਸ ਨੂੰ ਆਧਾਰ ਬਣਾ ਕੇ ਜਿਹੜਾ RSS ਨੇ ਇਹਨੂੰ ਲਿਆ ਕੇ ਬਿਠਾ ਦਿੱਤਾ ਔਰ ਅੰਨਾ ਹਜ਼ਾਰੇ ਨੂੰ, ਔਰ ਇਹ ਉਸ ਤੋਂ ਪਹਿਲਾਂ ਰਾਮਦੇਵ ਦਾ ਵਰਤ ਰਖਾਇਆ ਔਰ ਦੂਜਾ
ਮੰਗ ਵੀ ਇਹ ਹੋਈ ਜੀ ਕਿ ਲੋਕਪਾਲ ਹੋਏ, ਕਰਪਸ਼ਨ ਉੱਪਰੋਂ ਥੱਲੇ। ਔਰ ਜਿਹੜਾ ਮੀਡੀਆ 800 ਦੇ ਕਰੀਬ ਚੈਨਲ ਜਿਹੜੇ ਡੇ ਐਂਡ ਨਾਈਟ ਮੋਦੀ ਮੋਦੀ ਮੰਤਰ ਜਿਹੜਾ ਉਸ ਦਾ ਹੀ ਉਚਾਰਨ ਕਰਵਾ ਰਹੇ ਨੇ। ਔਰ ਮੋਦੀ ਕੇਦਾਰਨਾਥ ਮੰਦਿਰ 'ਚ ਗਿਆ ਕਿ ਉਹ ਕੁੱਲੂ ਦੇ ਦੁਸਹਿਰੇ 'ਚ ਗਿਆ ਕਿ ਕੀ ਗਿਆ। ਇਸ ਅੱਜ ਕਿਸੇ ਨੇ ਕਿਹਾ ਸੀ ਕਿ ਭਾਈ ਅੱਗੇ ਤਾਂ ਕੈਮਰਿਆਂ 'ਚ ਅੱਗੇ ਤਾਂ ਮੰਦਿਰਾਂ 'ਚ ਜਾ ਕੇ ਸਿਰਫ ਭਗਵਾਨ ਹੀ ਕਿਸੇ ਨੂੰ ਨਜ਼ਰ ਆਉਂਦਾ ਹੋਏਗਾ ਜਾਂ ਭਗਵਾਨ ਨਾਲ ਕੋਈ ਗੱਲਾਂ ਕਰਦਾ, ਹੁਣ ਤਾਂ ਕੈਮਰਿਆਂ ਰਾਹੀਂ ਦੋ ਭਗਵਾਨ ਨਜ਼ਰ ਆਉਂਦੇ ਨੇ, ਇੱਕ ਤਾਂ ਦਿਸਦਾ ਨਹੀਂ ਹੈ ਪਰ ਇੱਕ ਦਿਸ ਰਿਹਾ ਹੁੰਦਾ ਜਿਹੜਾ ਮੋਦੀ ਹੈ, ਜਿਹੜਾ ਪੂਜਾ ਕਰ ਰਿਹਾ ਜਾਂ ਦੂਜਾ। ਤਾਂ ਉਹ ਲੋਕ ਪੁੱਛਦੇ ਨੇ ਕਿ ਬਈ ਜਿਨ੍ਹਾਂ ਮੰਦਿਰਾਂ ਜਾਂ ਥਾਵਾਂ 'ਚ ਈਵਨ ਦਲਿਤਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ, ਕੈਮਰਾ ਨਹੀਂ ਜਾ ਸਕਦਾ, ਉੱਥੇ ਫੁੱਲ ਲਾਈਵ ਕਵਰੇਜ ਕੌਣ ਕਰ ਰਿਹਾ, ਕਿਵੇਂ ਹੋ ਰਿਹਾ। ਪਰ ਕਿਉਂਕਿ ਭਗਵਾਨ ਤਾਂ ਹੁਣ ਮੋਦੀ ਹੈ, ਔਰ ਜਦੋਂ ਫਿਰ ਇਸ ਕਿਸਮ ਦਾ ਪੀਰੀਅਡ ਆ ਜਾਂਦਾ ਹੈ ਫਿਰ ਕੋਈ ਸਵਾਲ ਪੁੱਛਣ ਵਾਲਾ ਵੀ ਨਹੀਂ ਹੁੰਦਾ। ਜੇ ਕੋਈ ਪੁੱਛਦਾ ਤੇ ਉਸ ਦਾ ਹਸ਼ਰ ਜੋ ਉੱਥੇ ਹੋ ਰਿਹਾ ਹੈ, ਜਿਸ ਅੰਦਾਜ਼ ਦੇ ਵਿੱਚ ਇੰਡੀਪੈਂਡੈਂਟ ਜਰਨਲਿਸਟ, ਪੋਲੀਟੀਕਲ ਡਿਸੀਡੈਂਟਸ ਔਰ ਉਹਨਾਂ ਦੇ ਨਾਲ ਕਿੱਥੇ UAPA ਤੋਂ ਲੈ ਕੇ ਕਿਸ ਕਿਸਮ ਦੇ ਕਾਨੂੰਨ ਨਾਫਜ਼ ਕੀਤੇ ਜਾ ਰਹੇ ਨੇ। ਸੋ ਇਹ ਜਦੋਂ ਅੰਨਾ ਹਜ਼ਾਰੇ ਨੂੰ ਬਿਠਾਇਆ ਗਿਆ ਤਾਂ ਉਦੋਂ 24/7 ਸਾਰੇ ਇਹ TV ਚੈਨਲਾਂ ਦੇ ਕੈਮਰੇ ਉੱਥੇ ਸੀ ਕਿ ਅੰਨਾ ਹਜ਼ਾਰੇ ਨੇ ਹੁਣ ਸਿਰ ਖੁਰਕਿਆ, ਹੁਣ ਉਹਨੇ ਜਿਹੜਾ ਉਹ ਯੋਗ ਆਸਨ 'ਚ ਬੈਠ ਗਿਆ, ਹੁਣ ਇਹ ਹੋ ਗਿਆ, ਹੁਣ ਉਹ ਹੋ ਗਿਆ, ਔਰ ਪੂਰਾ ਚੱਲ ਰਿਹਾ, ਹੋਰ ਕੋਈ ਐਕਟੀਵਿਟੀ ਨਹੀਂ ਸੀ। ਔਰ ਉਸ ਨੂੰ ਇਸ ਕਦਰ ਉਭਾਰਿਆ ਕਿਉਂਕਿ ਉਹਨਾਂ ਦਾ ਮਕਸਦ ਬਾਅਦ 'ਚ ਤਾਂ ਅੰਨਾ ਹਜ਼ਾਰੇ ਤਾਂ ਇੱਕ ਜਿਹੜਾ ਇੰਸਟਰੂਮੈਂਟ ਸੀ ਉਹਨੂੰ ਵਰਤਣਾ, ਲੇਕਿਨ ਉਸ ਦੇ ਉੱਤੇ ਮਨਮੋਹਨ ਸਿੰਘ ਸਰਕਾਰ ਦੀ ਜਿਹੜੀ ਹੈ ਉਹ ਬਿਲਕੁਲ ਜਿਹੜੀ ਹੈ ਤੋਏ ਤੋਏ ਹੋਈ। ਔਰ ਫਾਈਨਲੀ ਜਿਹੜਾ 2014 ਦੀ ਇਲੈਕਸ਼ਨਾਂ ਦੇ ਵੇਲੇ ਫਿਰ ਇਹਨਾਂ ਨੇ ਆਪਣਾ ਇੱਕ ਉਸੇ ਮੀਡੀਆ ਨੇ ਜਿਨ੍ਹਾਂ ਨੇ ਅੰਨਾ ਹਜ਼ਾਰੇ ਰਾਹੀਂ ਸਾਰੀ ਕਰਪਸ਼ਨ ਵਾਲੇ ਪਾਰਟ ਨੂੰ ਉਭਾਰਿਆ ਸੀ, ਫਿਰ ਉਹੀ ਮੀਡੀਆ ਗੁਜਰਾਤ ਮਾਡਲ ਦੀ ਗੱਲ ਕਰਨ ਲੱਗ ਪਿਆ ਕਿ ਜੀ ਗੁਜਰਾਤ ਦੇ ਵਿੱਚ ਕਿੰਨੀ ਤਰੱਕੀ ਹੋਈ, ਕਿੰਨਾ ਕੀ ਹੋਇਆ। ਔਰ ਮੋਦੀ ਨੇ ਵੀ ਫਿਰ ਨਾਰਾ ਸਭ ਕਾ ਸਾਥ ਸਭ ਕਾ ਵਿਕਾਸ ਦੇ ਥੱਲੇ। ਔਰ ਫਿਰ ਇਹ ਰਾਮਦੇਵ ਉਹੀ ਕਹਿਣ ਲੱਗ ਗਿਆ ਕਿ ਮੋਦੀ ਇੱਕ ਵਾਰ ਆ ਗਿਆ ਤੇ 15-15 ਲੱਖ ਰੁਪਏ ਜਿਹੜਾ ਮੋਦੀ ਦਾ ਆਪਣਾ ਬਿਆਨ ਸੀ ਕਿ ਹਰ ਇੱਕ ਦੇ ਅਕਾਊਂਟ 'ਚ ਹੋਏਗਾ, ਉਹਨੇ ਕਿਹਾ ਜੀ ਇੱਕ ਮੋਦੀ ਹੈ ਜਿਹੜਾ ਉੱਥੋਂ ਲਿਆ ਸਕਦਾ ਕਾਲੇ ਧਨ ਨੂੰ, ਜਿਹੜਾ ਕਿ ਇੱਥੋਂ ਦੇ ਚੋਰਾਂ ਨੇ ਉੱਥੇ ਰੱਖਿਆ ਹੋਇਆ। ਔਰ ਇਸੇ ਤਰ੍ਹਾਂ ਬਾਕੀਆਂ ਨੇ ਵੀ ਫਿਰ ਉਸ ਕਿਸਮ ਦਾ ਉਹ ਜਿਹੜਾ 2002 'ਚ ਮੋਦੀ ਨੇ ਕੀ ਕੀਤਾ ਜਾਂ 12 ਸਾਲ ਉਹ ਦੁਨੀਆ ਦੇ ਕਿਸੇ ਮੁਲਕ 'ਚ ਉਹਨੂੰ ਵੜਨ ਨਹੀਂ ਦਿੱਤਾ ਗਿਆ, ਉਹ ਸਾਰਾ ਨੈਰੇਟਿਵ ਗਾਇਬ ਹੋ ਗਿਆ। ਫਿਰ ਮੋਦੀ ਇੱਕ ਪਾਸੇ ਮੀਡੀਆ ਦਾ ਇੱਕ ਹਿੱਸਾ ਮੈਜੋਰਟੀ ਹਿੰਦੂਆਂ 'ਚ ਉਹਨੂੰ ਲੋਹ ਪੁਰਸ਼ ਦੇ ਤੌਰ ਤੇ ਔਰ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਉਭਾਰ ਰਿਹਾ ਸੀ, ਔਰ ਦੂਸਰਾ ਇਹ ਹਿੱਸਾ ਉਹਨੂੰ ਜਿਹੜਾ ਹੈ ਉਹ ਸਭ ਕਾ ਸਾਥ ਸਭ ਕਾ ਵਿਕਾਸ ਦੇ ਥੱਲੇ ਇੱਕ ਮੈਨ ਜਿਹੜਾ ਕਿ ਡਿਵੈਲਪਮੈਂਟ ਕਰ ਸਕਦਾ। ਔਰ ਗੁਜਰਾਤ ਫੇਕ ਮਾਡਲ ਹੁਣ ਸਾਹਮਣੇ ਆ ਰਿਹਾ। ਅੱਜ ਇੱਕ ਡੀਟੇਲ ਸਟੋਰੀ ਵੀ ਸਾਹਮਣੇ ਆਈ ਕਿ ਹੁਣ ਆਲ ਆਫ ਏ ਸਡਨ ਅਸੀਂ ਤਾਂ ਹਮੇਸ਼ਾ ਪੰਜਾਬ ਦੇ ਵਿੱਚ ਕਿਵੇਂ ਇੱਕ ਸਿਸਟਮੈਟਿਕ ਤਰੀਕੇ ਨਾਲ ਡਰੱਗਸ ਲਿਆਂਦੀਆਂ ਗਈਆਂ ਜਾਂ ਲਿਆਂਦੀਆਂ ਜਾ ਰਹੀਆਂ ਉਹਦਾ ਜ਼ਿਕਰ ਕਰਦੇ ਹਾਂ, ਪਰ ਹੁਣ ਸਾਹਮਣੇ ਆ ਰਿਹਾ ਕਿ ਗੁਜਰਾਤ ਵਿੱਚ ਕਿਸ ਪੱਧਰ ਦੇ ਉੱਤੇ ਜਿਹੜੀਆਂ ਔਰ ਜਿੰਨੀ ਅੱਗੇ ਤਾਂ ਇਹ ਹੁੰਦਾ ਸੀ ਜੀ ਕਿ ਔਰ ਇਸ ਵਾਰ ਵੀ ਅਸੀਂ ਕਹਿੰਦੇ ਸੀ ਕਿ ਵੀ ਪਾਕਿਸਤਾਨ ਦੇ ਨਾਲ ਲੱਗਦਾ ਬਾਰਡਰ ਜਿਹੜਾ ਵੀ 600 ਕਿਲੋਮੀਟਰ ਦੇ ਲਗਭਗ ਹੈ ਉਹਦੇ ਤੇ ਤਾਂ ਤਾਰ ਲੱਗੀ ਹੋਈ ਹੈ, ਉਹਦੇ 'ਚ ਇਲੈਕਟ੍ਰਿਕ ਕਰੰਟ ਛੱਡਿਆ ਹੋਇਆ। ਕੋਈ ਪਰਿੰਦਾ ਕੋਈ ਚਰਿੰਦਾ ਜਿਹੜਾ ਉੱਥੋਂ ਗੁਜ਼ਰ ਨਹੀਂ ਸਕਦਾ। ਡਰੱਗਸ ਆ ਕਿਹੜੇ ਪਾਸਿਓਂ ਰਹੀਆਂ। ਇਹ ਫਿਰ ਜਦੋਂ ਕੁਝ ਸਾਲ ਪਹਿਲਾਂ ਇੱਕ ਵੱਡੀ ਖਬਰ ਆਈ ਕਿ ਕਿੰਨੇ ਹਜ਼ਾਰ ਕਰੋੜ ਦੀ ਡਰੱਗ ਜਿਹੜੀ ਹੈ ਗੁਜਰਾਤ ਦੀ ਫਲਾਂ ਪੋਰਟ ਦੇ ਉੱਤੇ ਮਿਲੀ, ਔਰ ਫਿਰ ਆਇਆ ਜੀ ਉਸ ਪੋਰਟ ਨੂੰ ਤਾਂ ਇਹ ਅੰਬਾਨੀ ਅਡਾਨੀ ਇਹਨਾਂ ਚੋਂ ਕੌਣ ਉਹਦਾ ਮਾਲਕ ਹੈ। ਔਰ ਫਿਰ ਲਗਾਤਾਰ ਤਾਂ ਨਾਲ ਹੁਣ ਅੱਜ ਨੇ ਅਮਿਤ ਸ਼ਾਹ ਨੇ ਡਰਾਮਾ ਕੀਤਾ ਜੀ ਮੈਂ ਫਲਾਣੇ ਗੁਜਰਾਤ ਦਾ, ਕਿਉਂਕਿ ਚੋਣਾਂ ਦਾ ਚੱਲ ਰਿਹਾ ਪ੍ਰਚਾਰ ਕਿ ਜੀ ਇੰਨੇ ਹਜ਼ਾਰ ਕਰੋੜ ਦੀ ਡਰੱਗ ਜਿਹੜੀ ਹੈ ਅਸੀਂ ਉਸ ਥਾਂ ਬਰਨ ਕਰਤੀ ਹੈ, ਉਸ ਥਾਂ ਜਿਹੜੀ ਅੱਗ ਲਾ ਦਿੱਤੀ, ਉਸ ਕਿਸਮ ਦਾ ਡਰਾਮਾ। ਲੇਕਿਨ ਗੁਜਰਾਤ ਦੇ ਵਿੱਚ ਤਾਂ ਪਿਛਲੇ ਇੱਕ ਦਹਾਕੇ ਤੋਂ ਜ਼ਿਆਦਾ ਸਿੱਧੀ ਸਟੇਟ ਹਕੂਮਤ ਹੀ ਜਿਹੜੀ ਹੈ ਉਹ BJP ਦੀ ਹੈ। ਪਰ ਇਸ ਵੇਲੇ ਸਭ ਤੋਂ ਜ਼ਿਆਦਾ ਔਰ ਜਿਹੜੀ ਉੱਥੋਂ ਕਰੂਡ ਫਾਰਮ 'ਚ ਡਰੱਗ ਆਉਂਦੀ ਹੈ, ਇਹੀ ਨਹੀਂ ਕਿ ਉਹਨਾਂ ਦੀ ਪੋਰਟ ਦੇ ਉੱਤੇ ਆ ਗਈ ਜਾਂ ਦੂਜੀ, ਜਿੰਨੀ ਡਰੱਗ ਨੂੰ ਐਨਰਿਚ ਕੀਤਾ ਜਾਂਦਾ ਜਦੋਂ ਉਸ ਚੋਂ ਉਹ ਜਿੰਨੀਆਂ ਫੈਕਟਰੀਆਂ ਨੇ ਸਾਰੀਆਂ ਗੁਜਰਾਤ ਦੇ ਵਿੱਚ ਨੇ। ਔਰ ਇਸ ਦਾ ਮਤਲਬ ਇਹ ਹੈ ਕਿ ਇਹ ਐਵੇਂ ਨਹੀਂ ਕਿ ਅੰਬਾਨੀ ਜਿਹੜਾ ਹੈ ਉਹ ਹੁਣ ਦੂਸਰਾ ਅਮੀਰ ਬੰਦਾ ਦੁਨੀਆ ਦਾ ਬਣ ਗਿਆ। ਇਹ ਸਾਰੀ ਡਰੱਗ ਟ੍ਰੇਡ ਜਿਹਦਾ ਜਾਲ ਜਿਹੜਾ ਇਹਨਾਂ ਨੇ ਚਾਰ ਚਫੇਰੇ ਫੈਲਾਇਆ, ਔਰ ਨਤੀਜਾ ਇਹ ਹੈ ਕਿ ਈਵਨ ਗੁਜਰਾਤ ਦੇ ਵਿੱਚ ਵੀ ਮੁੰਡੇ ਕੁੜੀਆਂ ਜਿਹੜੇ ਨੇ ਉਹ ਡਰੱਗੀ ਹੋ ਰਹੇ ਨੇ। ਲੇਕਿਨ ਇਹਨਾਂ ਦਾ ਤੁਸੀਂ ਜਿੱਥੇ ਇੱਕ ਪਾਸੇ ਇਹਨਾਂ ਨੇ ਧਨ ਲੁਟਾਇਆ ਕਿ ਭਾਈ ਕੋਈ ਲੁੱਟ ਕੇ ਲੈ ਗਿਆ, ਡਰੱਗਸ ਨੂੰ ਇਹਨਾਂ ਨੇ ਕਿਵੇਂ ਇਸਤੇਮਾਲ ਕੀਤਾ ਅਮੀਰ ਬਣਨ ਦੇ ਲਈ,
ਔਰ ਉਸ ਦਾ ਸ਼ਿਕਾਰ ਕਿਵੇਂ ਔਰ ਇਹ ਨਜ਼ਰ ਆ ਰਿਹਾ ਕਿ ਭਾਈ ਗੁਜਰਾਤ ਦੇ ਵਿੱਚ ਫਾਰਮਰਸ ਦਾ ਵੀ ਸੁਸਾਈਡ ਬਾਕੀ ਸਟੇਟਾਂ ਨਾਲੋਂ ਜ਼ਿਆਦਾ ਹੈ, ਕਰਨਾਟਕਾ ਔਰ ਦੂਸਰਿਆਂ ਨਾਲੋਂ, ਔਰ ਡਰੱਗਸ ਦਾ ਇਸਤੇਮਾਲ ਵੀ, ਔਰ ਡਰੱਗਸ ਕਿਸ ਲੈਵਲ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੇ ਡਰੱਗ ਨੂੰ ਪਿਉਰੀਫਾਈ ਕਰਕੇ ਅੱਗੋਂ ਉਹਦੇ 'ਚ ਕਨਵਰਟ ਕਰਨ ਦੇ ਕਾਰਖਾਨੇ ਲੱਗੇ ਹੋਏ ਨੇ ਔਰ ਸਰਕਾਰੀ ਨੱਕ ਦੇ ਥੱਲੇ। ਇਹ ਤਾਂ ਹੋ ਨਹੀਂ ਸਕਦਾ ਕਿ ਸਰਕਾਰ ਦੀ ਮਿਲੀ ਭੁਗਤ ਨਾ ਹੋਏ, ਉਹ ਗੁਜਰਾਤ 'ਚ ਲੱਗੇ ਹੋਏ ਨੇ। ਲੇਕਿਨ 2014 'ਚ ਇੱਕ ਵਾਰ ਮੋਦੀ ਦੇ ਹੱਥ ਪਾਵਰ ਆਈ ਔਰ ਜ਼ਾਹਰ ਹੈ ਕਿ ਫਿਰ ਅਸੀਂ ਇਹ ਕਹਾਣੀ ਆਲਮੋਸਟ ਰੋਜ਼ ਸੁਣਾਉਂਦੇ ਹਾਂ ਕਿ ਭਾਈ ਕੀ ਹੋ ਰਿਹਾ, ਕਿਵੇਂ ਹਿੰਦੂਤਵਾ ਦਾ ਏਜੰਡਾ ਜਿਹੜਾ ਉਹ ਅੱਗੇ ਤੋਰਿਆ ਗਿਆ ਔਰ ਕਿਵੇਂ ਉਹ ਦਿਨ ਹਰ ਚੜ੍ਹਦੇ ਦਿਨ ਜਿਹੜਾ ਕਿਵੇਂ ਹਿੰਦੂਤਵੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ। ਪਰ ਅੰਨਾ ਹਜ਼ਾਰੇ ਦੇ ਉਸ ਸਿਟਨ ਦਾ ਜ਼ਿਕਰ ਇਸ ਲਈ ਕੀਤਾ ਹੈ ਕਿਉਂਕਿ ਉਸ ਚੋਂ ਇੱਕ ਨਮੂਨਾ ਜਿਹੜਾ ਕੱਢਿਆ ਗਿਆ, ਜਿਹੜਾ ਬਾਅਦ ਦੇ ਵਿੱਚ ਹੁਣ RSS ਦੀ B ਟੀਮ, ਭਾਵੇਂ ਅਸੀਂ ਉਸ ਨੂੰ ਹਮੇਸ਼ਾ ਰੈਫਰ ਕੀਤਾ ਜਦੋਂ ਮੈਂ ਕਿਹਾ ਕਿ ਅਸੀਂ ਨਾਰਾਜ਼ਗੀ ਸਹੇੜੀ ਆਪਣੇ ਭਰਾਵਾਂ ਭੈਣਾਂ ਦੀ ਅਮਰੀਕਾ, ਕੈਨੇਡਾ ਔਰ ਬਾਹਰ ਵੀ, ਉਹ ਸੀ ਜਦੋਂ ਅਸੀਂ ਪਹਿਲੇ ਦਿਨ ਤੋਂ, ਜਦੋਂ ਕਿ ਕੇਜਰੀਵਾਲ ਕਦੇ ਇੱਥੇ ਰਿਚਮੰਡ ਹਿੱਲ ਦੇ ਗੁਰਦੁਆਰੇ ਆਇਆ ਹੋਇਆ ਹੈ, ਕਦੇ ਬੰਗਲਾ ਸਾਹਿਬ ਜਿਹੜਾ ਉਹ ਗੁਰਦੁਆਰੇ ਦੀ ਲਾਈਨ 'ਚ ਖੜਾ ਹੈ, ਕਦੇ ਧਰਨੇ ਤੇ ਜੰਤਰ ਮੰਤਰ ਬੈਠਾ ਹੈ, ਕਦੇ ਹਰਵਿੰਦਰ ਸਿੰਘ ਫੂਲਕਾ ਦੇ ਘਰ ਹੈ ਕਿ ਨਵੰਬਰ 84 ਦਿਆਂ ਨੂੰ ਮੈਂ ਸਜ਼ਾਵਾਂ ਦਿਵਾਉਣੀਆਂ, ਕਦੇ ਜਰਨੈਲ ਸਿੰਘ ਪੱਤਰਕਾਰ ਦੇ ਘਰ ਹੈ। ਔਰ ਉਹ ਇਹ ਪੀਰੀਅਡ ਸੀ ਕਿਉਂਕਿ ਉਦੋਂ ਅਜੇ ਅੰਨਾ ਹਜ਼ਾਰੇ ਮੂਵਮੈਂਟ ਜਿਹੜੀ ਉਹ ਜਿਸ 'ਚੋਂ ਇਹ ਨਿਕਲਿਆ ਔਰ ਇਹ ਜਿਹੜਾ ਉਹਨੇ RSS ਨੇ ਐਜ਼ ਏ B ਟੀਮ ਇਹਨੂੰ ਰੱਖਿਆ ਕਿ ਕਿਉਂਕਿ RSS ਦਾ ਜਿਹੜਾ ਵਰਕਿੰਗ ਪੈਟਰਨ ਉਹ ਨਹੀਂ ਚਾਹੁੰਦੇ ਕਿ ਭਾਰਤ ਦੇ ਵਿੱਚ ਕੋਈ ਵੀ ਨੈਸ਼ਨਲ ਲੈਵਲ ਦੀ ਪਾਰਟੀ ਐਗਜ਼ਿਸਟ ਕਰੇ। ਕਾਂਗਰਸ ਨੂੰ ਉਹਨਾਂ ਨੇ ਸਿਸਟਮੈਟਿਕਲੀ ਵਾਈਪ ਆਊਟ ਕੀਤਾ ਔਰ ਅੱਗੋਂ ਜਿੱਥੇ ਰਹਿ ਗਏ ਨੇ ਉਹਨਾਂ ਦੀ ਕਰਨ ਦੀ ਲਾਈਨ ਰੀਜਨਲ ਪਾਰਟੀਆਂ, ਖੇਤਰੀ ਧਿਰਾਂ, ਉਹਨਾਂ ਦੇ ਵਿੱਚ ਸ਼ਿਵ ਸੈਨਾ ਦਾ ਕੀ ਹਾਲ ਕੀਤਾ ਮਹਾਰਾਸ਼ਟਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ PD ਜਿਹੜੀ ਉਹਨਾਂ ਦੀ ਮਹਿਬੂਬਾ ਮੁਫਤੀ ਦੀ ਪਾਰਟੀ ਹੈ ਉਹਦਾ ਕੀ ਹਾਲ ਕੀਤਾ, ਪੰਜਾਬ 'ਚ ਅਕਾਲੀ ਦਲ ਦਾ ਕੀ ਹਾਲ ਕੀਤਾ, ਔਰ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਦਾ ਵੀ ਹੋਣ ਜਾ ਰਿਹਾ ਸੀ ਤਾਂ ਉਹਨੇ ਇੱਕਦਮ ਪਲਟਾ ਮਾਰ ਕੇ ਲਾਲੂ ਯਾਦਵ ਦੇ ਪੈਰ ਫੜ ਲਏ। ਸੋ ਖੇਤਰੀ ਪਾਰਟੀਆਂ ਇਵੇਂ ਮਾਇਆਵਤੀ ਦਾ ਕੀ ਹਾਲ ਕੀਤਾ UP ਦੇ ਵਿੱਚ, ਕਿਤੇ ED ਕਿਸੇ ਦੇ ਮਗਰ ਪਾਤੀ, ਕਿਸੇ ਦੇ ਹੋਰ ਕਰ ਦਿੱਤਾ। ਸੋ ਇਸ ਸਾਰੇ ਪੀਰੀਅਡ 'ਚ ਕੇਜਰੀਵਾਲ ਦਾ ਪਹਿਲਾ ਬਿਲਟਅਪ ਸਿੱਖਾਂ ਦੇ ਪੈਸੇ ਨਾਲ ਔਰ RSS ਔਰ ਏਜੰਸੀਆਂ ਇਹ ਵਰਿਡ ਸੀ ਕਿ ਪੰਜਾਬ ਦੇ ਵਿੱਚ ਸਿੱਖ ਜਿਹੜੇ ਕਿ ਮੈਜੋਰਿਟੀ ਸਿੱਖ ਨੇ ਕਾਂਗਰਸ ਨਾਲੋਂ ਵੀ ਅਕਾਲੀਆਂ ਨਾਲੋਂ ਵੀ ਫਰਸਟ੍ਰੇਟ ਹੋ ਰਹੇ ਨੇ ਤੇ ਇਸ ਤੋਂ ਪਹਿਲਾਂ ਕਿ ਕੋਈ ਉਹ ਆਪਣੀ ਧਿਰ ਨੂੰ ਚੁਣ ਲੈਣ ਜਾਂ ਆਪਣੀ ਧਿਰ ਵੱਲ ਵਧਣ ਜਿਹੜੀ ਕਿ ਆਜ਼ਾਦੀ ਵੱਲ ਜਾਂਦੀ ਹੋਏ, ਇਹਨਾਂ ਨੂੰ ਕੋਈ ਨਾ ਕੋਈ ਐਸਾ ਆਲਟਰਨੇਟ ਦਿਓ। ਔਰ ਇਹ ਇੱਕ ਹੁਣ ਹਿਸਟਰੀ ਦਾ ਹਿੱਸਾ ਹੈ ਕਿ ਕਿਵੇਂ ਕੇਜਰੀਵਾਲ ਨੂੰ ਬਿਲਟ ਕੀਤਾ ਗਿਆ, ਕਿਵੇਂ ਪੰਜਾਬ ਦੇ ਵਿੱਚ ਆ ਕੇ ਪਹਿਲੀ ਸਟੇਜ ਦੇ ਉੱਤੇ ਬੇਸ਼ੱਕ 2014 ਦੀਆਂ ਪਾਰਲੀਮੈਂਟ ਚੋਣਾਂ ਵੇਲੇ ਵੀ 3 ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਤੋਂ ਕਢਾਈਆਂ ਗਈਆਂ, ਪਟਿਆਲੇ ਦੀ ਵੀ ਔਰ ਹਰਿੰਦਰ ਸਿੰਘ ਸ਼ਾਇਦ ਫਤਿਹਗੜ੍ਹ ਸਾਹਿਬ ਤੋਂ ਔਰ ਇੱਕ ਹੋਰ ਇਹਨਾਂ ਦਾ MP ਸੀ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਸੀ, ਹਰਿੰਦਰ ਸਿੰਘ ਸੀ ਔਰ ਇੱਕ ਮੈਨੂੰ ਹੁਣ ਯਾਦ ਨਹੀਂ ਆ ਰਿਹਾ, 3 ਇਹਨਾਂ ਦੇ MP ਜਿਹੜੇ ਨੇ ਉਹ ਬਣੇ। ਲੇਕਿਨ ਅਗਲੀਆਂ ਅਸੈਂਬਲੀ ਚੋਣਾਂ ਤੱਕ ਪਹੁੰਚਦੇ ਆ 20 ਜਿਹੜੇ ਨੇ 20 ਦੇ ਕਰੀਬ, ਹਾਂ ਇੱਕ ਸਾਧੂ ਸਿੰਘ ਫਰੀਦਕੋਟ ਤੋਂ ਉਹਨਾਂ ਦਾ ਰਿਜ਼ਰਵ ਸੀਟ ਚੋਂ, ਇਹ 3 MP ਔਰ 20+ ਇਹਨਾਂ ਦੇ MLA ਜਿਹੜੇ ਨੇ ਉਹ ਸਟੇਟ ਅਸੈਂਬਲੀ 'ਚ ਆ ਗਏ। ਮੇਨ ਆਪੋਜੀਸ਼ਨ ਦਾ ਰੋਲ ਆਪੋਜੀਸ਼ਨ ਲੀਡਰ ਹਰਵਿੰਦਰ ਸਿੰਘ ਫੂਲਕਾ ਬਣਿਆ। ਹਾਲਾਂਕਿ ਇਹ ਇੱਕ ਹਕੀਕਤ ਹੈ ਕਿ ਉਹ ਸੁਖਪਾਲ ਸਿੰਘ ਖਹਿਰਾ ਹੋਏ, ਹਰਵਿੰਦਰ ਸਿੰਘ ਫੂਲਕਾ ਹੋਏ, ਜਰਨੈਲ ਸਿੰਘ ਨੂੰ ਤਾਂ ਵਿਚਾਰਿਆਂ ਨੂੰ ਉਹੀ ਬਿਨਾਂ ਆਕਸੀਜਨ ਦੀ ਕਮੀ ਤੋਂ ਹੀ ਮਾਰ ਦਿੱਤਾ, ਇਹਦੇ ਬਾਵਜੂਦ ਕਿ ਉਹ ਤਰਲੇ ਕਰਦਾ ਰਿਹਾ ਇਸ ਤੋਂ ਕੋਵਿਡ ਦੇ ਦੌਰੇ ਦੌਰਾਨ। ਸੋ ਇਸ ਪੀਰੀਅਡ ਤੱਕ ਉਹਨਾਂ ਨੂੰ ਫਿਰ ਸਿੱਖਾਂ ਦੀ ਲੋੜ ਨਹੀਂ ਸੀ ਰਹਿ ਗਈ, ਪੈਸਾ ਵੀ ਇਨਫ ਸੀ ਔਰ ਉਹਨਾਂ ਨੂੰ ਜਾਂਚ ਵੀ ਆ ਗਈ ਸੀ। ਔਰ ਫਿਰ ਕੇਜਰੀਵਾਲ ਨੇ ਦਿੱਲੀ ਤਾਂ ਕੈਪਚਰ ਕਰ ਲਈ ਸੀ ਪਹਿਲੀ ਸਟੇਜ ਤੇ, ਈਵਨ ਪੰਜਾਬ 'ਚ ਆਉਣ ਤੋਂ ਪਹਿਲਾਂ। ਫਿਰ ਉਹਨਾਂ ਕੋਲ ਜਦੋਂ ਹੁਣ ਦੀਆਂ ਅਸੈਂਬਲੀ ਚੋਣਾਂ ਹੋਈਆਂ ਨੇ 2022 ਦੇ ਵਿੱਚ, ਤੇ ਅਸੀਂ ਦੇਖਦੇ ਹਾਂ ਕਿ ਪੰਜਾਬ 'ਚ 92 MLA ਇਹਨਾਂ ਦੇ ਆ ਗਏ। ਹੁਣ ਪੰਜਾਬ ਦਾ ਖੁੱਲਾ ਖਜ਼ਾਨਾ ਔਰ ਕਰੋੜਾਂ ਰੁਪਏ ਦੀਆਂ ਐਡਾਂ ਪੰਜਾਬ ਦੇ ਉਸ ਖਜ਼ਾਨੇ ਨੂੰ ਇਸਤੇਮਾਲ ਕਰਕੇ ਹਿਮਾਚਲ ਔਰ ਗੁਜਰਾਤ ਜਿੱਥੇ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਪੂਰੀ ਹੇੜਾਂ ਦੀ ਹੇੜ ਵੀ ਵਗੀ ਹੁੰਦੀ ਹੈ, ਉੱਥੇ ਨੂੰ ਪੈਸਾ ਵੀ ਖੁੱਲਾ ਖਰਚ ਕੀਤਾ ਜਾ ਰਿਹਾ। ਔਰ ਜਿਹੜਾ ਪਹਿਲੀ ਸਟੇਜ ਦੇ ਉੱਤੇ ਕੇਜਰੀਵਾਲ ਦਾ ਚਿਹਰਾ, ਇੱਕ ਸਟੇਜ ਤੇ ਤਾਂ ਉਹ ਨਾਸਤਕ ਤੱਕ ਦਾ ਉਹਦੀ ਲਾਈਨ ਸੀ। ਜਦੋਂ ਰਾਮ ਮੰਦਿਰ ਅਯੁੱਧਿਆ ਦੇ ਹਵਾਲੇ ਨਾਲ ਗੱਲ ਹੁੰਦੀ ਸੀ, ਉਹਨੇ ਕਿਹਾ ਜੀ ਮੈਂ ਐਸੇ ਮੰਦਿਰ 'ਚ ਪੂਜਾ ਕਰਨ ਨਹੀਂ ਜਾਵਾਂਗਾ। ਮੇਰੀ ਦਾਦੀ ਨੇ ਕਿਹਾ ਸੀ, ਨਾਨੀ ਨੇ ਕਿ ਦਾਦੀ ਨੇ
ਕਿ ਜਿਹੜਾ ਪੂਜਾ ਦੀ ਥਾਂ ਕਿਸੇ ਥਾਂ ਨੂੰ ਹੋਰ ਪੂਜਾ ਥਾਂ ਨੂੰ ਢਾਹ ਕੇ ਬਣਾਇਆ ਹੋਏ ਉਹ ਕਿਹੋ ਜਿਹਾ ਥਾਂ ਹੋਏਗਾ। ਔਰ ਉਹ ਸਾਰੇ ਹੀ ਪਾਰਟ ਜਿਹੜੇ ਨੇ ਉਹ ਹੌਲੀ 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 ਜਦੋਂ ਪੈਰ ਲੱਗ ਗਏ ਔਰ ਆਰਐਸਐਸ ਵੀ ਚਾਹੁੰਦੀ ਸੀ ਕਿ ਭਾਈ ਇਸ ਨੂੰ ਜਿਹੜਾ ਬਿਲਡ ਕੀਤਾ ਜਾਏ ਔਰ ਹੁਣ ਉਹ ਸਾਰਾ ਇੱਕ ਕੰਪੀਟੀਟਿਵ ਮੈਚ ਵਾਂਗ ਖੜਾ ਕਰ ਦਿੱਤਾ ਹੈ ਕਿ ਦੋਨੋਂ ਹੀ ਆਰਐਸਐਸ ਦੀ ਤਾਂ 100 ਸਾਲ ਤੋਂ ਉਹਨਾਂ ਨੇ 100 ਇਅਰਸ ਮਨਾਣੇ ਨੇ, ਉਹਨਾਂ ਦੇ ਤਾਂ ਹਿੰਦੁਸਤਾਨ ਉਸ ਦੇ ਲਈ ਉਹਨਾਂ ਦੇ ਆਈਡੀਆਲੋਗ ਉਹ ਸਾਵਰਕਰ ਹੋਏ, ਉਹ ਗੋਲਵਲਕਰ ਹੋਏ, ਉਹ ਹੈਡਗਵੇਅਰ ਹੋਏ। ਬਾਅਦ ਦੇ ਪੀਰੀਅਡ 'ਚ ਆਰਐਸਐਸ 3 ਵਾਰ ਇੰਡੀਆ 'ਚ ਬੈਨ ਵੀ ਹੋਇਆ, ਪੋਲੀਟੀਕਲ ਪਾਵਰ, ਫਿਰ ਬਾਬਰੀ ਮਸਜਿਦ ਢਾਣ ਦਾ ਏਜੰਡਾ ਹੋਏ, ਹੁਣ ਉਹ ਵਿਸ਼ਵਨਾਥ ਕਾਂਸ਼ੀ ਔਰ ਮਥੁਰਾ ਜਿਹੜਾ ਮੋਦੀ ਜਿਹੜਾ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਦੀਵਾਲੀ ਦੇ ਮੌਕੇ ਤੇ ਗਿਆ ਔਰ ਉਹਨਾਂ ਦੀ ਗੱਲ ਕਰ ਰਿਹਾ। ਪਰ ਹੁਣ ਜੇ ਤੁਸੀਂ ਦੂਸਰੇ ਨੂੰ ਉਭਾਰਨਾ ਹੈ ਜਾਂ ਲੋਕਾਂ ਨੂੰ ਇਹ ਦੱਸਣਾ ਹੈ ਕਿ ਵੀ ਇਸ ਵੇਲੇ ਹੁਣ ਇਹ ਡਿਬੇਟ ਤਾਂ ਰਹਿ ਹੀ ਨਹੀਂ ਗਈ ਕਿ ਜਿਹੜਾ ਸੈਕੂਲਰ ਇੰਡੀਆ ਦੇ ਵਿੱਚ ਕੋਈ ਹਿੰਦੂ ਧਾਰਮਿਕ ਰਸਮਾਂ ਦੇ ਨਾਲ ਤੁਸੀਂ ਕਿਸੇ ਸਰਕਾਰੀ ਸਮਾਗਮ ਦੀ ਸ਼ੁਰੂਆਤ ਕਿਵੇਂ ਕਰ ਸਕਦੇ ਹੋ। ਹੁਣ ਤਾਂ ਜਿਹੜੀ ਮੇਨ ਆਪੋਜੀਸ਼ਨ ਤੇ ਕਾਂਗਰਸ, ਜਿਹਨੇ ਬੇਸ਼ੱਕ ਸੈਕੂਲਰਿਜ਼ਮ ਦਾ ਪਹਿਲਾਂ ਵੀ ਲਬਾਦਾ ਹੀ ਪਹਿਨਿਆ ਹੋਇਆ ਸੀ, ਹੁਣ ਜਿਵੇਂ ਇਸ ਨੇ ਰਾਹੁਲ ਗਾਂਧੀ ਨੇ ਆਪਣੇ ਆਪ ਨੂੰ ਸ਼ਿਵ ਭਗਤ, ਬ੍ਰਾਹਮਣ, ਜਨਾਊ ਧਾਰੀ ਇਹ ਸਾਰਾ ਤਾਂ ਪ੍ਰੂਵ ਕੀਤਾ ਹੀ ਕੀਤਾ ਇੱਕ ਪਾਸਿਓਂ। ਦੂਜਾ ਹੁਣ ਉਹ ਆਪਣਾ ਸੈਕੂਲਰ ਏਜੰਡਾ ਲੈ ਕੇ ਜੀ ਭਾਰਤ ਜੋੜੋ, ਤੇ ਹੁਣ ਜਦੋਂ ਉਹ ਗੁਜਰਾਤ 'ਚ ਹੈ, ਕਰਨਾਟਕਾ 'ਚ ਹੈ ਜੇ, ਔਰ ਉਹ ਸਾਰੇ ਘੁੰਮ ਆ ਰਿਹਾ ਹੈ, ਮਸੀਤਾਂ 'ਚ ਵੀ ਜਾ ਰਿਹਾ ਹੈ, ਚਰਚਾਂ 'ਚ ਵੀ ਜਾ ਰਿਹਾ ਔਰ ਦੂਸਰਾ ਵੀ ਕਰ ਰਿਹਾ। ਲੇਕਿਨ ਅਲਟੀਮੇਟਲੀ ਕਾਂਗਰਸ ਨੇ ਵੀ ਕਿਸੇ ਵੀ ਉਸ ਲਾਈਨ ਦਾ ਜਿੱਥੇ ਹਿੰਦੂਤਵਾ ਦਾ ਏਜੰਡਾ ਨਿਕਲਦਾ ਸੀ ਉਹ ਖੁੱਲ੍ਹ ਕੇ ਵਿਰੋਧ ਕਰਨ ਦੀ ਲਾਈਨ ਛੱਡ ਦਿੱਤੀ। ਉਹਨਾਂ ਨੂੰ ਲੱਗਾ ਕਿ ਵੀ ਸਾਰਾ ਮਾਹੌਲ ਤਾਂ ਜਿਹੜਾ ਹੁਣ ਦੂਸਰੇ ਸੈਕੂਲਰਿਜ਼ਮ ਲਫ਼ਜ਼ ਜਿਹੜਾ ਉਹਨਾਂ ਦੀ ਡਿਕਸ਼ਨਰੀ 'ਚੋਂ 2-3 ਇੰਡੀਵਿਜੂਅਲਸ, ਕੋਈ ਸ਼ਸ਼ੀ ਥਰੂਰ ਹੈ ਜਾਂ ਚਿਦੰਬਰਮ ਹੈ, ਉਹਨਾਂ ਦੇ ਵੰਸ-ਇਨ-ਅ-ਵਾਈਲ ਤੁਹਾਨੂੰ ਟਵੀਟਸ 'ਚ ਨਜ਼ਰ ਆਉਂਦਾ ਹੈ। ਓਵਰਆਲ ਉਹਨਾਂ ਦੀਆਂ ਦੇ ਲੈਕਚਰਾਂ 'ਚ ਔਰ ਦੂਸਰੇ ਪਾਸੇ ਇਹ ਸਭ ਗਾਇਬ ਹੋ ਗਿਆ। ਬਿਲਕੁਲ ਹੁਣ ਕੇਜਰੀਵਾਲ ਦਾ ਨਵਾਂ ਅਵਤਾਰ ਜਿਹੜਾ ਇੱਕ ਹਿੰਦੂਤਵੀ ਅਵਤਾਰ ਦੇ ਰੂਪ 'ਚ ਮੱਥੇ ਤੇ ਮਲਟੀਪਲ ਤਿਲਕ ਲੱਗੇ ਹੋਏ ਔਰ ਦਿੱਲੀ ਦੀਆਂ ਪਿਛਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ, ਕਿਉਂਕਿ ਉਸ ਤੋਂ ਪਹਿਲਾਂ CAA ਦੇ ਖਿਲਾਫ ਐਜੀਟੇਸ਼ਨ ਚੱਲ ਰਹੀ ਸੀ, ਸ਼ਾਹੀਨ ਬਾਗ 'ਚ ਮਾਈਆਂ ਵਿਚਾਰੀਆਂ ਬੈਠੀਆਂ ਰਹੀਆਂ, ਜੰਤਰ ਮੰਤਰ ਇੱਕ ਵਾਰ ਵੀ ਨਹੀਂ ਗਿਆ। ਫਿਰ ਜਿਹੜੀ ਰਾਈਟਿੰਗ ਦੇ ਨਾਂ ਥੱਲੇ ਮੁਸਲਮਾਨਾਂ ਦੀ ਦਿੱਲੀ ਦੇ ਵਿੱਚ ਨਸਲਕੁਸ਼ੀ ਕੀਤੀ ਗਈ ਜਦੋਂ ਟਰੰਪ ਦੀ ਵਿਜ਼ਿਟ ਸੀ, ਉਸ ਦੇ ਉੱਤੇ ਵੀ ਉਹਨੇ ਇੱਕ ਅੱਖਰ ਨਹੀਂ ਕਿਹਾ ਔਰ ਇਹ ਚੱਲਦਾ ਰਿਹਾ। ਔਰ ਉਹਦੇ 'ਚ ਉਹਨੇ ਰਾਦਰ ਆਪ TV ਤੇ ਬੈਠ ਕੇ ਉਹਨੇ ਹਨੂਮਾਨ ਚਾਲੀਸਾ ਸੁਣਾਉਣਾ ਸ਼ੁਰੂ ਕਰ ਦਿੱਤਾ। ਉਹਨੇ ਕਿਹਾ ਜੀ ਮੈਂ ਤਾਂ ਹਨੂਮਾਨ ਜੀ ਦਾ ਭਗਤ ਹਾਂ। ਫਿਰ ਹਨੂਮਾਨ ਪੂਜਾ ਪਬਲਿਕਲੀ ਕੈਮਰਿਆਂ ਦੇ ਗਲੇਅਰ 'ਚ, ਫਿਰ ਜਦੋਂ ਚੀਫ ਮਿਨਿਸਟਰ ਵੀ ਬਣਿਆ ਜਾਂ ਆਪਣਾ ਉਹ ਪੇਪਰ ਫਾਈਲ ਕਰਨ ਜਾਂਦਾ ਹੈ, ਪੂਜਾ ਕਰਕੇ ਜਾਂਦਾ ਹੈ। ਔਰ ਇਸ ਗੱਲ ਨੂੰ ਯਕੀਨੀ ਫੇਰੇ ਹੋਇਆ ਜੀ ਹੁਣ 2 ਹਫ਼ਤੇ ਲਈ ਯੋਗਾ ਲਈ ਚਲਾ ਗਿਆ। ਸੋ ਉਹਨੇ ਹੌਲੀ ਇਹ ਸਾਬਤ ਕਰਨ ਲਈ ਕਿ ਭਾਈ ਮੈਂ ਤਾਂ ਇਹਨਾਂ ਤੋਂ ਵੀ ਪਹਿਲਾਂ ਹਿੰਦੂਤਵਾ ਦਾ ਏਜੰਡਾ ਲਾਗੂ ਕਰ ਦਿੱਤਾ ਹੈ। ਫਿਰ ਉਹਨੇ ਕਿਹਾ ਜੀ ਜਿੰਨੇ ਦਿੱਲੀ ਦੇ ਦੂਜੇ ਬਜ਼ੁਰਗ ਨੇ ਉਹਨਾਂ ਨੂੰ ਅਸੀਂ ਫ੍ਰੀ ਸਰਕਾਰੀ ਖਰਚੇ ਤੇ ਚਾਰੋਂ ਧਾਮ, ਇੰਨੀਆਂ ਪੀਠਾਂ ਜਿਹੜੀਆਂ ਨੇ ਇਹਨਾਂ ਦੀਆਂ ਔਰ ਫਲਾਂ ਮੰਦਰ ਉਹਦੀ ਮੁਫਤ ਯਾਤਰਾ ਕਰਾਵਾਂਗੇ। ਔਰ ਇਹ ਸਾਰਾ ਏਜੰਡਾ ਚੱਲ ਹੀ ਰਿਹਾ ਸੀ। ਹੁਣ ਕਿਉਂਕਿ ਗੁਜਰਾਤ ਦੇ ਵਿੱਚ ਜੇ ਪਿਟਡ ਅਗੇਂਸਟ ਇੱਕ ਪਾਸੇ ਤਾਂ RSS ਦੀ ਲਾਈਨ ਹੈ ਵੀ ਗੁਜਰਾਤ 'ਚ ਕਾਂਗਰਸ ਨੂੰ ਟੋਟਲੀ ਮਾਈਨਸ ਕਰਨਾ ਹੈ, ਤੇ ਜੇ ਉਹਦੀ ਥਾਂ ਲੈਣੀ ਹੈ ਕੇਜਰੀਵਾਲ ਨੇ ਵੋਟਾਂ ਉਹਨਾਂ ਦੀਆਂ ਕੱਟਣੀਆਂ ਨੇ, ਤੇ ਉਹਦੇ ਲਈ ਜ਼ਰੂਰੀ ਹੈ ਕਿ ਇਹ ਨਾ ਹੋਏ ਕਿ ਵੀ ਹਿੰਦੂਤਵਾ ਦਾ ਏਜੰਡਾ ਡਿਲੂਟ ਹੋਏ। ਹੁਣ ਕੇਜਰੀਵਾਲ ਕਿਸ ਹੱਦ ਤੱਕ ਆ ਗਿਆ ਉਹ ਅੱਜ ਸਾਰੇ ਨੈਸ਼ਨਲ ਮੀਡੀਆ 'ਚ ਔਰ ਸ਼ਾਇਦ ਕੁਝ ਇੰਟਰਨੈਸ਼ਨਲ ਮੀਡੀਆ 'ਚ ਵੀ ਆਉਣ ਵਾਲੇ ਦਿਨਾਂ 'ਚ ਉਹਦੀ ਚਰਚਾ ਹੋਏਗੀ। ਜਿਹੜੀ ਮੰਗ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ 2024 ਤੱਕ ਪਹੁੰਚਦੇ ਆ, RSS ਨੇ ਜਿਹੜਾ ਉਹ ਜਦੋਂ ਮੋਦੀ ਦੁਬਾਰਾ 2024  'ਚ ਆਉਂਦਾ ਔਰ ਇਹ ਭਾਰਤੀ ਸੰਵਿਧਾਨ ਵੀ ਬਦਲ ਜਾਏਗਾ, ਮਨੂ ਸਮ੍ਰਿਤੀ ਔਰ ਉਸ ਸਾਰੇ ਦੇ ਥੱਲੇ ਹਿੰਦੂ ਰਾਸ਼ਟਰ ਐਲਾਨਿਆ ਜਾਏਗਾ ਔਰ ਉਸ ਦੇ ਲਈ ਆਲਰੇਡੀ ਹਿੰਦੂ ਧਰਮ ਸੰਸਦ ਤੇ ਫਲਾਣੇ ਢਿਮਕੇ ਲਈ ਨਫ਼ਰਤ ਦੀ ਲਾਈਨ ਉਹਨਾਂ ਨੇ ਉਭਾਰੀ ਹੋਈ ਹੈ। ਪਰ ਇਹ ਤਾਂ ਜੰਪਿੰਗ ਦਾ ਗਨ ਵਾਂਗ ਅੱਜ ਕੇਜਰੀਵਾਲ ਨੇ ਜਿਹੜੀ ਮੰਗ ਰੱਖੀ ਔਰ ਕੀਤੀ ਵੀ ਮੋਦੀ ਤੋਂ, ਉਹਨੇ ਕਿਹਾ ਜੀ ਕਿ ਮੈਂ ਇਹ ਮੰਗ ਕਰਦਾ ਮੋਦੀ ਜੀ ਤੋਂ ਕਿ ਭਾਰਤੀ ਕਰੰਸੀ ਦੇ ਉੱਤੇ, ਕਰੰਸੀ ਨੋਟ ਨੇ ਉਹ ਕਿਸੇ ਵੀ ਰੁਪਈਏ ਤੋਂ ਲੈ ਕੇ ਜਿੰਨੇ ਵੀ ਹਜ਼ਾਰ ਦਾ, ਭਾਰਤੀ ਕਰੰਸੀ ਦੇ ਉੱਤੇ ਗਣੇਸ਼ ਜੀ ਤੇ ਲక్ష్ਮੀ ਮਾਤਾ ਉਹਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ। ਉਹਨੇ ਕਿਹਾ ਜੀ ਦੇਖੋ
ਅਸੀਂ ਚਾਹੁੰਦੇ ਹਾਂ ਵੀ ਹਰ ਬੰਦਾ ਜਿਹੜਾ ਹੈ ਉਹ ਗਰੀਬੀ ਚੋਂ ਨਿਕਲੇ ਤੇ ਬਾਕੀ ਯਤਨ ਤਾਂ ਚਲੋ ਆਪਣੀ ਥਾਂ ਤੇ ਨੇ। ਜੇ ਦੇਵੀਆਂ ਦੇਵਤਿਆਂ ਦੀ ਕਿਰਪਾ ਨਹੀਂ ਹੋਏਗੀ ਤੇ ਉਹ ਅਮੀਰ ਕਿਵੇਂ ਹੋਣਗੇ? ਸੋ ਗਣੇਸ਼ ਜੀ ਔਰ ਲక్ష్ਮੀ ਮਾਤਾ ਦੀਆਂ ਪਿਕਚਰਸ ਜਿਹੜੀਆਂ ਨੇ ਉਹ ਕਰੰਸੀ ਦੇ ਉੱਤੇ ਹੋਣ ਔਰ ਇਹਦੇ ਨਾਲ ਇਹ ਦੇਵਤੇ ਪ੍ਰਸੰਨ ਹੋਣਗੇ। ਹਾਲਾਂ ਇਸ ਦੇ ਉੱਤੇ ਹੁਣ ਤਨਜ਼ ਵੀ ਹੈ, ਸੋਸ਼ਲ ਮੀਡੀਆ ਤੇ ਵੀ ਹੈ ਕਿ ਭਾਈ ਇਹ ਜਦੋਂ ਲక్ష్ਮੀ ਤੇ ਗਣੇਸ਼ ਜੀ ਜੂਆ ਖੇਡਣ ਵਾਲਿਆਂ ਦੇ ਜਾਣਗੇ, ਕਰੰਸੀ ਨੋਟ ਸ਼ਰਾਬ ਖਰੀਦਣਗੇ, ਹੋਰ ਬਦਫੈਲੀਆਂ ਵਾਲੇ ਥਾਂ ਤੇ ਜਾਣਗੇ, ਫਿਰ ਮਾਰਕੀਟ ਆਈ ਉੱਥੇ ਤਾਂ ਮਾਤਾ ਨੇ ਔਰ ਦੂਜੇ ਨੇ ਜਿਹੜਾ ਉਹ ਤੁਹਾਨੂੰ ਸ਼ਰਾਬ ਦੇ ਦੇਣਾ। ਲੇਕਿਨ ਤੁਸੀਂ ਲੈਵਲ ਦੇਖੋ ਕਿ ਵੀ ਅਜੇ ਤੱਕ ਇਹ ਮੰਗ ਕੋਈ ਹਿੰਦੂਤਵੀ ਧਰਮ ਸੰਸਦ ਨੇ ਜਾਂ ਈਵਨ RSS ਨੇ, ਕਿਉਂਕਿ ਉਹ ਵਕਤ ਵੇਟ ਕਰ ਰਹੇ ਨੇ ਕਿ ਉਹਨਾਂ ਨੂੰ ਤਾਂ ਇਹ ਹੈ ਕਿ ਵੀ ਵਾਂਸ ਤੁਸੀਂ ਹਿੰਦੂ ਰਾਸ਼ਟਰ ਐਲਾਨ ਦਿੱਤਾ ਫਿਰ ਇਕੱਲੇ ਦੀ ਤਾਂ ਲੋੜ ਹੀ ਨਹੀਂ ਰਹਿਣੀ। ਨਹੀਂ, ਜਿਵੇਂ ਅੱਜ ਸਿੱਖਾਂ ਦਾ ਇੱਕ ਤਬਕਾ ਜਿਨ੍ਹਾਂ ਨੂੰ ਪੋਲੀਟੀਕਲ ਆਪਣਾ ਨਿਸ਼ਾਨਾ ਖਾਲਿਸਤਾਨ ਜਿਹੜਾ ਉਹ ਸਮਝ ਨਹੀਂ ਆਉਂਦਾ, ਪਤਾ ਨਹੀਂ ਜਾਂ ਸਮਝਣਾ ਨਹੀਂ ਚਾਹੁੰਦੇ, ਅਸੀਂ ਨਿੱਕੀਆਂ ਮੰਗਾਂ ਜੀ ਇਹ ਹੋ ਜਾਏ ਫਲਾਣੀ ਥਾਂ ਸਾਨੂੰ ਕਕਾਰਾਂ ਨਾਲ ਜਾਣ ਦੀ ਆਗਿਆ, ਸਾਡੇ ਬੱਚੇ ਜਾਂਦੇ ਐਗਜ਼ਾਮ 'ਚ ਘੋੜੇ ਨਾਲ ਲਵਾਏ ਜਾਣ, ਜਾਂ ਹੁਣ ਇਹ ਹੈ ਜੀ ਕਿ ਹਰਿਆਣਾ ਕਮੇਟੀ ਨਾ ਬਣੇ, ਸ਼੍ਰੋਮਣੀ ਕਮੇਟੀ ਕਮਜ਼ੋਰ, ਜਾਂ ਤੁਸੀਂ ਇਵੇਂ ਕਰ ਰਹੇ ਹੋ ਉਵੇਂ ਕਰ ਰਹੇ ਹੋ, ਔਰ ਜਾਂ ਜਿਵੇਂ ਕੁਛ ਦੀ ਇਹ ਸੀ ਕਿ ਜੀ ਇਹ ਸ਼ਰਾਬ ਦੇ ਠੇਕੇ ਅਸੀਂ ਬੰਦ ਕਰਵਾਈਏ ਔਰ ਦੂਜਾ ਕਰੀਏ। ਔਰ ਉਦੋਂ ਵੀ ਅਸੀਂ ਕਿਹਾ ਸੀ ਕਿ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਵਿਦ ਦਾ ਸਟ੍ਰੋਕ ਆਫ ਦਾ ਪੈਨ ਹਰ ਚੀਜ਼ ਬਦਲ ਜਾਂਦੀ ਹੈ। RSS ਤਾਂ ਉਸੇ ਲਾਈਨ ਤੇ ਚੱਲ ਰਿਹਾ, ਉਹਨਾਂ ਨੇ ਆਪਣੀ ਮਨੀ ਪਾਵਰ ਸਟਰੋਂਗ ਕੀਤੀ। ਜਿਵੇਂ ਜਿੰਨਾ ਪੈਸਾ ਇਸ ਵੇਲੇ BJP ਕੋਲ ਹੈ ਉਹ ਤਾਂ 50 ਕਰੋੜ ਸੁੱਟਦੇ ਨੇ ਇੱਕ ਨੂੰ ਖਰੀਦਣ ਦੇ ਲਈ। ਉਹਨਾਂ ਨੂੰ ਤਾਂ ਕੋਈ ਇਸੇ ਲਈ ਸਰਕਾਰ ਉਹ ਮਹਾਰਾਸ਼ਟਰ ਦੀ ਹੋਏ, ਕਰਨਾਟਕਾ ਦੀ ਹੋਏ, ਗੋਆ ਦੀ ਹੋਏ, ਉਹਨਾਂ ਨੂੰ ਪੜ੍ਹਦਿਆਂ ਟਾਈਮ ਨਹੀਂ ਲੱਗਦਾ। ਦੂਜਾ ਉਹਨਾਂ ਦਾ ਕੰਮ ਹੁੰਦਾ ਹੈ, ਉਹਨਾਂ ਨੇ ਹਰ ਸੀਟ ਦੇ ਸਰਵੇ ਔਰ ਉਹਦੇ ਮੁਤਾਬਕ ਕਿੰਨੀ ਵੋਟ ਹੈ, ਕੀ ਹੈ, ਕਿ ਚੋਣਾਂ ਕਿਵੇਂ ਜਿੱਤਣੀਆਂ ਨੇ, ਹਰ ਕਰਪਟ ਪ੍ਰੈਕਟਿਸ ਦੇ ਨਾਲ। ਜਿਹੜੇ ਥੋੜੇ ਬਹੁਤ ਸਾਲਮ ਇੰਟੈਗ੍ਰਿਟੀ ਵਾਲੇ ਨੇ ਉਹਨਾਂ ਨੂੰ ਚੁੱਪ ਕਿਵੇਂ ਰੱਖਣਾ, ਉਹਦੇ ਲਈ ਉਹਨਾਂ ਨੇ CBI, ED ਔਰ ਜਿਹੜਾ ਫਿਰ ਬਚ ਗਿਆ ਉਹਦੇ ਤੇ ਤੁਸੀਂ ਉਹ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੂੰ ਛੱਡ ਦਿਓ, ਉਹਨਾਂ ਨੂੰ ਅੰਦਰ ਡੱਕ ਦਿਓ। ਮੁਸਲਮਾਨਾਂ ਨੂੰ ਹੀ ਇੰਨੀ ਵਾਇਲੈਂਸ ਕਰਕੇ ਡਰਾ ਦਿਓ ਕਿ ਉਹ ਵੋਟ ਪਾਉਣ ਨਿਕਲੇ ਨਹੀਂ ਨਾ। ਤੇ ਵੈਸੇ ਵੀ BJP ਨੇ ਤਾਂ ਕਿਸੇ ਨੂੰ ਮੁਸਲਮਾਨ ਨੂੰ ਟਿਕਟ ਹੀ ਨਹੀਂ ਦਿੰਦੇ, ਨਾ MP ਲਈ ਨਾ MLA। ਉਹਨਾਂ ਨੇ ਤਾਂ ਗੱਲ ਹੀ ਮੁਕਾਤੀ ਕਿ ਜਿਹੜੇ 20 ਕਰੋੜ ਨੇ ਇਹ ਇਰਰੈਲੇਵੈਂਟ ਨੇ। ਅਜੇ ਜਦੋਂ ਇਹਨਾਂ ਦੀ ਹਿੰਦੂ ਰਾਸ਼ਟਰ ਬਣਾਤਾ ਫਿਰ ਤਾਂ ਵੋਟ ਦਾ ਹੱਕ ਵੀ ਲੈ ਲੈਣਗੇ, ਪਰ ਹਾਲ ਦੀ ਘੜੀ ਉਹਨਾਂ ਦੀ ਵੋਟ ਹੀ ਇਰਰੈਲੇਵੈਂਟ ਹੋ ਗਈ ਕਿਉਂਕਿ ਉਹਨਾਂ ਨੇ ਆਪਣਾ ਏਜੰਡਾ ਹਿੰਦੂਤਵਾ ਦਾ ਇਸ ਕਿਸਮ ਦਾ ਖੜਾ ਕਰ ਦਿੱਤਾ। ਹੁਣ ਇਸ ਸਭ ਦੇ ਚਲਦਿਆਂ ਜੰਪਿੰਗ ਦਾ ਗਨ ਔਰ ਜੰਪ ਦਾ ਗਨ ਇਹ ਹੈ ਕਿ ਕੇਜਰੀਵਾਲ ਕਿਸ ਹੱਦ ਤੱਕ ਚਲਾ ਗਿਆ। ਔਰ ਇਹ ਗੁਜਰਾਤ ਦੇ ਵਿੱਚ ਉਹਨੇ ਜਿਹੜਾ ਇਕੱਲਾ ਇਹੀ ਨਹੀਂ ਕਿਹਾ, ਉਹਦੀ ਮੈਂ ਸਟੇਟਮੈਂਟ ਕੋਟ ਅਨਕੋਟ BBC ਦੀ, ਉਹਨੇ ਕਿਹਾ ਜੀ ਮੈਂ ਇੱਕ ਧਾਰਮਿਕ ਆਦਮੀ ਹਾਂ, ਹਨੂਮਾਨ ਜੀ ਦਾ ਕੱਟੜ ਭਗਤ ਹੈ, ਹਨੂਮਾਨ ਜੀ ਦੀ ਮੇਰੇ ਤੇ ਬਹੁਤ ਵੱਡੀ ਕਿਰਪਾ ਹੈ ਔਰ ਮੈਨੂੰ ਹਨੂਮਾਨ ਜੀ ਨੇ ਇੱਕ ਖਾਸ ਮਿਸ਼ਨ ਦੇ ਲਈ ਪੈਦਾ ਕੀਤਾ ਹੈ। ਔਰ ਵੈਸੇ ਮੇਰਾ ਜਨਮ ਜਿਹੜਾ ਉਹ ਜਨਮ ਅਸ਼ਟਮੀ ਦੇ ਦਿਨ ਦਾ ਹੈ, ਜਿਸ ਦਿਨ ਕ੍ਰਿਸ਼ਨ ਜੀ ਪੈਦਾ ਹੋਏ, ਔਰ ਮੇਰੇ ਜਨਮ ਦਾ ਮਕਸਦ ਹੈ ਕਿ ਮੈਂ ਇਹ ਜਿਹੜਾ ਇਹ ਸਾਰੇ ਨੂੰ ਕਰਾਂ। ਫਿਰ ਉਹ ਇੱਥੇ ਨਹੀਂ ਰੁਕਦਾ, ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਲੋਕ ਗਾਂ ਨੂੰ ਆਪਣੀ ਮਾਤਾ ਮੰਨਦੇ ਹਾਂ। ਜੇ ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਹਰ ਗੁਜਰਾਤ ਸਟੇਟ ਦੀ ਗਾਂ ਮਾਤਾ ਦਾ ਪੂਰਾ ਧਿਆਨ ਰੱਖਿਆ ਜਾਏਗਾ। 40 ਰੁਪਏ ਪਰ ਗਾਂ ਹਰ ਇੱਕ ਨੂੰ ਰੱਖ ਰਖਾਵ ਦੇ ਲਈ ਦਿੱਤੇ ਜਾਣਗੇ ਤਾਂ ਕਿ ਗਾਂ ਮਾਤਾ ਜਿਹੜੀ ਹੈ ਉਸ ਦੀ ਸਾਂਭ ਸੰਭਾਲ ਹੋਏ। ਔਰ ਨਾਲ ਦੇ ਨਾਲ ਉਹ ਪੂਰਾ ਹਿੰਦੂਤਵੀ ਉਹਦਾ ਤਸਵੀਰਾਂ ਦਿਖਾ ਸਕਦੇ ਨੇ ਜੇ ਕਿ ਭਾਈ ਉਹ ਸੋਮਨਾਥ ਮੰਦਿਰ ਦੇ ਦਰਸ਼ਨਾਂ 'ਚੋਂ ਪਹੁੰਚਿਆ, ਦਵਾਰਕਾਧੀਸ਼ ਮੰਦਿਰ ਗਿਆ, ਸਵਾਮੀ ਨਾਰਾਇਣ ਮੰਦਿਰ ਗਿਆ, ਅਕਸ਼ਰਧਾਮ ਮੰਦਿਰ ਗਿਆ। ਔਰ ਇਹ ਸਾਰਿਆਂ ਦੇ ਨਾਲ ਉਸ ਨੇ ਖੁੱਲ੍ਹ ਕੇ ਇਹ ਲਾਈਨ ਦੇ ਦਿੱਤੀ। ਹੁਣ ਮੇਰਾ ਖਿਆਲ ਹੈ ਵੀ ਜਿਹੜੇ ਸਾਡੇ ਪੁਰਾਣੇ ਨਾਰਾਜ਼ ਭਾਈ ਭੈਣਾਂ ਨੇ ਕਿ ਜਿਨ੍ਹਾਂ ਨੂੰ ਲੱਗਦਾ ਸੀ ਕਿ ਅਸੀਂ ਕੇਜਰੀਵਾਲ ਨੂੰ ਕਿਉਂ ਹਿੰਦੂਤਵੀ ਕਹਿ ਰਹੇ ਹਾਂ, ਚਲੋ ਇਹਨਾਂ ਨਾਲੋਂ ਤਾਂ ਬਿਹਤਰ ਹੈ ਪੰਜਾਬ 'ਚ ਕੋਈ ਤਬਦੀਲੀ ਹੋ ਜਾਏ। ਹੁਣ ਮੇਰਾ ਖਿਆਲ ਹੈ ਵੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਕੇਜਰੀਵਾਲ ਕੌਣ ਸੀ, ਕੌਣ ਹੈ, ਔਰ ਅਲਟੀਮੇਟਲੀ ਕੇਜਰੀਵਾਲ ਦਾ ਪੋਲੀਟੀਕਲ ਏਜੰਡਾ ਤਾਂ ਈਵਨ RSS ਦੇ ਏਜੰਡੇ ਨੂੰ ਵੀ ਪਿੱਛੇ ਛੱਡਣ ਵਾਲਾ ਹੋ ਗਿਆ ਹਿੰਦੂਤਵਾ ਦੇ ਨਾਂ ਥੱਲੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84
TV ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਪਹਿਲੇ ਦਿਨ ਤੋਂ ਹੀ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਝੁਕਾਅ ਕਾਫੀ ਜਿਹੜਾ ਪ੍ਰੋ ਇੰਡੀਆ ਲਾਈਨ ਤਾਂ ਰਹੀ ਹੈ, ਪਰ ਸਾਨੂੰ ਇਹ ਸੀ ਵੀ ਕਿਉਂਕਿ ਜਿਹੜੀ ਐਕਸਟ੍ਰੀਮ ਹਿੰਦੂ RSS ਦਾ ਕਾਡਰ ਹੈ, ਜਿਨ੍ਹਾਂ ਦੀ ਹਿੰਦੂ ਫਾਊਂਡੇਸ਼ਨ ਇੱਥੇ, ਜਿਨ੍ਹਾਂ ਨੇ ਟਰੰਪ ਲਈ $2 ਮਿਲੀਅਨ ਨਿਊ ਜਰਸੀ 'ਚ ਰੇਜ਼ ਕੀਤਾ, ਜਾਂ ਰੌਡੀ ਮੋਡੀ ਜਿਹੜਾ ਹਿਊਸਟਨ ਦੇ ਵਿੱਚ ਇੰਡੀਅਨਸ ਨੇ ਆਰਗੇਨਾਈਜ਼ ਕੀਤਾ, ਬਹੁਤ ਵੱਡੀ ਗਿਣਤੀ 'ਚ ਇਹਨਾਂ ਨੇ ਪੈਸਾ ਲਾਇਆ ਔਰ ਟਰੰਪ ਵੀ ਉਹਦੇ 'ਚ ਆਇਆ ਔਰ ਬਾਂਹ ਚੁੱਕ ਕੇ ਅਬ ਕੀ ਵਾਰ ਟਰੰਪ ਸਰਕਾਰ, ਇਹ ਸਾਰੇ ਨਾਰੇ ਨੂਰੇ ਵੀ ਲਵਾਏ। ਸੋ ਸਾਨੂੰ ਇਹ ਸੀ ਕਿ ਵੀ ਜਿਵੇਂ ਹਿੰਦੂ ਤਵੀ ਤਬਕਾ ਉਹ ਜਦੋਂ ਦੇਖਦਾ ਹੈ ਵੀ ਕਿੱਥੇ ਕੀ ਬਦਲ ਰਿਹਾ, ਉਹੀ ਜਿਹੜੇ ਹਿੰਦੂ ਤਵੀ ਕਦੇ ਅਮਰੀਕਾ ਦੇ ਵਿੱਚ ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈ ਉਸ ਦੇ ਵਿੱਚ ਹੀ ਹੁੰਦੇ ਸੀ ਮੈਜੋਰਟੀ। ਇਹ ਸੁਣਿਆ ਜਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਵੀ ਇਹ ਰਿਪਬਲਿਕਨ ਵੀ ਹੋਣਗੇ। ਜਿਵੇਂ ਜੇ ਅਸੀਂ ਬ੍ਰਿਟਨ ਦੇ ਹਵਾਲੇ ਨਾਲ ਗੱਲ ਕਰੀਏ ਤੇ ਗੱਲ ਇਹ ਨਹੀਂ ਹੈ ਵੀ ਰਿਸ਼ੀ ਸੂਨਕ ਪ੍ਰਾਈਮ ਮਿਨਿਸਟਰ ਬਣ ਗਿਆ। ਬਹੁਤਿਆਂ ਨੂੰ ਲੱਗਦਾ ਹੈ ਵੀ ਉਹ ਕੰਜ਼ਰਵੇਟਿਵ ਪਾਰਟੀ ਜਾਂ ਟੋਰੀ ਪਾਰਟੀ ਜਿਨ੍ਹਾਂ ਦਾ ਬੇਸ ਹੀ ਰੇਸਿਜ਼ਮ ਦੇ ਉੱਤੇ ਖੜਾ ਹੈ, ਉੱਥੇ ਵੀ ਇੱਥੇ ਵੀ ਰਿਪਬਲਿਕਨਸ ਦਾ ਤਾਂ ਇਹੀ ਹਾਲ ਹੈ ਕਿ ਉਹਦੇ 'ਚ ਇੰਨੇ ਵੱਡੇ ਲੈਵਲ ਤੇ ਇੰਡੀਅਨ ਵੜ ਗਏ ਕਿ ਉਹਨਾਂ ਨੇ ਆਪਣੀ ਨਾ ਸਿਰਫ ਪ੍ਰੈਜ਼ੈਂਸ ਸ਼ੋ ਕੀਤੀ ਕਿ ਉਹ ਅਪ ਦਾ ਲੈਡਰ ਜਾ ਕੇ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਗਏ। ਸੋ ਉਹਦੇ ਤੋਂ ਬਹੁਤਿਆਂ ਨੂੰ ਇਹ ਕਨਫਿਊਜ਼ਨ ਹੁੰਦਾ ਹੈ ਕਿ ਵੀ ਇਹ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਹੈ, ਇੱਕ ਪਾਸੇ ਇਹ ਸਾਰੀ ਦੁਨੀਆ ਕੁਟੁੰਬ ਹੈ, ਪਰਿਵਾਰ ਹੈ, ਸਰਵੇ ਭਵੰਤੂ ਸੁਖਿਨੈ ਸਰਵੇ ਸੰਤੂ ਨਿਰਾਮਿਆ, ਇਹ ਨਾਰਾ ਦਿੰਦੇ ਨੇ ਸਾਰੇ ਸੁਖੀ ਹੋਣ, ਸਾਰੇ ਫਲਾਣਾ ਹੋਣ, ਔਰ ਹਮੇਸ਼ਾ ਕਹਿਣਗੇ ਅਸੀਂ ਵਰਲਡ ਪੀਸ, ਔਰ ਗਾਂਧੀ ਨੂੰ ਵੇਚਣਗੇ, ਬੁੱਧ ਨੂੰ ਵੇਚਣਗੇ। ਹਾਲਾਂ ਬੁੱਧ ਦਾ ਸੰਬੰਧ ਹੀ ਨੇਪਾਲ ਨਾਲ ਹੈ। ਨੇਪਾਲ ਨੇ ਪ੍ਰੋਟੈਸਟ ਵੀ ਕੀਤਾ ਸੀ ਪਿੱਛੇ ਆਫੀਸ਼ੀਅਲੀ ਕਿ ਉਹਨੂੰ ਆਪਣਾ ਨਾ ਕਲੇਮ ਕਰਿਆ ਕਰੋ, ਕਬਲ ਵਸਤੂ 'ਚ ਪੈਦਾ ਹੋਇਆ। ਲੇਕਿਨ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਵੇਂ, ਇੱਕ ਤਾਂ ਵਿਚਾਰਾ ਗਿਰਗਟ ਉਹ ਤਾਂ ਆਪਣੀ ਸਰਵਾਈਵਲ ਲਈ ਕਰਦਾ, ਇਹ ਤਾਂ ਗਿਰਗਟ ਕੀ, ਇਹਨਾਂ ਨੇ ਤਾਂ ਇਹਨਾਂ ਦੇ ਇੰਨੇ ਕੁ ਰੰਗ ਨੇ ਕਿ ਵੀ ਉਹ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਵੀ ਇਹ ਕਿੰਨੇ ਰੰਗ ਇੱਕੋ ਵੇਲੇ ਬਦਲਣ ਦੀ ਸਮਰੱਥਾ ਰੱਖਦੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਅਮਰੀਕਾ 'ਚ ਸਾਨੂੰ ਇਹ ਸੀ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਘੱਟੋ ਘੱਟ ਉਹ ਇੱਕ ਬੈਲੈਂਸ ਰੱਖਣਗੇ
ਅੱਛਾ ਇਹ ਨਹੀਂ ਹੈ ਕਿ ਵੀ ਇਹਨਾਂ ਦੀ ਧੜਾ-ਧੜ ਭਰਤੀ ਕਰਨਗੇ। ਜਿਵੇਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਅਸੀਂ ਦੇਖਿਆ ਕਿ ਭਾਈ ਕਾਫੀ ਜ਼ਿਆਦਾ ਘੁਸਪੈਠ ਮੋਦੀ ਦੇ ਨਾਲ, ਜਿਹੜਾ ਉਹਦਾ ਵੀ ਇਹ ਕਹਿਣਾ ਕਿ ਮੋਦੀ ਗ੍ਰੇਟ ਲੀਡਰ, ਆਈ ਲਾਈਕ ਹਿੰਦੂ, ਇਹ ਸਾਰਾ ਪਾਰਟ ਸੀ। ਔਰ ਉਹਦੇ ਥੱਲੇ ਸਭ ਤੋਂ ਵੱਡਾ ਕੰਮ ਜਿਹੜਾ ਉਹਨਾਂ ਨੇ ਹਿੰਦੂ ਤਵੀਆਂ ਨੇ ਕੀਤਾ, ਜਾਂ ਇਹਨਾਂ ਨੇ ਕਰਵਾਇਆ, ਜਾਂ ਉਹਨਾਂ ਨੇ ਕਰਵਾਇਆ ਤੇ ਇਹਨਾਂ ਨੇ ਜਿਹੜੀ ਆ ਉਸ ਦੀ ਪਰਮਿਸ਼ਨ ਦਿੱਤੀ, ਉਹ ਸੀ 5 ਅਗਸਤ 2019 ਨੂੰ, ਜਦੋਂ ਕਿ ਕਸ਼ਮੀਰ ਦਾ, ਜੰਮੂ ਕਸ਼ਮੀਰ ਦਾ ਆਈਨੀ ਸਟੇਟਸ ਖਤਮ ਕੀਤਾ ਗਿਆ, ਆਰਟੀਕਲ 3 ਸਪੈਸ਼ਲ ਸਟੇਟਸ, ਆਰਟੀਕਲ 370 35A। ਔਰ ਫਿਰ ਟਰੰਪ ਨੂੰ ਸੱਦ ਕੇ ਉੱਥੇ ਜਿਵੇਂ ਮੁਸਲਮਾਨਾਂ ਦਾ ਜਿਹੜਾ ਉਹ ਵਡਾਂਗਾ ਕੀਤਾ, ਦਿੱਲੀ 'ਚ ਡਿਨਰ ਕਰ ਰਹੇ ਸੀ ਔਰ ਦਿੱਲੀ ਦੀਆਂ ਗਲੀਆਂ ਬਾਜ਼ਾਰਾਂ 'ਚ ਮਸੀਤਾਂ ਦੇ ਉੱਤੇ ਉਹ ਝੰਡੇ ਲਾ ਰਹੇ ਸੀ ਭਗਵੇ, ਔਰ ਉਹਨਾਂ ਦਾ ਜਿਹੜਾ ਉਹਨਾਂ ਦੇ ਉੱਤੇ ਜ਼ੁਲਮ ਕਰ ਰਹੇ ਸੀ, ਔਰ ਬਿਲਕੁਲ ਕੋਈ ਲਫ਼ਜ਼ ਨਹੀਂ। ਜੋ ਕਸ਼ਮੀਰ 'ਚ ਕੀਤਾ ਉਹਦੇ ਬਾਰੇ ਕੋਈ ਲਫ਼ਜ਼ ਨਹੀਂ। ਪਰ ਅਨਫੋਰਚੂਨੇਟਲੀ ਜਿਹੜੀ ਇਹ ਗੱਲ, ਹਾਲਾਂਕਿ ਜਦੋਂ ਐਕੈਡੈਮਿਸ਼ੀਅਨਸ ਨੇ ਇੱਥੇ 20-25 ਯੂਨੀਵਰਸਿਟੀਆਂ ਦੇ ਇੱਕ ਟੂਗੈਦਰ 2-3 ਦਿਨ ਦੀ ਜਿਹੜੀ ਹੈ ਉਹ ਗੁਫ਼ਤਗੂ ਕੀਤੀ, ਆਪਸ 'ਚ ਗੋਸ਼ਟੀ ਕੀਤੀ, ਤਾਂ ਉਹਦੇ 'ਚ ਉਹਨਾਂ ਨੇ ਇਹ ਐਕਸਟ੍ਰੀਮ ਹਿੰਦੂਤਵਾਦੀ ਆਈਡੀਓਲੋਜੀ ਕਿਵੇਂ ਖਤਰਨਾਕ ਹੈ ਇਨਸਾਨੀਅਤ ਦੇ ਲਈ, ਕਿਵੇਂ ਇਸ ਦੇ ਵਿੱਚ ਨਾਜ਼ੀ ਆਈਡੀਓਲੋਜੀ ਦੇ ਸਾਰੇ ਬੀਜ ਮੌਜੂਦ ਨੇ, ਔਰ ਈਵਨ ਉਹਨਾਂ ਨੂੰ ਕਿਵੇਂ ਥ੍ਰੈਟਨ ਕੀਤਾ ਗਿਆ, ਕਿਸ ਅੰਦਾਜ਼ 'ਚ ਉਹਨਾਂ ਦੇ ਨਾਲ ਡੀਲ ਕੀਤਾ ਗਿਆ। ਔਰ ਇਸ ਸਭ ਦੇ ਚਲਦਿਆਂ ਈਵਨ ਨਿਊ ਜਰਸੀ ਦੇ ਸ਼ਹਿਰ ਦੀ ਪੈਰੇਡ ਦੇ ਮੌਕੇ ਦੇ ਉੱਤੇ, ਜਿੱਥੇ ਉਹਨਾਂ ਨੇ ਉਸ ਓਪਨ ਪੈਰੇਡ ਦੇ ਵਿੱਚ, ਜਿਹਦੇ 'ਚ ਮੇਅਰ ਵੀ ਸ਼ਾਮਲ ਹੋਇਆ, ਬੁਲਡੋਜ਼ਰ ਜਿਹੜਾ ਉਹ ਮਾਰਚ ਕਰਵਾਇਆ ਗਿਆ, ਜਿਸ ਬੁਲਡੋਜ਼ਰ ਦੇ ਉੱਤੇ ਇੱਕ ਪਾਸੇ ਮੋਦੀ ਦੀ ਫੋਟੋ, ਦੂਜੇ ਪਾਸੇ ਆਦਿੱਤਿਆਨਾਥ ਯੋਗੀ ਦੀ, ਕਿਉਂਕਿ ਉਹ ਪੀਰੀਅਡ ਸੀ ਕਿ ਲਗਾਤਾਰਤਾ ਨਾਲ ਜਿਹੜਾ ਉਹ ਬੁਲਡੋਜ਼ਰਾਂ ਦੇ ਨਾਲ ਮੁਸਲਮਾਨਾਂ ਦੇ ਘਰ ਯੂਪੀ 'ਚ ਢਾਏ ਗਏ ਸੀ, ਹੁਣ ਵੀ ਢਾਏ ਜਾ ਰਹੇ ਨੇ ਲਗਾਤਾਰਤਾ। ਹੁਣ ਹਰਿਆਣੇ 'ਚ ਵੀ ਉਹਨਾਂ ਨੇ ਇਸ ਨੂੰ ਇਸਤੇਮਾਲ ਕੀਤਾ। ਲੇਕਿਨ ਔਰ ਇਹਦਾ ਇੱਕ ਜ਼ਰੂਰ ਪਾਰਟ ਹੋਇਆ ਕਿ ਨਿਊ ਜਰਸੀ ਦੇ ਇੱਕ ਛੋਟੇ ਜਿਹੇ ਟਾਊਨ ਦੀ ਇੱਕ ਕੌਂਸਲ ਨੇ ਪਾਸ ਕੀਤਾ ਮਤਾ ਕਿ ਵੀ ਇਹ ਇਹਨਾਂ ਤੋਂ ਡਿਸਟੈਂਸ ਕਰੋ ਔਰ ਇਹਨਾਂ ਦੀ ਜਿਹੜੀ ਹੈ ਇਹਨਾਂ ਦੇ ਉੱਤੇ ਪਾਬੰਦੀ ਲਾਈ ਜਾਏ ਹਿੰਦੂਤਵੀ ਜਥੇਬੰਦੀਆਂ ਤੇ। ਉਸ ਦੇ ਉੱਤੇ ਕਿੰਨਾ ਰਿਐਕਟ ਕੀਤਾ ਗਿਆ, ਹਿੰਦੂ ਫਾਊਂਡੇਸ਼ਨ ਤੋਂ ਲੈ ਕੇ ਇੰਨੇ ਗਰੁੱਪ ਨੇ ਇਹਨਾਂ ਦੇ, ਹੁਣ ਕੋਈ RSS ਨਾਲ ਹੈ, ਕੋਈ ਕਿਸੇ ਨਾਲ ਹੈ, ਲੇਕਿਨ ਉਹ ਸਾਰੇ ਹੀ ਇੱਕ ਕਲਸਟਰ ਆਫ ਆਰਗੇਨਾਈਜੇਸ਼ਨਸ ਹੈ ਜਿਹੜਾ ਅਲਟੀਮੇਟਲੀ ਜਿਨ੍ਹਾਂ ਦੀ ਐਲੀਜੈਂਸ ਜਿਹੜੀ ਹੈ ਉਹ ਹਿੰਦੂ ਤਵੀਆਂ ਦੇ ਨਾਲ ਹੈ। ਔਰ ਹੁਣ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਇਹਦੇ ਬਾਵਜੂਦ ਇੱਕ ਸਟੇਜ ਤੇ 120+ ਜਿਹੜੇ ਆਫਿਸ ਬੇਅਰਰ ਨੇ ਅੱਡ-ਅੱਡ ਥਾਵਾਂ ਤੇ ਕੀ ਪੋਜੀਸ਼ਨਾਂ ਤੇ ਉਹ ਹਿੰਦੂ ਤਵੀ ਲਾਏ ਹੋਏ ਨੇ। ਔਰ ਕਮਲਾ ਹੈਰਿਸ ਉਸ ਬਾਰੇ ਤਾਂ ਉਹ ਤਾਂ ਅਜੇ ਉਹਦੇ ਕੋਲ ਤਾਂ ਪਾਵਰ ਨਹੀਂ, ਔਰ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਢੰਗ ਵੀ ਹੁੰਦਾ ਹੈ, ਵਾਈਸ ਪ੍ਰੈਜ਼ੀਡੈਂਟ ਇਹਦਾ ਸ਼ੈਡੋ ਕੰਮ ਕਰਦਾ, ਉਸ ਦਾ ਕੋਈ ਉਹਨੂੰ ਜਿਹੜਾ ਉਹ ਕੈਮਰਾ ਨਹੀਂ ਮਿਲਦਾ ਜਾਂ ਉਹਨੂੰ ਫੋਕਸ ਨਹੀਂ ਦਿੱਤਾ ਜਾਂਦਾ, ਉਹਦਾ ਰੋਲ ਹੀ ਜਿਹੜਾ ਉਹ ਸ਼ੈਡੋ ਰੋਲ ਹੁੰਦਾ ਹੈ। ਔਰ ਇਹ ਠੀਕ ਹੈ ਕਿ ਕੋਈ ਉਸ ਬਾਰੇ ਤਾਂ ਕੋਈ ਐਸੀ ਨੈਗੇਟਿਵਿਟੀ ਨਹੀਂ ਆਈ। ਉਸ ਤੋਂ ਪਹਿਲਾਂ ਇਹ ਤਾਂ ਰਿਹਾ ਕਿ ਉਹਨੇ ਰਾਦਰ ਜਦੋਂ ਕਸ਼ਮੀਰ ਦਾ ਮੁੱਦਾ ਆਇਆ ਜਾਂ ਦੂਸਰਾ ਹਿਊਮਨ ਰਾਈਟਸ ਦੇ ਮੁੱਦੇ ਤੇ ਉਹ ਗੱਲਬਾਤ ਕਰਦੀ ਰਹੀ ਹੈ। ਲੇਕਿਨ ਐਸਾ ਕੌਣ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿ ਇਸ ਲੈਵਲ ਤੇ ਜਿਹੜੀਆਂ ਇਹਨਾਂ ਦੀਆਂ ਇਹਨੂੰ ਹਾਇਰ ਪੋਜੀਸ਼ਨਸ, ਹਰ ਕੀ ਪੋਜੀਸ਼ਨ ਤੇ ਲਿਆ ਕੇ ਬਿਠਾ ਦਿੱਤਾ ਹੈ। ਔਰ ਇਹ ਜਿਹੜੀ ਖਬਰ ਅਮਰੀਕਨ ਕਹਾਣੀ ਦੇ ਨਾਂ ਥੱਲੇ ਜਿਹੜੀ ਪਬਲੀਕੇਸ਼ਨ ਹੈ, ਕਿਉਂਕਿ ਇਸ ਗੱਲ ਨੂੰ ਹੁਣ ਸਭ ਤੋਂ ਜ਼ਿਆਦਾ ਇੱਕ ਜਿਹੜੀ ਆਰਗੇਨਾਈਜੇਸ਼ਨ ਉਹ ਸੈਕੂਲਰ ਕਿਸਮ ਦੇ ਹਿੰਦੂਆਂ ਦੀ ਹੈ, ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ ਕਿ ਵੀ ਇਹ ਜਿਹੜਾ ਪਾਰਟ ਹੈ ਇਹ ਠੀਕ ਨਹੀਂ ਹੈ। ਔਰ ਇਹ ਖਬਰ है कि सिविल राइट्स एक्टिविस्ट से अपॉइंटमेंट ऑफ राइट विंग हिंदू अमेरिकन्स टू डिपार्टमेंट ऑफ होमलैंड सिक्योरिटी वुड इनक्रीज इस्लामोफोबिया रेसिज्म। हुण DHS जिहड़ा जिस नूं असीं होमलैंड सिक्योरिटी दे नाल कहंदे हैं डिपार्टमेंट ऑफ होमलैंड सिक्योरिटी, और हुण अगली डिस्कशन मैं इहनूं DHS ही कहांगा, उहदे च वड्डियां अपॉइंटमेंट्स जिहड़ियां ने उन्हां हिंदू तवीआं दीआं होईआं ने ਜਿਹੜੇ ਆਲਰੇਡੀ ਜਿਨ੍ਹਾਂ ਬਾਰੇ ਨੋਨ ਹੈ ਕਿ ਉਹਨਾਂ ਦੀ ਐਫੀਲੀਏਸ਼ਨ RSS, ਵਿਸ਼ਵ ਹਿੰਦੂ ਪਰਿਸ਼ਦ ਔਰ ਇਸ ਕਿਸਮ ਦੀਆਂ ਜਥੇਬੰਦੀਆਂ ਦੇ ਨਾਲ ਹੈ। ਔਰ ਇਹ ਖਬਰ ਦੀ ਬਿਗਨਿੰਗ ਹੀ ਹੈ ਕਿ ਇੰਡੀਅਨ ਅਮਰੀਕਨ ਹੁਣ ਇਹਦੇ 'ਚ ਕੋਈ ਸਿੱਖ ਜਥੇਬੰਦੀ ਨਹੀਂ ਹੈ, ਬਹੁਤੀਆਂ ਮੁਸਲਮਾਨ ਜਥੇਬੰਦੀਆਂ ਨੇ, ਇੰਡੀਅਨ ਬੇਸਡ ਮੁਸਲਮ, ਜਿਹੜੇ ਕੋਈ ਅੱਡ ਮੁਲਕ ਨਹੀਂ ਚਾਹੁੰਦੇ, ਉਹ ਤਾਂ ਬਾਰ-ਬਾਰ ਉੱਤੇ ਤਿਰੰਗਾ ਲੈ ਕੇ ਖਲੋਤੇ ਹੁੰਦੇ ਨੇ ਕਿ ਵੀ ਅਸੀਂ ਸਭ ਤੋਂ ਵੱਡੇ ਦੇਸ਼ ਭਗਤ ਹੈ। ਔਰ ਇੰਡੀਅਨ ਅਮਰੀਕਨ ਆਰਗੇਨਾਈਜੇਸ਼ਨਸ, ਐਕਟਿਵਿਸਟ ਐਂਡ ਐਕੈਡਮਿਸ਼ੀਅਨਸ
are raising concern at the appointment of 3 Indian Americans aligned with Hindutva, the Hindu nationalist ideology, to high profile jobs in US Department of Homeland Security. ਉਹ ਤਿੰਨ ਕੌਣ ਨੇ? The 3 tied to India's Hindu supremacist outfit RSS, which control India's federal government and persecute Muslims and Christians in that country. Their appointments raise fear that DHS will discriminate against Indian American Muslims, Christian and Dalits, the activists have. ਸਿੱਖ ਵਿੱਚੋਂ ਗਾਇਬ ਕੀਤਾ ਹੋਇਆ, ਚਲੋ ਚੰਗੀ ਗੱਲ ਹੈ, ਸਾਨੂੰ ਇਹਨਾਂ ਦੀ ਸਿੰਪੈਥੀ ਦੀ ਲੋੜ ਵੀ ਨਹੀਂ ਹੈ। ਪਰ ਉਹ ਜਿਹੜੇ 3 ਵਿੱਚ ਲਿਆਂਦੇ ਨੇ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਡਿਪਾਰਟਮੈਂਟ ਉਹ DHS ਹੈ, ਇਹ ਇਹਦੇ 'ਚ ਇਸ ਲੈਵਲ ਦੇ ਬੰਦੇ ਬੈਠੇ ਤਾਂ ਡਿਸਕ੍ਰਿਮੀਨੇਟ ਕਰਨਗੇ ਦਲਿਤਾਂ ਨਾਲ ਵੀ, ਮੁਸਲਮਾਨਾਂ ਨਾਲ ਵੀ, ਕ੍ਰਿਸਚਨਸ ਨਾਲ ਵੀ। ਔਰ ਉਹ ਹੁਣ 3 ਕੌਣ ਨੇ? Earlier this month, the DHS named Chandru Acharya, a leader of US non-profit Hindu Swayam Sevak Sangh. ਅਮਰੀਕਾ 'ਚ ਉਹਨਾਂ ਨੇ ਦੇਖਦੇ ਆ ਵੀ RSS ਦਾ ਪਤਾ ਹੈ, ਉਹਨਾਂ ਨੇ HSS ਕਰਤਾ ਕਿ ਹਿੰਦੂ ਸਵੈਮ ਸੇਵਕ ਸੰਘ, ਟੂ ਇਟਸ ਫੇਥ ਬੇਸਡ ਸਿਕਿਉਰਿਟੀ ਐਡਵਾਈਜ਼ਰੀ ਕੌਂਸਲ, ਇਸ ਨੂੰ ਬਣਾਤਾ ਸਿਕਿਉਰਿਟੀ ਐਡਵਾਈਜ਼ਰ। 2 months ago, DHS appointed Amir Jani, who has RSS ties, as its acting White House liaison. ਹੁਣ White House ਦਾ liaison ਕਿਉਂ ਬਣਾਇਆ ਹੀ ਉਹ ਜਿਹੜਾ ਸਿੱਧਾ RSS ਦਾ ਬੰਦਾ ਹੈ। In March, DHS named Sonal Shah, also connected with RSS, to an advisory council. In May, Shah was also named Chief Commissioner of White House Advisory Commission on Asian Americans, Native Hawaiians and Pacific Islanders. ਉਹ ਕੱਲਾ ਨਹੀਂ ਹੈ ਕਿ ਵੀ ਉਹ ਇੰਡੀਅਨਸ ਦੇ ਰਿਪਰੈਜ਼ੈਂਟੇਟਿਵ ਬਣੇ ਹੋਏ ਨੇ, ਉਹ ਏਸ਼ੀਅਨ ਅਮਰੀਕਨਸ ਦੇ ਵੀ ਨੁਮਾਇੰਦਗੀ, ਨੇਟਿਵ ਹਵਾਈਅਨਸ ਦੀ ਵੀ ਔਰ ਪੈਸੀਫਿਕ ਆਈਲੈਂਡਰਸ ਵੀ। ਹੁਣ ਇਸ ਦੇ ਉੱਤੇ ਔਰ ਇਹ ਗਰੁੱਪ ਹੈ ਹਿੰਦੂਜ਼ ਫॉर ਹਿਊਮਨ ਰਾਈਟਸ, ਜਿਹੜੇ ਪ੍ਰੋਟੈਸਟ ਕਰ ਰਹੇ ਨੇ, ਐਪਰੀਸ਼ੀਏਬਲ ਹੈ। ਉਹਨਾਂ ਨੇ ਇਹ ਕਿਹਾ ਦਾ ਅਪਾਇੰਟਮੈਂਟ ਆਫ ਆਚਾਰੀਆ ਜੈਨ ਐਂਡ ਸ਼ਾਹ ਟੂ ਇੰਪੋਰਟੈਂਟ DHS ਪੋਜੀਸ਼ਨਸ ਇਜ਼ ਐਕਸਟ੍ਰੀਮਲੀ ਕੰਸਰਨਿੰਗ ਐਜ਼ ਹਿੰਦੂਤਵਾ ਇਜ਼ ਇੰਟ੍ਰਿੰਸਿਕਲੀ ਇਸਲਾਮੋਫੋਬਿਕ, ਕਿ ਇਹ ਤਾਂ ਇਹਨਾਂ ਦੇ ਵਿੱਚ ਵੜਿਆ ਹੋਇਆ ਇਸਲਾਮੋਫੋਬੀਆ, ਇਹਨਾਂ ਨੂੰ ਇੱਥੇ ਲਿਆਣਾ। ਔਰ ਉਹਨਾਂ ਨੇ ਕਿਹਾ ਕਿ ਵੀ ਪਹਿਲਾਂ DHS ਵੱਲੋਂ ਖੁਦ ਮੁਸਲਮਾਨਾਂ ਦੇ ਨਾਲ ਜਿਵੇਂ ਸਰਵੇਲੈਂਸ ਆਫ ਮੌਸਕਸ ਇੱਕ ਸਟੇਜ ਸੀ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇੱਥੇ ਜਿੰਨੀਆਂ ਅਮਰੀਕਾ 'ਚ ਮਸੀਤਾਂ ਨੇ ਉਹਨਾਂ 'ਚ ਉਹਨਾਂ ਦੇ FBI ਦੇ ਔਰ ਦੂਜੇ ਬੰਦੇ ਬੈਠੇ ਹੁੰਦੇ ਸੀ, ਉਹਨਾਂ ਦੀ ਸਰਵੇਲੈਂਸ ਸੀ। ਔਰ ਉਹਨਾਂ ਨੇ ਕਿਹਾ ਵੀ ਰਿਕਰੂਟਿੰਗ ਹਿੰਦੂ ਨੈਸ਼ਨਲਿਸਟ ਵਿਲ ਇਨਕਰੀਜ਼ ਐਂਡ ਐਂਪਲੀਫਾਈ ਇਸਲਾਮੋਫੋਬੀਆ, ਰੇਸਿਜ਼ਮ ਐਂਡ ਐਂਟੀ ਇਮੀਗ੍ਰੈਂਟ ਪੋਜੀਸ਼ਨਸ ਐਟ ਦ DHS, ਕਿ ਵੀ ਇਹ ਰੇਸਿਜ਼ਮ ਵੀ ਪੈਦਾ ਕਰਨਗੇ, ਇਸਲਾਮੋਫੋਬੀਆ ਵੀ ਕਰਨਗੇ ਔਰ ਇਮੀਗ੍ਰੇਸ਼ਨ ਰਿਲੇਟਡ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਵੀ ਜਿਹੜਾ ਇਹ ਐਨਕਰੇਜ ਕਰਨਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਅਲਾਉਇੰਗ ਐਡਹਰੈਂਟਸ ਆਫ ਹਿੰਦੂਤਵਾ ਟੂ ਰਿਪਰੈਜ਼ੈਂਟ ਆਲ ਹਿੰਦੂਇਜ਼ਮ ਇਜ਼ ਲਾਈਕ ਅਲਾਉਇੰਗ ਇਹ ਮਿਲੀਟੈਂਟ ਵਾਈਟ ਕ੍ਰਿਸਚਨ ਨੈਸ਼ਨਲਿਸਟ ਗਰੁੱਪ ਟੂ ਸਪੀਕ ਫॉर ਆਲ ਕ੍ਰਿਸਚਨ। ਉਹਨਾਂ ਨੂੰ ਸਮਝਾ ਰਹੇ ਨੇ ਵੀ ਤੁਹਾਡੀਆਂ ਨਜ਼ਰਾਂ 'ਚ ਸ਼ਾਇਦ ਹਿੰਦੂ ਧਰਮ ਔਰ ਹਿੰਦੂਤਵਾ ਇੱਕੋ ਹੀ ਚੀਜ਼ ਹੋਏ, ਪਰ ਜੇ ਕ੍ਰਿਸਚਨਸ ਦੀ ਨੁਮਾਇੰਦਗੀ ਕਰਨ ਦੇ ਲਈ ਕੱਲ੍ਹ ਨੂੰ ਕਿਸੇ ਮਿਲੀਟੈਂਟ ਵਾਈਟ ਕ੍ਰਿਸਚਨ ਨੂੰ ਲਿਆ ਜਾਏ, ਰੇਸਿਜ਼ਮ ਸੁਪਰਮੈਸਿਸਟ ਨੂੰ, ਕਿ ਜੀ ਇਹ ਕ੍ਰਿਸਚੀਅਨਿਟੀ ਦੀ ਅਗਵਾਈ ਕਰਦਾ, ਇਵੇਂ ਹੀ ਕਿਸੇ ਹਿੰਦੂ ਤਵੀ ਨੂੰ ਹਿੰਦੂਆਂ ਦੇ ਨੁਮਾਇੰਦੇ ਦੇ ਤੌਰ 'ਤੇ DHS 'ਚ ਜਾਂ ਵਾਈਟ ਹਾਊਸ ਦੀ ਐਡਵਾਈਜ਼ਰੀ 'ਚ ਜਾਂ ਐਜ਼ ਏ ਲਿਆਜ਼ਨ ਜਾਂ ਐਜ਼ ਏ ਇੰਟਰਫੇਥ ਪ੍ਰੇਅਰ ਉਹਦੇ 'ਚ ਵੀ ਵੜੇ ਹੋਏ ਨੇ। ਔਰ ਇਹ ਸਾਰੇ ਦੇ ਉੱਤੇ ਜਿਹੜੀ ਅੱਗੇ ਉਹਨਾਂ ਦੀ ਡੀਟੇਲ ਹੈ। ਔਰ ਉਹਨਾਂ ਨੇ ਹਿੰਦੂ ਇਸ ਗਰੁੱਪ ਨੇ, ਹਿੰਦੂ ਹਿਊਮਨ ਰਾਈਟਸ ਨੇ ਇਹ ਕਿਹਾ ਕਿ ਈਵਨ ਜਿਹੜੀ CIA ਦੀ ਰਿਪੋਰਟ ਹੈ ਉਹਦੇ 'ਚ ਵੀ ਉਹਨਾਂ ਨੇ ਵੰਸ ਕਰੈਕਟਰਾਈਜ਼ਡ ਇੰਡੀਆਜ਼ ਵਿਸ਼ਵ ਹਿੰਦੂ ਪਰਿਸ਼ਦ ਐਜ਼ ਏ ਰਿਲੀਜੀਅਸ ਮਿਲੀਟੈਂਟ ਆਰਗੇਨਾਈਜੇਸ਼ਨ, ਕਿ ਵੀ ਤੁਸੀਂ ਆਪਣੀਆਂ ਹੀ CIA ਦੀਆਂ ਰਿਪੋਰਟਾਂ ਕੱਢ ਲਓ ਕਿ ਵਿਸ਼ਵ ਹਿੰਦੂ ਪਰਿਸ਼ਦ ਨੂੰ ਉਹਨਾਂ ਨੇ ਕੀ ਕਿਹਾ। ਔਰ ਫਿਰ ਉਹਨਾਂ ਨੇ ਆ ਜਿਹੜੇ ਤਿੰਨੋਂ ਹੀ ਕੈਂਡੀਡੇਟ ਨੇ ਉਹਨਾਂ ਦੀ ਬੈਕਗਰਾਊਂਡ ਦਿੱਤੀ ਹੈ ਕਿ ਕਿਵੇਂ ਜਿਹੜਾ ਸ਼ਾਹ ਅਪਾਇੰਟ ਕੀਤਾ ਹੈ, ਉਹ ਜਿਹੜੀ BJP ਦੀ ਓਵਰਸੀਜ਼ ਫਰੈਂਡਸ ਆਫ BJP ਜਥੇਬੰਦੀ ਹੈ ਉਸ ਦਾ, ਇਸ ਦਾ ਪਿਓ ਉਹਦਾ ਪ੍ਰੈਜ਼ੀਡੈਂਟ ਸੀ। ਔਰ ਇਸੇ ਤਰ੍ਹਾਂ ਜਿਹੜਾ ਦੂਸਰਿਆਂ ਦੇ ਬਾਰੇ ਵੀ ਜਿਹੜੀ ਹੈ ਉਹ ਡੀਟੇਲ ਦੇ ਕੇ ਉਹਨਾਂ ਨੇ ਕਿਹਾ ਕਿ these appointments will make many of us in the US vulnerable as we work to expose Hindutva in the US and protect the vulnerable Indian American community such as Muslims, Dalits and Christians। ਉਹਨਾਂ ਨੇ ਕਿਹਾ ਜੀ ਕੱਲਾ ਇਹੀ ਨਹੀਂ ਕਿ ਇਹ ਇਸਲਾਮੋਫੋਬੀਆ ਜਾਂ ਰੇਸਿਜ਼ਮ ਜਾਂ ਐਂਟੀ ਇਮੀਗ੍ਰੈਂਟ ਮਾਹੌਲ ਬਣਾਉਣਗੇ,
ਅਸੀਂ ਜਿਹੜੇ ਲੋਕ ਇਸ ਮੁਲਕ 'ਚ ਬਹਿ ਕੇ ਇਹਨਾਂ ਦੀਆਂ ਜਿਹੜੀਆਂ ਰੇਸਿਸਟ ਔਰ ਨਫ਼ਰਤੀ ਨੀਤੀਆਂ ਨੇ ਉਹਨਾਂ ਨੂੰ ਐਕਸਪੋਜ਼ ਕਰਦੇ ਹਾਂ, ਸਾਡੀ ਸਿਕਿਉਰਿਟੀ ਨੂੰ ਵੀ ਤੁਸੀਂ ਐਂਡੇਂਜਰ ਕਰ ਰਹੇ ਹੋ। ਸੋ ਅੱਗੇ ਡੀਟੇਲ 'ਚ ਕਾਫੀ ਲੰਬੀ ਚੌੜੀ ਖਬਰ ਹੈ, ਪਰ ਮੈਂ ਤਾਰੀਫ ਕਰਦਾ ਇਹ ਜਿਹੜੇ ਹਿੰਦੂਜ਼ ਫॉर ਹਿਊਮਨ ਰਾਈਟਸ ਗਰੁੱਪ ਔਰ ਦੂਸਰੇ ਜਿਹੜੇ ਨੇ ਜਿਨ੍ਹਾਂ ਨੇ ਇਸ ਸਾਰੇ ਇਸ਼ੂ ਨੂੰ ਚੁੱਕਿਆ। ਔਰ ਇਹ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਕਿਸ ਹੱਦ ਤੱਕ ਇਨਫਿਲਟ੍ਰੇਸ਼ਨ, ਔਰ ਇਨਫਿਲਟ੍ਰੇਸ਼ਨ ਤਾਂ ਪਹਿਲਾਂ ਵੀ ਨਜ਼ਰ ਆ ਰਹੀ ਸੀ, ਜਿਵੇਂ ਅਸੀਂ ਦੇਖਿਆ ਕਿ ਵੀ ਹਡਸਨ ਇੰਸਟੀਚਿਊਟ ਇਹਨਾਂ ਦਾ ਜਿਹੜੀ ਥਿੰਕ ਟੈਂਕ ਹੈ ਉਹਦੇ 'ਚ ਆ ਕੇ ਪ੍ਰੀਤੀ ਪਟੇਲ ਆਪਣੀ ਪ੍ਰੈਜੈਂਟੇਸ਼ਨ ਦੇ ਰਹੀ ਹੈ ਔਰ ਖਾਲਿਸਤਾਨੀਆਂ ਨੂੰ ਇਸਲਾਮਿਕ ਜਿਹਾਦਿਸਟ ਦੱਸ ਕੇ ਉਸ ਖਤਰੇ ਨੂੰ ਦੱਸ ਰਹੀ ਹੈ। ਔਰ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਉਹਨੂੰ ਚੈਲੰਜ ਕੀਤਾ ਜਾਂਦਾ ਹੈ, ਅੱਜ ਤੱਕ ਵੀ, ਹੁਣ ਤਾਂ ਸਰਕਾਰਾਂ ਵੀ ਬਦਲ ਗਈਆਂ, ਉਹਦੇ ਵੱਲੋਂ ਕੋਈ ਜਵਾਬ ਨਹੀਂ ਆਇਆ। ਸੋ ਇਹਨਾਂ ਨੇ RSS ਨੇ ਹਰ ਥਾਂ ਆਪਣੇ ਇਸ ਕਿਸਮ ਦੇ ਬੰਦੇ ਫਿੱਟ ਕੀਤੇ ਹੋਏ ਨੇ। ਔਰ ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਪੀਰੀਅਡ ਜੋ ਅਸੀਂ ਦੇਖ ਰਹੇ ਹਾਂ ਕਿ ਜੇ ਰਿਸ਼ੀ ਸੁਨਕ ਉਸ ਦੇ ਨਾਲ ਕਿਸ ਕਿਸਮ ਦੀ ਟੀਮ, ਹਾਲ ਦੀ ਘੜੀ ਤਾਂ ਉਹ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ ਵਾਂਗ ਜਿਹੜਾ ਫੋਰਨ ਸੈਕਟਰੀ ਸੀ ਉਹੀ ਰਹਿਣ ਦਿੱਤਾ ਹੈ, ਡਿਫੈਂਸ ਸੈਕਟਰੀ ਵੀ ਉਹੀ ਰਹਿਣ ਦਿੱਤਾ ਹੈ, ਹੋਮ ਮਿਨਿਸਟਰੀ ਜਿਹੜੀ ਇੰਡੀਅਨ ਮੂਲ ਦੀ ਗਈ ਸੀ ਰਿਜ਼ਾਈਨ ਕਰਕੇ, ਉਹਦਾ ਪੁਰਾਣੀ 45 ਦਿਨ ਜਿਹੜੀ ਰਹੀ ਪ੍ਰਾਈਮ ਮਿਨਿਸਟਰ ਲੀਸਾ ਟਰਸ ਸ਼ਾਇਦ, ਉਹਨੂੰ ਵਾਪਸ ਰੱਖ ਲਿਆ। ਸੋ ਉੱਥੇ ਤਾਂ ਨਹੀਂ ਹੈ ਕਿ ਕੋਈ, ਕਿਉਂਕਿ ਇਲੈਕਸ਼ਨਾਂ ਵੀ 8-9 ਮਹੀਨੇ ਨੂੰ ਹੋ ਜਾਣੀਆਂ ਨੇ, ਪਰ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਇਸ ਲੈਵਲ ਤੇ ਇਹਨਾਂ ਦੇ ਇਨਫਿਲਟ੍ਰੇਸ਼ਨ ਉਹ ਅਮਰੀਕਨ ਮਾਡਲ ਨੂੰ ਵੀ, ਜਿਹੜਾ ਅਮਰੀਕਨ ਮਾਡਲ ਫਸਟ ਅਮੈਂਡਮੈਂਟ ਦੇ ਥੱਲੇ ਆਜ਼ਾਦੀ ਦੀ ਗੱਲ ਕਰਦਾ ਹੈ, ਔਰ ਅਨਫੋਰਚੂਨੇਟਲੀ ਜਿੱਥੇ ਆਲਰੇਡੀ ਪਿਛਲੇ ਐਡਮਿਨਿਸਟ੍ਰੇਸ਼ਨ ਦੀ ਬਦੌਲਤ ਨਫ਼ਰਤ ਹੈ, ਰੇਸਿਜ਼ਮ ਹੈ, ਸੋਸਾਇਟੀ ਡਿਵਾਈਡਡ ਹੈ, ਇਹ ਹਿੰਦੂਤਵਾਦੀ ਆਈਡੀਓਲੋਜੀ ਵਾਲੇ ਐਕਸਟ੍ਰੀਮਿਸਟ ਦਾ ਇੱਥੋਂ ਦੇ ਰੇਸਿਸਟ ਵਾਈਟ ਸੁਪਰੈਮਿਸਟ ਨਾਲ ਅਲਾਇੰਸ, ਔਰ ਉਸ ਦੇ ਨਾਲ ਫਿਰ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਵੜ ਜਾਣਾ, ਜਿਹੜਾ ਬਾਹਰੀ ਤੌਰ ਤੇ ਤਾਂ ਅਪੋਜ਼ ਕਰਦੇ ਨੇ ਵੀ ਅਸੀਂ ਇਹ ਜਿਹੜਾ ਰੇਸਿਜ਼ਮ ਹੈ ਜਾਂ ਦੂਜਾ ਹੁਣ ਰਿਸ਼ੀ ਸੁਨਕ ਤੇ ਬਣਨ ਤੋਂ ਬਾਅਦ ਪਹਿਲੀਆਂ ਵਧਾਈਆਂ ਜੋ ਬਾਈਡਨ ਨੇ ਵਧਾਈ ਦਿੱਤੀ। ਇਹ ਵੱਖਰੀ ਗੱਲ ਹੈ ਕਿ ਰਿਸ਼ੀ ਨੂੰ ਉਹਨੇ ਰਸ਼ੀਦ ਹੀ ਕਿਹਾ, ਪੜ੍ਹਿਆ ਉਹਨੂੰ ਕਿ ਰਸ਼ੀਦ ਸੁਨਾਕ ਰਾਸ਼ੀਦ, ਮੈਂ ਕਿਹਾ ਉਹਦਿਆਂ ਨੂੰ ਇਹ ਲੱਗਦਾ ਹੋਣਾ ਵੀ ਇਹ ਮੁਸਲਮਾਨ ਬਣ ਗਿਆ UK, ਲੇਕਿਨ ਮਤਲਬ ਉਹ ਤਾਂ ਆਪਣੇ ਵੱਲੋਂ ਦੱਸ ਰਿਹਾ ਕਿ ਵੀ ਜੀ ਦੇਖੋ ਅਸੀਂ ਜਿਹੜਾ ਮਲਟੀਕਲਚਰਲਿਜ਼ਮ ਔਰ ਇਹ ਸਾਰੇ ਰੇਸਿਜ਼ਮ ਤੋਂ ਬਾਹਰ ਕਰਦੇ ਹਾਂ, ਪਰ ਤੁਹਾਡੇ ਨੱਕ ਥੱਲੇ ਤਾਂ ਤੁਸੀਂ ਆਪਣੇ ਇਹ ਰੇਸਿਸਟ ਵਾਈਟ ਹਿੰਦੂ ਸੁਪਰੈਮੈਸਿਸਟ ਔਰ ਇਹਨਾਂ ਦਾ ਇੱਕ ਕੰਬੀਨੇਸ਼ਨ ਖੜਾ ਕਰ ਰਹੇ ਹੋ। ਔਰ ਇਸ ਦੇ ਉੱਤੇ ਬਾਕੀਆਂ ਨੂੰ ਵੀ ਘੱਟੋ ਘੱਟ ਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ 2-4 ਚਿੱਠੀਆਂ ਚਲੀਆਂ ਜਾਂਦੀਆਂ ਨੇ, ਕੋਈ ਹੋਰ ਰਿਪਰੈਜ਼ੈਂਟੇਸ਼ਨ ਹੁੰਦੀ ਹੈ, ਘੱਟੋ ਘੱਟ ਅਗਲਾ ਅਪਾਇੰਟ ਕਰਨ ਤੋਂ ਪਹਿਲਾਂ 10 ਵਾਰ ਸੋਚਣਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਯੂਕਰੇਨ ਤੇ ਰੂਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਉੱਥੇ ਦੇ ਕਿੱਦਾਂ ਦੇ ਹਾਲਾਤ ਨੇ, ਔਰ ਇਹ ਦੋਨੋਂ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਉਹ ਇੱਕ ਦੂਸਰੇ ਦੇ ਲਈ
ਡਰਟੀ ਜਿਹੜੇ ਬੌਮ ਹੈ ਉਹ ਇਸਤੇਮਾਲ ਕਰਨ ਦੀ ਤਿਆਰੀ ਕਰ ਰਹੇ ਨੇ ਔਰ ਇਹ ਡਰਟੀ ਬੌਮ ਕੀ ਹੈ ਔਰ ਐਲੀਗੇਸ਼ਨਸ ਦਾ ਮਤਲਬ ਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂ ਪਿਛਲੇ ਦਿਨਾਂ 'ਚ 2-3 ਦਿਨ ਪਹਿਲਾਂ ਇੱਕ ਚੰਗੀ ਖਬਰ ਸੀ ਕਿ ਅਮਰੀਕਾ ਸਿੱਧੇ ਤੌਰ ਤੇ ਰਸ਼ੀਅਨ ਹਕੂਮਤ ਦੇ ਨਾਲ ਸ਼ਾਇਦ ਇਹਨਾਂ ਦੇ ਡਿਫੈਂਸ ਸੈਕਟਰੀ ਔਰ ਉਹਨਾਂ ਦੇ ਸੈਕਟਰੀ ਡਿਫੈਂਸ ਉਹਨਾਂ ਦੀ 1-to-1 ਗੱਲਬਾਤ ਵੀ ਹੋਈ, ਕਿਉਂਕਿ ਹੁਣ ਜਿਸ ਲੈਵਲ ਦੇ ਉੱਤੇ ਇਹ ਲੜਾਈ ਜਾ ਰਹੀ ਹੈ ਔਰ ਉਸ 'ਤੇ ਬਹੁਤਿਆਂ ਦਾ ਜਿਹੜੇ ਇਹਨਾਂ ਦੇ ਇਨਸਾਈਡਰ ਜਾਂ ਇਹਨਾਂ ਦੇ ਵੱਡੇ ਥਿੰਕ ਟੈਂਕ ਨੇ ਉਹਨਾਂ ਦਾ ਹੈ ਕਿ ਭਾਈ ਸਿੱਧਾ ਰਸ਼ੀਆ ਦੇ ਨਾਲ ਕਮਿਊਨੀਕੇਸ਼ਨ ਖੋਲ੍ਹੋ ਔਰ ਜੋ ਵੀ ਹੈ ਲੈ ਦੇ ਕਰਕੇ ਕਿਤੇ ਨਾ ਕਿਤੇ ਇਸ ਨੂੰ ਜਿਹੜਾ ਹੈ ਉਹ ਜਿਹਨੂੰ ਕਹਿੰਦੇ ਨੇ ਕਿ ਡਾਈ ਡਾਊਨ ਕਰਵਾਇਆ ਜਾਏ, ਜਿਹੜਾ ਟੈਨਸ਼ਨ ਵਾਲਾ ਮਾਹੌਲ ਹੈ। ਪਰ ਜ਼ਾਹਿਰ ਹੈ ਕਿ ਕਈ ਵਾਰ ਜਦੋਂ ਤੁਸੀਂ ਗੱਲਬਾਤ ਦੀ ਟੇਬਲ ਤੇ ਵੀ ਆ ਰਹੇ ਹੁੰਦੇ ਹੋ, ਗੱਲਬਾਤ 'ਚ ਤੁਹਾਡੀ ਕਾਮਯਾਬੀ ਇਸ ਗੱਲ ਤੇ ਵੀ ਡਿਪੈਂਡ ਕਰਦੀ ਹੈ ਕਿ ਤੁਸੀਂ ਕੀ ਹਾਸਲ ਕਰਨਾ ਹੈ, ਕਿ ਤੁਸੀਂ ਕਿੰਨਾ ਪ੍ਰੈਸ਼ਰ ਬਿਲਡ ਕਰਦੇ ਹੋ। ਔਰ ਇਸ ਸਾਰੇ ਦੇ ਚਲਦਿਆਂ ਜਿਹੜੀਆਂ ਖਬਰਾਂ ਪਿਛਲੇ 2-3 ਦਿਨਾਂ 'ਚ ਬਿਲਡ ਹੋਈਆਂ ਉਹਨਾਂ 'ਚ ਇੱਕ ਤਾਂ ਜ਼ਾਹਿਰਾ ਤੌਰ ਤੇ ਹੀ ਹੈ Putin monitors practice launches of ballistic cruise missiles by Russia's nuclear forces amid heightened tensions with West। ਕਿ ਇਹ ਹੁਣ ਪੁਤਨ ਨੇ ਜਿਹੜਾ ਉਹ ਸਾਰੀਆਂ ਬੈਲਿਸਟਿਕ ਜਾਂ ਕਰੂਜ਼ ਮਿਸਲਸ ਜਿਹੜੀਆਂ ਨੇ ਜਿਨ੍ਹਾਂ ਤੇ ਨਿਊਕਲੀਅਰ ਹੈਡ ਲੱਗ ਸਕਦੇ ਨੇ ਉਹਨਾਂ ਨੂੰ ਉਹਨੇ ਮੋਨੀਟਰ ਕੀਤਾ। ਹੁਣ ਦੱਸਣ ਦਾ ਮਤਲਬ ਇਹ ਹੈ ਕਿ ਅਸੀਂ ਤਿਆਰੀ ਕਰ ਰਹੇ ਹਾਂ ਕਿ ਵੀ ਜੇ ਸਾਨੂੰ ਹੁਣ ਉਸ ਹੱਦ ਤੱਕ ਵੀ ਜਾਣਾ, ਇਹ ਵੀ ਇੱਕ ਪ੍ਰੈਸ਼ਰ ਟੈਕਟਿਕ ਵੀ ਹੈ। ਹਾਲਾਂ ਇਸ ਦਾ ਜਿਸ ਪਾਸੇ ਵਾਲੇ ਗੱਲ ਜਾ ਰਹੀ ਹੈ ਵਾਪਰ ਕੁਝ ਵੀ ਸਕਦਾ ਹੈ, ਪਰ ਇਸ ਸਾਰੇ 'ਚ ਜਦੋਂ ਤੁਸੀਂ ਕੁਝ ਤੁਹਾਡੇ ਬਿਲਟ ਹੋ ਰਿਹਾ ਹੁੰਦਾ ਹੈ ਕਿ ਤੁਸੀਂ ਬਹੁਤ ਐਕਸਟ੍ਰੀਮ 'ਚ ਨਾ ਜਾ ਕੇ ਕੁਝ ਲਿਮਿਟਿਡ ਕਰਨਾ ਚਾਹੁੰਦੇ ਹੋ, ਪਰ ਉਹ ਕਰਨ ਤੋਂ ਪਹਿਲਾਂ ਤੁਸੀਂ ਭੂਮਿਕਾ ਤਿਆਰ ਕਰ ਰਹੇ ਹੋ, ਤੁਸੀਂ ਗਰਾਊਂਡ ਤਿਆਰ ਕਰ ਰਹੇ ਹੋ ਕਿ ਦੂਸਰਾ ਇਹ ਕਰਨ ਜਾ ਰਿਹਾ। ਸੋ ਉਹ ਇਸ ਗੱਲ ਨੂੰ ਫਿਰ ਹੋਰ ਵੀ ਫਿਕਰਮੰਦੀ ਵਾਲਾ ਬਣਾ ਦਿੰਦਾ ਹੈ ਕਿ ਵੀ ਕੁਛ ਨਾ ਕੁਛ ਕੁੱਕ ਹੋ ਰਿਹਾ। ਹੁਣ ਜਿਹੜੀ ਖਬਰ ਇਹ ਸਾਰੇ ਦੇ ਵਿੱਚ ਡਿਵੈਲਪ ਹੋਈ ਔਰ ਇਹਨੂੰ BBC ਨੇ ਔਰ ਦੂਸਰਿਆਂ ਨੇ ਵੀ ਕਿਹਾ ਕਿ ਰਸ਼ੀਆ ਦੇ ਡਿਫੈਂਸ ਮਿਨਿਸਟਰ ਨੇ ਸਰਜਾਈ ਸ਼ੋਇਗੂ ਉਹਨੇ ਜਿਹੜੇ ਹੈ UK ਦੇ ਡਿਫੈਂਸ ਸੈਕਟਰੀ ਨੂੰ ਬੈਨ ਵਾਲਿਸ UK ਦਾ ਹੈ ਉਹਨੂੰ ਇਹਨੇ ਵੀ ਰਿਟੇਨ ਕੀਤਾ ਹੈ, ਸੋਨਕ ਰਿਸ਼ੀ ਸੋਨਕ ਨੇ ਉਹਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਕੰਸਰਨਡ ਹੈ। ਇਹ ਰਸ਼ੀਆ ਦਾ ਡਿਫੈਂਸ ਸੈਕਟਰੀ UK ਦੇ ਡਿਫੈਂਸ ਸੈਕਟਰੀ ਨੂੰ ਕਹਿ ਰਿਹਾ ਅਸੀਂ ਕੰਸਰਨਡ ਹੈ। He was concerned about possible provocations by Kyiv involving the use of a dirty bomb। ਉਹ ਉਹਨਾਂ ਨੂੰ ਕਹਿ ਰਿਹਾ ਹੈ ਰਸ਼ੀਅਨ ਡਿਫੈਂਸ ਸੈਕਟਰੀ UK ਦੇ ਡਿਫੈਂਸ ਸੈਕਟਰੀ ਨੂੰ ਕਿ ਸਾਡਾ ਖਦਸ਼ਾ ਹੈ ਕੀਵ ਜ਼ਾਹਰ ਹੈ ਯੂਕਰੇਨ ਦੀ ਰਾਜਧਾਨੀ ਔਰ ਯੂਕਰੇਨ ਗਵਰਨਮੈਂਟ ਦੀ ਗੱਲ ਕਰ ਰਿਹਾ ਕਿ ਯੂਕਰੇਨ ਹਕੂਮਤ ਰੂਸ ਦੇ ਖਿਲਾਫ ਡਰਟੀ ਬੰਬ ਦਾ ਇਸਤੇਮਾਲ ਕਰ ਸਕਦੀ ਹੈ। ਹੁਣ ਆਮ ਨੂੰ ਹੁਣ ਤੱਕ ਤਾਂ ਲਫ਼ਜ਼ ਇਹ ਇਸਤੇਮਾਲ ਹੋ ਰਿਹਾ ਸੀ ਨਿਊਕਲੀਅਰ ਬੰਬ, ਨਿਊਕਲੀਅਰ ਆਪਸ਼ਨ, ਜਾਂ ਪੁਤਿਨ ਨੇ ਕਿਹਾ ਸੀ ਕਿ ਜੀ ਅਸੀਂ ਨਿਊਕਲੀਅਰ ਸਟ੍ਰੈਟੇਜਿਕ ਨਿਊਕਲੀਅਰ ਵੈਪਨ ਜਿਹਦੀ ਲਿਮਿਟ ਹੁੰਦੀ ਹੈ ਕਿ ਕਿੰਨੇ ਹੱਦ ਤੱਕ ਉਹ ਡੈਮੇਜ ਕਰ, ਹਾਲੇ ਜਿਹੜੀ ਚੀਜ਼ ਐਨਵਾਇਰਨਮੈਂਟ ਚਲੀ ਗਈ ਉਹਦੀ ਤਾਂ ਕੀ ਲਿਮਿਟ ਹੈ। ਹੁਣ ਆਲ ਆਫ ਏ ਸਡਨ ਇਹ ਲਫ਼ਜ਼ ਜਿਹੜਾ ਡਰਟੀ ਬੰਬ ਹੈ ਇਹ ਅੱਜ ਮੀਡੀਆ 'ਚ ਡਿਸਕਸ ਹੋ ਰਿਹਾ। ਹੁਣ ਸਭ ਤੋਂ ਪਹਿਲਾਂ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਵੀ ਡਰਟੀ ਬੰਬ ਕਹਿੰਦੇ ਕਿਹਨੂੰ ਨੇ। ਡਰਟੀ ਬੰਬ ਦੇ ਵਿੱਚ ਜਿਹੜੇ ਆਮ ਬੰਬਸ 'ਚ ਜਿਹੜਾ ਮਟੀਰੀਅਲ ਐਕਸਪਲੋਸਿਵਸ ਦਾ ਹੈਗਾ, ਡਾਇਨਾਮਾਈਟ ਜਾਂ ਜੋ ਵੀ, ਉਹ ਤਾਂ ਹੁੰਦਾ ਹੀ ਹੁੰਦਾ ਹੈ, ਪਰ ਇਹਦੇ ਨਾਲ ਰੇਡੀਓ ਐਕਟਿਵ ਮਟੀਰੀਅਲ ਵੀ ਹੁੰਦਾ ਜਿਹੜਾ ਜ਼ਾਹਰ ਹੈ ਯੂਰੇਨੀਅਮ। ਹੁਣ ਜਿਹੜੇ ਰੇਡੀਓ ਐਕਟਿਵ ਨੇ ਜਿਹੜੇ ਨਿਊਕਲੀਅਰ ਬੰਬ ਬਣਾਉਂਦੇ ਨੇ ਉਹ ਦੋ ਹੀ ਮਟੀਰੀਅਲ, ਜਾਂ ਪਲੈਟੋਨੀਅਮ ਹੈ ਜਾਂ ਯੂਰੇਨੀਅਮ ਹੈ। ਮੋਸਟਲੀ ਯੂਰੇਨੀਅਮ ਹੈ, ਦੂਸਰਾ ਕਾਫੀ ਐਕਸਪੈਂਸਿਵ ਹੁੰਦਾ ਹੈ ਔਰ ਐਨਰਿਚਮੈਂਟ ਆਫ ਯੂਰੇਨੀਅਮ ਹੁੰਦੀ ਹੈ ਜਿਹੜੀ ਇੱਕ ਖਾਸ ਲੈਵਲ ਤੇ ਜਾ ਕੇ ਉਹ ਉਸ ਨੂੰ ਐਨਰਿਚਡ ਯੂਰੇਨੀਅਮ ਕਹਿੰਦੇ ਨੇ। ਹੁਣ ਉਹਦੇ 'ਚ ਇਹ ਹੈ ਵੀ ਜਿਹੜਾ ਡਰਟੀ ਬੰਬ ਹੈ ਉਹਦੇ 'ਚ ਬਾਕੀ ਮਟੀਰੀਅਲ ਤਾਂ ਉਵੇਂ ਹੀ ਹੋਏਗਾ, ਪਰ ਉਹਦੇ 'ਚ ਯੂਰੇਨੀਅਮ ਦਾ ਤੱਤ ਵੀ ਹੋਏਗਾ ਜਿਹੜਾ ਜਦੋਂ ਕਿ ਐਕਸਪਲੋਸਿਵ ਡੈਟੋਨੇਟ ਕਰਨਗੇ ਉਹਦੇ ਨਾਲ ਉਹ ਸਪਰੈਡ ਕਰੇਗਾ, ਡੈਮੇਜ ਉਵੇਂ ਹੀ ਹੈ। ਇਹ ਨਿਊਕਲੀਅਰ ਦਾ ਇੱਕ ਲਫ਼ਜ਼ ਹੋਰ ਹੈ ਘੜਿਆ ਹੋਇਆ, ਪਰ ਲਿਮਿਟਿਡ ਲੈਵਲ ਦੇ ਉੱਤੇ, ਔਰ ਇਹਦੇ 'ਚ ਕੋਈ ਹਾਈਲੀ ਰਿਫਾਈਨਡ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੁੰਦਾ ਜਿਹੜਾ ਨਿਊਕਲੀਅਰ ਬੰਬ 'ਚ ਹੁੰਦਾ।
ਔਰ ਇਹ ਜਿਹੜਾ ਇਹਦੇ ਚ ਬੰਬਾਂ 'ਚ ਡਰਟੀ ਬੰਬ ਯੂਜ਼ ਕਰਨ ਲਈ ਰੇਡੀਓਐਕਟਿਵ ਮਟੀਰੀਅਲ ਵਰਤਿਆ ਜਾ ਸਕਦਾ ਹੈ, ਉਹ ਆਲਰੇਡੀ ਹਸਪੀਟਲਸ ਦੇ ਵਿੱਚ ਹੁੰਦਾ ਹੈ। ਜਿੰਨਾ ਹੁਣ ਅਸੀਂ ਐਕਸ-ਰੇ ਜਾਂ ਦੂਜੇ ਤੀਜੇ ਕਰਦੇ ਆ ਜਾਂ ਅੱਜ ਕੱਲ੍ਹ MRI ਸਾਰਾ ਰੇਡੀਓਐਕਟਿਵ ਮਟੀਰੀਅਲ ਹੈ। ਇਸੇ ਤਰ੍ਹਾਂ ਨਿਊਕਲੀਅਰ ਪਾਵਰ ਸਟੇਸ਼ਨਸ ਨੇ, ਜਾਂ ਜਿੱਥੇ ਰਿਸਰਚ ਹੁੰਦੀ ਹੈ ਉੱਥੇ ਜਿਹੜਾ ਯੂਰੇਨੀਅਮ ਹੁੰਦਾ ਹੈ। ਇੱਕ ਜ਼ਮਾਨਾ ਹੁੰਦਾ ਸੀ ਰਾਤ ਦੇ ਹਨੇਰੇ 'ਚ, ਹੁਣ ਤਾਂ ਘੜੀ ਬੰਨ੍ਹਦਾ ਕੋਈ ਨਹੀਂ, ਉਹ ਜਿਹੜਾ ਘੜੀ ਲਿਸ਼ਕਦੀ ਸੀ ਰਾਤ ਨੂੰ ਵੀ ਤੁਸੀਂ ਦੇਖ ਸਕਦੇ ਹੋ, ਯੂਰੇਨੀਅਮ ਹੀ ਹੁੰਦਾ ਹੈ ਉਸ ਲੈਵਲ ਦਾ, ਹਲਕੇ ਲੈਵਲ ਦਾ ਹੈ ਤਾਂ ਉਹੀ ਹੈ ਕਿ ਜਿਹੜਾ ਰੇਡੀਓ ਐਕਟਿਵ ਮਟੀਰੀਅਲ ਹੈ, ਔਰ ਇਹ ਬੜਾ ਚੀਪਰ ਬਣ ਜਾਂਦਾ ਹੈ। ਔਰ ਇਹ ਕਹਿ ਕੇ ਸੋ ਇਸ ਤੋਂ ਇਹ ਲੱਗਾ ਕਿ ਉਹਨੂੰ ਡਰਟੀ ਬੰਬ ਕਹਿੰਦੇ ਨੇ, ਕਿਉਂਕਿ ਉਹਦਾ ਕੋਈ ਪ੍ਰੋਪਰ ਤਾਂ ਜਿਹੜਾ ਹੈ ਨਹੀਂ ਕਿ ਉਹਦੀ ਰੇਂਜ ਕੀ ਹੋਏਗੀ। ਔਰ ਕਿਉਂਕਿ ਰੇਡੀਓ ਐਕਟਿਵ ਮਟੀਰੀਅਲ ਤਾਂ ਹਸਪੀਟਲ 'ਚ ਈਵਨ ਕੈਂਸਰ ਦੇ ਲਈ ਜਦੋਂ ਅਸੀਂ ਗੱਲ ਕਰਦੇ ਹਾਂ ਰੇਡੀਏਸ਼ਨ ਥੈਰੇਪੀ ਦੀ, ਉਹ ਸਾਰਾ ਯੂਰੇਨੀਅਮ ਹੀ ਹੈ, ਉਹ ਸਾਰੇ ਦਾ ਇਸਤੇਮਾਲ ਹੁੰਦਾ ਹੈ। ਪਰ ਇਸ ਦਾ ਅਸਰ ਇਹ ਹੁੰਦਾ ਕਿ ਇੱਕਦਮ ਪੈਨਿਕ ਫੈਲ ਜਾਂਦਾ, ਇੱਕ ਸ਼ਹਿਰ ਤੱਕ ਤਾਂ ਤਬਾਹੀ ਹੁੰਦੀ ਹੈ, ਐਨਵਾਇਰਨਮੈਂਟ 'ਚ ਜਾ ਕੇ ਉਹ ਕਿੰਨੀ ਕੁ ਤਬਾਹੀ ਕਰੇਗਾ। ਔਰ ਇਹਦਾ ਉਹਨਾਂ ਨੇ ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟ ਨੇ ਕੈਲਕੂਲੇਸ਼ਨ ਦਿੱਤੀ ਹੈ ਕਿ ਇਫ ਏ ਬੋਮ containing 9G of cobalt 60 and 5 kg of TNT, ਹੁਣ TNT ਹੈ ਟ੍ਰਾਈਨਾਈਟ੍ਰੋਟੋਲਵੀਨ। ਹੁਣ ਜਦੋਂ ਅਸੀਂ ਟ੍ਰਾਈਨਾਈਟ੍ਰੋਟੋਲਵੀਨ ਇਹ ਬੇਸਿਕ ਨਿਊਕਲੀਅਰ ਦਾ ਹੈ ਕਿ ਈਵਨ ਜਦੋਂ ਇੱਥੇ 9/11 ਹੋਇਆ ਔਰ ਜਿਹੜੀ ਜਦੋਂ ਫਿਊਲ ਆ ਕੇ ਫਿਊਲ ਫਿਲਡ ਜਹਾਜ਼ ਵੱਜੇ ਉਹਦੇ 'ਚ, ਤੇ ਉਹਦੇ 'ਚ ਕੈਲਕੂਲੇਸ਼ਨ ਸੀ ਕਿ ਕਿੰਨੀ ਜਿਹੜੀ ਹੈ ਜਿਸ ਫੋਰਸ ਦੇ ਨਾਲ ਬਿਲਡਿੰਗਸ ਕਲੈਪਸ ਹੋਈਆਂ ਕਿ ਕਿੰਨੀ ਪਾਵਰ ਦੀ ਟ੍ਰਾਈਨਾਈਟ੍ਰੋਟੋਲਵੀਨ ਜਿਹੜੀ ਹੈ ਉਹ ਉਸ ਦੇ ਨਾਲ ਇੰਨਾ ਨੁਕਸਾਨ ਹੋ ਸਕਦਾ ਸੀ, ਕਿੰਨੀ ਜਨਰੇਟ ਹੋਈ। ਸੋ ਇਹ ਸਮਝਾਉਣ ਦੇ ਲਈ ਇਹਨਾਂ ਨੇ ਕਿ ਡਰਟੀ ਬੰਬ ਕੀ ਹੈ, ਉਹਨਾਂ ਨੇ ਕਿਹਾ ਕਿ ਭਾਈ 9G ਆਫ ਕੋਬਾਲਟ 60 ਤੇ 5 ਕਿਲੋਗ੍ਰਾਮ ਆਫ TNT were to be exploded at the tip of Manhattan in New York, it would make the whole area of the city uninhabitable for decades। ਕਿ ਜੇ ਮੈਨਹਟਨ ਦੇ ਸਿਰ ਦੇ ਉੱਤੇ ਆ ਡਰਟੀ ਬੰਬ ਸੁੱਟ ਦਿੱਤਾ ਜਾਏ 5 ਕਿਲੋ ਜਿਹਦੇ 'ਚ TNT ਹੋਏ ਔਰ 9G ਕੋਬਾਲਟ 60 ਹੋਏ, ਤੇ ਅਗਲੇ ਕਈ ਦਹਾਕਿਆਂ ਤੱਕ ਇਹ ਸਾਰੇ ਸ਼ਹਿਰ ਦਾ ਮੈਨਹਟਨ ਤੋਂ ਲੈ ਕੇ ਸਾਰੇ ਸੁਬਰਬਸ ਦਾ ਇਹ ਰਹਿਣ ਲਾਇਕ ਨਹੀਂ ਰਹੇਗਾ। ਔਰ ਪਰ ਇਹਨੂੰ ਡਰਟੀ ਬੰਬ ਇਸ ਲਈ ਕਿਹਾ ਜਾਂਦਾ ਹੈ ਕਿ ਬਾਕੀਆਂ ਦੀ ਤਾਂ ਫਿਰ ਕੈਲਕੂਲੇਸ਼ਨ ਹੁੰਦੀ ਹੈ, ਇਹ ਅਨਰਿਲਾਇਬਲ ਵੀ ਹੈ, ਚੱਲੇ ਜਾਂ ਨਾ ਚੱਲੇ। ਹੁਣ ਇਹ ਸਵਾਲ ਦੇ ਨਾਲ ਦੂਸਰਾ ਸਵਾਲ ਹੁੰਦਾ ਹੈ ਵੀ ਜਿਹੜਾ ਡਰਟੀ ਬੰਬ ਹੈ, ਕਿ ਜਿਵੇਂ ਅਸੀਂ ਜਦੋਂ ਐਟਮ ਬੰਬ ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਹੀਰੋਸ਼ੀਮਾ ਨਾਗਾਸਾਕੀ 'ਚ ਅਮਰੀਕਾ ਹੀ ਹੈ ਜਿਹਨੇ ਐਟਮ ਬੰਬ ਇਸਤੇਮਾਲ ਕੀਤੇ ਨੇ। ਇੱਕ ਹੀਰੋਸ਼ੀਮਾ 'ਚ ਕੀਤਾ, 2 ਦਿਨ ਬਾਅਦ ਨਾਗਾਸਾਕੀ 'ਚ ਕੀਤਾ। ਕਿ ਕੀ ਡਰਟੀ ਬੰਬ ਪਹਿਲਾਂ ਕਦੇ ਇਸਤੇਮਾਲ ਹੋਇਆ ਕਿਤੇ? ਇਸ ਦਾ ਹੈ ਕਿ ਵੀ ਅਜੇ ਤੱਕ ਨਹੀਂ ਹੋਇਆ। ਇਸ ਦੇ ਯਤਨ ਜ਼ਰੂਰ ਕੀਤੇ ਗਏ, ਔਰ ਯਤਨ ਵੀ ਕਿਹਨੇ ਕੀਤੇ? ਹੁਣ ਕਿਉਂਕਿ ਰਸ਼ੀਆ ਯੂਕਰੇਨ ਤੇ ਇਲਜ਼ਾਮ ਲਾ ਰਿਹਾ ਹੈ, ਤੇ ਯੂਕਰੇਨ ਨੇ ਅੱਗੋਂ ਕਿਹਾ ਵੀ ਇਹ ਰਸ਼ੀਆ ਦੀ ਬਦਨੀਅਤੀ ਹੈ, ਉਹ ਕਰਨਾ ਚਾਹੁੰਦਾ ਹੈ ਡਰਟੀ ਬੰਬ ਯੂਜ਼, ਔਰ ਇਹ ਸਾਡੇ ਤੇ ਇਲਜ਼ਾਮ ਲਾ ਰਿਹਾ ਕਿਉਂਕਿ 1996 ਦੇ ਵਿੱਚ ਚੈਚਨੀਆ ਦੀ ਫਰੀडम ਮੂਵਮੈਂਟ ਚੱਲ ਰਹੀ ਸੀ। ਚੈਚਨੀਆ ਉਹਦੇ ਨਾਲ ਲੱਗਦਾ ਦੇਗਿਸਤਾਨ ਜਾਂ ਦੂਜਾ, ਔਰ ਇਹ ਰਸ਼ੀਅਨ ਫੋਰਸਿਸ ਵੱਲੋਂ ਹੀ ਇਲਜ਼ਾਮ ਲਾਇਆ ਗਿਆ ਸੀ ਕਿ ਜੀ ਕਿ ਚੈਚਨੀਅਨਸ ਨੇ ਇੱਕ ਜਿਹੜਾ ਡਰਟੀ ਬੰਬ ਪਲਾਂਟ ਕੀਤਾ ਸੀ ਜਿਹਦੇ 'ਚ ਡਾਇਨਾਮਾਈਟ ਔਰ ਸੀਜ਼ੀਅਮ 137 ਸੀ, ਔਰ ਇਹ ਮਾਸਕੋ ਦੇ ਲੈਜ਼ਮੈਲੀਵੋ ਪਾਰਕ ਦੇ ਵਿੱਚ ਕੀਤਾ ਗਿਆ ਸੀ। ਪਰ ਸਿਕਿਉਰਿਟੀ ਫੋਰਸਿਸ ਨੂੰ ਜਿਹੜਾ ਇਸ ਦੀ ਭਿਣਕ ਪੈ ਗਈ ਔਰ ਉਹਨਾਂ ਨੇ ਉਹਨੂੰ ਡਿਫਿਊਜ਼ ਕਰਤਾ। ਸੋ ਉਹਨਾਂ ਦੇ ਕਹਿਣ ਮੁਤਾਬਕ ਆਲਰੇਡੀ ਡਰਟੀ ਬੰਬ ਚੈਚਨੀਅਨਸ ਨੇ ਫਲਾਂ ਪਾਰਕ ਦੇ ਵਿੱਚ ਕੀਤਾ ਸੀ, ਉਹ ਡਿਫਿਊਜ਼ ਕੀਤਾ ਜਾਏ। ਫਿਰ ਇਹ 1996 ਦੀ ਗੱਲ ਹੈ। ਫਿਰ 1998 ਦੇ ਹਵਾਲੇ ਨਾਲ ਹੈ ਕਿ ਚੈਚਨੀਆ ਦੀ ਇੰਟੈਲੀਜੈਂਸ ਸਰਵਿਸ ਨੇ ਇੱਕ ਡਰਟੀ ਬੰਬ ਲੱਭਿਆ ਜਿਹੜਾ ਕਿ ਰੇਲਵੇ ਲਾਈਨ ਦੇ ਵਿੱਚ ਚੈਚਨੀਆ ਦੇ ਵਿੱਚ ਲਾਇਆ ਹੋਇਆ ਸੀ ਉਹਨਾਂ ਨੇ, ਉਹ ਵੀ ਫੜਿਆ ਗਿਆ ਔਰ ਉਸ ਨੂੰ ਜਿਹੜਾ ਡਿਫਿਊਜ਼ ਕਰ ਦਿੱਤਾ ਗਿਆ। ਇਨ 2002 ਜੋਸੇਫ ਪੈਡਿਲਾ, ਇਹ ਅਮਰੀਕਨ ਸਿਟੀਜ਼ਨ ਸੀ ਜਿਹਦੇ ਅਲ-ਕਾਇਦਾ ਨਾਲ ਸੰਬੰਧ ਜੋੜੇ ਗਏ, ਉਹਨੂੰ ਸ਼ਿਕਾਗੋ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਔਰ ਉਹਨੂੰ ਇਹ ਉਹਦੇ ਤੇ ਚਾਰਜ ਸੀ ਕਿ ਉਹ ਪਲਾਨ ਕਰ ਰਿਹਾ ਸੀ ਕਿ ਅਮਰੀਕਾ ਦੇ ਵਿੱਚ ਡਰਟੀ ਬੰਬ ਅਟੈਕ ਕਰਨਾ, ਔਰ ਉਹਨੂੰ ਇਸ ਇਲਜ਼ਾਮ ਦੇ ਵਿੱਚ ਜਿਹੜਾ 21 ਸਾਲ ਦੀ ਸਜ਼ਾ ਸੁਣਾਈ ਗਈ। ਔਰ ਇਸੇ ਤਰ੍ਹਾਂ 2 ਸਾਲ ਬਾਅਦ ਧੀਰਨ ਬੈਰਟ, ਇਹ ਬ੍ਰਿਟਿਸ਼ ਨੈਸ਼ਨਲ ਸੀ, ਇਹ ਵੀ ਅਲ-ਕਾਇਦਾ ਦੇ ਨਾਲ, ਉਹਨੂੰ ਲੰਡਨ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਔਰ 30 ਸਾਲ ਦੀ ਕੈਦ ਦਿੱਤੀ ਗਈ। ਔਰ ਉਹਦੇ ਬਾਰੇ ਵੀ ਇਹ ਸੀ ਕਿ ਵੀ ਉਹ ਇਸ ਦੇ ਉੱਤੇ ਕੰਮ ਕਰ ਰਿਹਾ ਸੀ ਕਿ ਡਰਟੀ ਬੰਬ ਜਿਹੜਾ ਲੰਡਨ ਦੇ ਵਿੱਚ ਜਿਹੜਾ
ਉਹ ਕਰੇ। ਉਹਨਾਂ ਨੇ ਕਿਹਾ ਜੀ ਦੇ ਵਰ ਅਰੈਸਟਡ ਬਿਫੋਰ ਦੇ ਕੁਡ ਅਸੈਂਬਲ। ਸੋ ਇਹ ਬਹੁਤ ਵਾਰ ਇਹਨਾਂ ਦੇ ਉਹ ਟਰੈਪ ਹੁੰਦੇ ਨੇ, ਬਿਲਕੁਲ ਉਹਦੇ ਚੋਂ ਫਸਾ ਲੈਂਦੇ ਨੇ। ਸੋ ਇਸਤੇਮਾਲ ਤਾਂ ਨਹੀਂ ਕੀਤਾ ਗਿਆ, ਪਰ ਜਦੋਂ ਹੁਣ ਰਸ਼ੀਆ ਇਸ ਲਫ਼ਜ਼ ਨੂੰ ਇਸਤੇਮਾਲ ਕਰ ਰਿਹਾ ਹੈ ਤੇ ਇਹ ਲੱਗਦਾ ਕਿਤੇ ਨਾ ਕਿਤੇ ਇੱਕ ਇਹ ਵੀ ਹੋ ਸਕਦਾ ਹੈ, ਕਿਉਂਕਿ ਅਮਰੀਕਾ ਇਸ ਵੇਲੇ ਨੈਗੋਸ਼ੀਏਸ਼ਨ ਮੋਡ 'ਚ ਹੈ ਤੇ ਰਸ਼ੀਆ ਆਪਣਾ ਪ੍ਰੈਸ਼ਰ ਬਿਲਡ ਕਰਨ ਲਈ ਇਸ ਨੂੰ ਕਰ ਰਿਹਾ। ਪਰ ਜਿਸ ਚੀਜ਼ ਦੀ ਫਿਰ ਬਹੁਤੀ ਚਰਚਾ ਹੁੰਦੀ ਰਹੇ, ਬਹੁਤਾ ਲਫ਼ਜ਼ ਇਸਤੇਮਾਲ ਇੱਧਰ ਉੱਧਰ ਹੋਏ, ਉਹ ਭਾਵੇਂ ਆਨੇ ਬਹਾਨੇ ਕੋਈ ਕਰ ਦੇ, ਕਿਤੇ ਨਾ ਕਿਤੇ ਉਹ ਗੱਲ ਸਾਹਮਣੇ ਵੀ ਆ ਜਾਂਦੀ ਹੈ। ਔਰ ਅਸੀਂ ਤਾਂ ਇਹੀ ਅਰਦਾਸ ਹੀ ਕਰ ਸਕਦੇ ਹਾਂ, ਹੋਰ ਤਾਂ ਜਾਂ ਅਸੀਂ ਗੱਲਾਂ ਕਰ ਸਕਦੇ ਹਾਂ ਕਿ ਭਾਈ ਆਹ ਹੋ ਸਕਦਾ, ਆਹ ਹੋ ਸਕਦਾ। ਹਾਲਾਂ ਸਾਡਾ ਇੱਕ ਵੱਡਾ ਤਬਕਾ ਉਹਦਾ ਕੋਈ ਲਾਗਾ ਦੇਗਾ ਨਹੀਂ ਹੈ, ਉਹਨਾਂ ਨੂੰ ਆਲੂਆਂ ਵਾਲੇ ਪਰੌਂਠੇ ਚਾਹੀਦੇ ਨੇ ਜਾਂ ਗੋਭੀ ਵਾਲੇ ਚਾਹੀਦੇ ਨੇ, ਬਾਕੀ ਘੁਰਾੜੇ ਮਾਰ ਕੇ ਸੌਣ ਵਾਲਾ ਕੰਮ ਹੈ, ਕੰਮ ਤੇ ਗਏ ਘਰੇ ਆਏ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਸੂਬੇ ਕਿਊਬਿਕ ਦੇ ਕੁਝ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕਣ ਤੋਂ ਇਨਕਾਰ ਕੀਤਾ ਹੈ। ਉਹਨਾਂ ਅਨੁਸਾਰ ਬ੍ਰਿਟਿਸ਼ ਬਾਦਸ਼ਾਹ ਚਾਰਲਸ ਨਾਂ ਦੇ ਸਹੁੰ ਨਹੀਂ ਚੁੱਕਣਗੇ ਕਿਉਂਕਿ ਉਹ ਬ੍ਰਿਟਿਸ਼ ਗੁਲਾਮੀ ਨਹੀਂ ਕਬੂਲਣਾ ਚਾਹੁੰਦੇ। ਯਾਦ ਰਹੇ ਕਿ ਕੈਨੇਡਾ ਅਜੇ ਵੀ ਬ੍ਰਿਟੇਨ ਦੇ ਕਿੰਗ ਨੂੰ ਮਾਨਤਾ ਦਿੰਦਾ ਹੈ ਅਤੇ ਉਹਨਾਂ ਦੀ ਕਰੰਸੀ ਤੇ ਬ੍ਰਿਟਿਸ਼ ਰਾਣੀ ਦੀ ਤਸਵੀਰ ਹੁੰਦੀ ਸੀ ਤੇ ਹੁਣ ਕਿੰਗ ਚਾਰਲਸ ਦੀ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਗੁਲਾਮੀ ਤੋਂ ਛੁਟਕਾਰੇ ਦੀ ਗੱਲ ਕਰਦੇ ਹਾਂ, ਇੱਕ ਤਾਂ ਫਿਜ਼ੀਕਲ ਆਕੂਪੇਸ਼ਨ ਹੁੰਦੀ ਹੈ ਜੀ, ਉਹ ਜਦੋਂ ਤੁਹਾਡੀ ਟੈਰੀਟਰੀ, ਤੁਹਾਡਾ ਇਲਾਕਾ ਕੋਈ ਆ ਕੇ ਫਤਹ ਕਰ ਲੈਂਦਾ ਤੇ ਤੁਸੀਂ ਗੁਲਾਮ ਹੋ ਜਾਂਦੇ ਹੋ। ਦੂਸਰਾ ਜ਼ਹਿਨੀ ਗੁਲਾਮੀ ਹੁੰਦੀ ਹੈ, ਔਰ ਇਸ ਲਈ ਅਕਸਰ ਮੇਰੀ ਇਹ ਸਟੇਟਮੈਂਟ ਪਿਛਲੇ 30-35 ਸਾਲ 'ਚ ਬਹੁਤ ਸਾਰੀਆਂ ਸਪੀਚਸ ਦਾ ਹਿੱਸਾ ਰਹੀ, ਲਿਖਤਾਂ ਦਾ ਵੀ ਰਹੀ, ਕਿ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ। ਹਾਰਦਾ ਉਹ ਹੈ ਜੋ ਹਾਰ ਮੰਨ ਲੈਂਦਾ, ਜੋ ਹਾਰ ਨਹੀਂ ਮੰਨਦਾ ਉਹਨੂੰ ਕੋਈ ਨਹੀਂ ਹਰਾ ਸਕਦਾ। ਹੁਣ ਇਹ ਸਟੇਟਮੈਂਟ ਸਿਰਫ ਇੱਕ ਜਨਰੇਸ਼ਨ ਨਾਲ ਹੀ ਸੰਬੰਧ ਨਹੀਂ ਰੱਖਦੀ ਕਿ ਜੀ ਤੁਸੀਂ ਆਪਣੀ ਜ਼ਿੰਦਗੀ 'ਚ ਜਿਹੜਾ ਹੈ ਉਹ ਕਿਸੇ ਅੱਗੇ ਨਹੀਂ ਝੁਕੇ ਜਾਂ ਕਿਸੇ ਦੀ ਅਧੀਨਗੀ ਨਹੀਂ ਕਬੂਲੀ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਆਜ਼ਾਦੀ ਦੀ ਤਹਿਰੀਕ ਜਨਰੇਸ਼ਨ ਟੂ ਜਨਰੇਸ਼ਨ ਚੱਲਦੀ ਹੈ, ਪੀੜ੍ਹੀਆਂ ਤੱਕ ਝੰਡਾ ਬਰਦਾਰ ਹੁੰਦੇ ਨੇ, ਜਾਂ ਜਿਵੇਂ ਅੱਜ ਅਸੀਂ ਇੱਕ ਸਕੂਨ ਦੇ ਵਿੱਚ ਹੈ ਕਿ ਭਾਈ ਜਿਹੜੀ ਗੱਲ 80s ਦੇ ਵਿੱਚ ਸ਼ੁਰੂ ਹੋਈ, 20 ਸਾਲ ਦੀ ਜਨਰੇਸ਼ਨ, ਭਾਵੇਂ ਉਹਨਾਂ ਨੇ ਇੱਕ ਜਨਰੇਸ਼ਨ ਸਾਡੀ ਮਾਰ ਮੁਕਾਈ, 94-95 ਤੱਕ ਪਹੁੰਚਦੇ ਹਾਂ, ਔਰ ਸੈਕੰਡ ਜਨਰੇਸ਼ਨ ਡਰੱਗਸ ਦੇ ਹਵਾਲੇ ਕੀਤੀ ਜਾਂ ਦੂਜੀ, ਅੱਜ ਥਰਡ ਜਨਰੇਸ਼ਨ ਜਿਹੜੀ ਹੈ ਉਹ ਫੇਰ ਝੰਡਾ ਬਰਦਾਰ ਹੈ ਖਾਲਿਸਤਾਨ ਦੀ, ਔਰ ਗੱਲ ਹੋ ਰਹੀ ਹੈ ਚਾਰ ਚਫੇਰੇ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਈ ਗੱਲ ਜਿਹੜੀ ਹੈ ਉਹ ਬਰਾਬਰ ਜਾਰੀ ਹੈ। ਇਹ ਲੜਾਈ ਜੇ ਅਸੀਂ 18ਵੀਂ ਸਦੀ 'ਚ ਦੇਖੀਏ ਤੇ ਅਸੀਂ ਇੱਕ ਸਦੀ ਲੜੇ 1699 ਤੋਂ 1799 ਤੱਕ ਪਾਵਰਫੁਲ ਰਜੀਮਸ ਦੇ ਨਾਲ, ਮੁਗਲਾਂ ਦੇ ਨਾਲ,
ਦਰਾ ਖੈਬਰ ਪਾਰ ਦੇ ਹਮਲਾਵਰਾਂ ਦੇ ਮਰਾਠੇ 2 ਸਾਲ ਆ ਗਏ, ਉਹ ਵੀ ਲਾਹੌਰ 'ਚ ਬੈਠੇ ਰਹੇ। ਲੇਕਿਨ ਇਸ ਯਕੀਨ ਦੇ ਨਾਲ ਕਿ ਭਾਈ ਅਸੀਂ ਜਿਹੜਾ ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਏ ਜੈ ਜੈ ਵੈ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਸਾਨੂੰ ਪਾਤਸ਼ਾਹਤ ਗੁਰੂ ਨੇ ਦਿੱਤੀ ਹੋਈ ਹੈ, ਜਿੱਥੇ ਅਸੀਂ ਬੈਠੇ ਹਾਂ ਉੱਥੇ ਹੀ ਸਾਡਾ ਤਖਤ ਹੈ। ਹੁਣ ਇਹ ਕਨਸੈਪਟ ਜਿਹੜਾ ਹੈ ਔਰ ਉਹਨੇ ਇੱਕ ਸਦੀ ਉਸ ਸੰਘਰਸ਼ ਨੂੰ ਜਿਹੜਾ ਉਹ ਜਾਰੀ ਰੱਖਿਆ, ਜਾਰੀ ਰਖਵਾਇਆ ਔਰ ਅਲਟੀਮੇਟਲੀ ਪੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਉਹ ਵਾਪਰਿਆ ਜਿਹਨੂੰ ਆਪ ਲੋਕ ਸਮਝਦੇ ਸੀ ਕਿ ਭਾਈ ਨਹੀਂ ਇਹ ਤਾਂ ਇੰਪੋਸੀਬਲ ਕੰਮ। ਇਵੇਂ ਹੀ ਸਾਡੀ ਖਾਲਿਸਤਾਨ ਦੀ ਸਟਰਗਲ ਹੈ। ਠੀਕ ਹੈ 75 ਸਾਲ ਅਸੀਂ ਇੱਕ ਗੁਲਾਮੀ ਚੋਂ ਦੂਜੀ 'ਚ ਆਏ, ਫਰੰਗੀ ਤੋਂ ਹਿੰਦੂ ਤਵੀਆਂ ਦੇ 37 ਸਾਲ ਪੀਸਫੁਲ ਅੰਦਾਜ਼ 'ਚ ਜਿਹੜੀ ਅਕਾਲੀ ਦਲ ਦੀ ਕੰਟਰੀਬਿਊਸ਼ਨ ਹੈ ਪੰਜਾਬੀ ਸੂਬਾ ਮੋਰਚਾ ਜਾਂ ਦੂਜਾ, ਉਹਨੂੰ ਅਸੀਂ ਕਦੇ ਇਗਨੋਰ ਨਹੀਂ ਕਰ ਸਕਦੇ। ਉਹਨਾਂ ਨੇ ਜਾਰੀ ਰੱਖਿਆ ਕਿਉਂਕਿ ਅਕਾਲੀ ਦਾ ਮਤਲਬ ਕੋਈ ਟੌੜਾ ਬਾਦਲ ਤਲਵੰਡੀ ਨਹੀਂ ਸੀ ਜਾਂ ਅੱਜ ਉਹਨਾਂ ਦੀ ਅੱਗੋਂ ਔਲਾਦ ਔਰ ਕਰਪਟ ਜਿਹੜਾ ਸਿਸਟਮ ਸਾਡੇ ਸਾਹਮਣੇ ਆ ਕੇ ਰੱਖ ਦਿੱਤਾ ਇਹਨਾਂ ਨੇ। ਔਰ ਜੂਨ 84 ਤੋਂ ਬਾਅਦ ਸਾਡਾ ਸਿਰ ਝੁਕਦਾ ਹੈ ਉਹਨਾਂ ਦੇ ਅੱਗੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਅੱਜ ਵੀ ਜਿਹੜੇ ਝੰਡਾ ਬਰਦਾਰ ਨੇ। ਗੱਲ ਤੁਰੀ ਹੋਈ ਹੈ ਔਰ ਇਹ ਜਿਹੜੀ ਇਸ ਵੇਲੇ ਖਾਲਿਸਤਾਨ ਦੀ ਆਜ਼ਾਦੀ ਦੀ ਆਵਾਜ਼ ਹੈ ਤੁਹਾਨੂੰ ਦੁਨੀਆ ਦੇ ਹਰ ਕੋਨੇ 'ਚ ਸੁਣਾਈ ਦਿੰਦੀ ਹੈ। ਔਰ ਕਿਹੜਾ ਜਦੋਂ ਕਿ ਅਸੀਂ ਉੱਥੋਂ ਦੇ ਮੀਡੀਆ ਦੇ ਹਵਾਲੇ ਨਾਲ ਗੱਲ ਕਰਦੇ ਕਿ ਜਿੱਥੇ ਉਹ ਇਗਨੋਰ ਕਰਦੇ ਸੀ ਔਰ ਇਹ ਕਹਿ ਕੇ ਕਿ ਜੀ ਮੁੱਠੀ ਭਰ ਨੇ, ਹੁਣ ਅੱਜ ਦੀਆਂ ਮੇਨ ਖਬਰਾਂ 'ਚ ਹੈ ਖਾਲਿਸਤਾਨੀ ਇੰਡੀਅਨ ਸਪੋਰਟਰਸ ਕਲੈਸ਼ ਇਨ ਕੈਨੇਡਾ ਔਨ ਦੀਵਾਲੀ ਨਾਈਟ। ਔਰ ਇਹ ਜਿਹੜਾ ਉਹਨਾਂ ਦਾ ਪੀਲਸ ਦੀ ਪੁਲਿਸ ਔਰ ਵੀਡੀਓ ਵੀ ਹੈ, ਟ੍ਰਿਬਿਊਨ ਦੀ ਹੈਡਲਾਈਨ ਹੈ ਕਿ ਇੱਕ ਪਾਸੇ ਖਾਲਿਸਤਾਨੀ ਝੰਡੇ ਲੈ ਕੇ ਖਾਲਿਸਤਾਨ ਜ਼ਿੰਦਾਬਾਦ ਹੋ ਰਿਹਾ ਤੇ ਹਿੰਦੂ ਤਵੀ ਆਪਣੀ ਦੀਵਾਲੀ ਦੇ ਨਾਂ ਥੱਲੇ। ਸੋ ਮਤਲਬ ਇਹ ਹੈ ਵੀ ਇਹ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਜਦੋਂ ਉਹਨਾਂ ਨੇ ਸਾਡੀ ਇੱਕ ਜਨਰੇਸ਼ਨ ਮਾਰ ਮੁਕਾਈ, ਬਾਹਰ ਵੀ 에ਅਰ ਇੰਡੀਆ ਵਰਗੇ ਹਾਦਸੇ ਕਰਵਾਏ ਕਿ ਇੱਕ ਦਿਨ ਆਏਗਾ ਰੈਫਰੈਂਡਮ ਦੇ ਥੱਲੇ ਲੱਖਾਂ ਲੋਕ ਬਾਹਰ ਨਿਕਲਣਗੇ ਕਿ ਅਸੀਂ ਆਪਣਾ ਮੁਲਕ ਚਾਹੁੰਦੇ ਹਾਂ ਔਰ ਖਾਲਿਸਤਾਨੀ ਕਹਿਣਗੇ ਵੀ ਅਸੀਂ ਤੁਹਾਡੀ ਦੀਵਾਲੀ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ, ਅਸੀਂ ਆਪਣੇ ਮੁਲਕ ਦੇ ਜਿਹੜਾ ਹੈ ਉਹ ਝੰਡਾ ਬਰਦਾਰ ਹੈ। ਹੁਣ ਮੈਂ ਇਸ ਸਾਰਿਆਂ ਨੂੰ ਇਸ ਲਈ ਟੱਚ ਬੇਸ ਕੀਤਾ ਕਿ ਜਦੋਂ ਅਸੀਂ ਕੈਨੇਡਾ ਦੀ ਵੀ ਗੱਲ ਕਰਦੇ ਹਾਂ ਐਜ਼ ਏ ਕੰਟਰੀ, ਕੈਨੇਡਾ ਦਾ ਇੱਕ ਪ੍ਰੋਮੀਨੈਂਟ ਸੂਬਾ ਕਿਊਬੈਕ ਹੈ ਜਿਸ ਦੇ ਵਿੱਚ ਜ਼ਾਹਰ ਹੈ ਕਿ ਫਰਾਂਸੀਸੀ ਜ਼ਬਾਨ ਬੋਲਣ ਵਾਲੇ ਲੋਕ ਨੇ, ਫ੍ਰੈਂਚ ਸਪੀਕਿੰਗ ਫ੍ਰੈਂਚ ਮੂਲ ਦੇ ਹੀ ਲੋਕ ਨੇ। ਔਰ ਕੈਨੇਡਾ ਦੀ ਵੀ ਹਿਸਟਰੀ ਜਦੋਂ ਅਸੀਂ ਬ੍ਰਿਟਿਸ਼ ਕਲੋਨੀਅਲਿਜ਼ਮ ਨਾਲ ਜੋੜ ਕੇ ਦੇਖਦੇ ਹਾਂ ਤੇ ਫਿਰ ਸਾਡੇ ਈਵਨ ਸਬ ਕੰਟੀਨੈਂਟ ਦੇ ਵਿੱਚ ਵੀ ਬ੍ਰਿਟਿਸ਼ ਔਰ ਫ੍ਰੈਂਚ ਇਹ ਬਰਾਬਰ ਦਾਅਵੇਦਾਰ ਸੀ। ਫ੍ਰੈਂਚ ਕਾਲੋਨੀਜ਼ ਆਪਣੀ ਥਾਂ ਸੀ ਔਰ ਫਾਈਨਲੀ ਜਦੋਂ ਕਿ ਫ੍ਰੈਂਚ ਦੀ ਫੱਟੀ ਪੋਚੀ ਗਈ ਉੱਥੋਂ ਔਰ ਇੱਕ ਅੱਧੀ ਜਿਹੜੀ ਉਹਨਾਂ ਦੀ ਕਾਲੋਨੀ ਰਹਿ ਗਈ ਪੌਂਡੇਚੇਰੀ ਦੇ ਵਿੱਚ, ਬਾਕੀ ਭਾਰਤ 'ਚ ਅੰਗਰੇਜ਼ ਛਾ ਗਏ, ਉਹ ਸੀ ਜਦੋਂ ਕਲਾਈਵ ਅੰਗਰੇਜ਼ੀ ਜਨਰਲ ਔਰ ਡੁਪਲੇ ਫ੍ਰੈਂਚ, ਉਹਨਾਂ ਦੇ ਵਿੱਚ ਫਾਈਨਲ ਲੜਾਈ ਦੇ ਵਿੱਚ ਡੁਪਲੇ ਦੀ ਡਿਫੀਟ ਹੋਈ। ਅਦਰਵਾਈਜ਼ ਇੰਡੀਆ ਫ੍ਰੈਂਚ ਕਾਲੋਨੀ ਵੀ ਬਣ ਸਕਦਾ ਸੀ ਜਿਵੇਂ ਫ੍ਰੈਂਚ ਨੇ ਸਾਊਥ ਅਮਰੀਕਾ 'ਚ ਜਾਂ ਈਵਨ ਮਿਡਲ ਈਸਟ ਜਾਂ ਅਫਰੀਕਾ ਦੇ ਵਿੱਚ ਆਪਣੀਆਂ ਕਾਲੋਨੀਜ਼ ਬਣਾਈਆਂ। ਇੱਥੇ ਵੀ ਜਿਹੜਾ ਅੱਜ ਦਾ ਕੈਨੇਡਾ ਹੈ ਇਹਦੇ 'ਚ ਵੱਡਾ ਹਿੱਸਾ ਫ੍ਰੈਂਚ ਕੰਟਰੋਲਡ ਹੀ ਸੀ ਔਰ ਹੌਲੀ ਹੌਲੀ ਜਿਹੜੀ ਫਾਈਨਲ ਜਿਹੜੀ ਹੈ ਜਿੱਤ ਬ੍ਰਿਟਿਸ਼ਰਸ ਦੀ ਹੋਈ, ਫ੍ਰੈਂਚ ਨੂੰ ਆਪਣੇ ਪੈਰ ਚੁੱਕਣੇ ਪਏ ਔਰ ਨਤੀਜੇ ਦੇ ਤੌਰ ਤੇ ਜਿਹੜਾ ਇਹ ਕਿਊਬੈਕ ਜਿੱਥੇ ਅੱਜ ਨੇ ਔਰ ਅਮਰੀਕਾ ਦੇ ਵੀ ਤੁਸੀਂ ਸਟੇਟ ਆਫ ਮੇਨ ਜਾਂ ਉਹਦੇ ਨਾਲ ਲੱਗਦੇ ਹੋਰ ਇੱਕ ਦੋ ਸੂਬੇ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਫ੍ਰੈਂਚ ਸਪੀਕਿੰਗ ਲੋਕ ਨੇ ਔਰ ਕਿਊਬੈਕ ਦੇ ਤਾਂ ਹੈ ਹੀ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਕਿਊਬੈਕ ਨੇ ਇਸ ਕਸਕ ਨੂੰ ਉਹ ਲੋਕ ਵੈਦਰ ਕੈਨੇਡਾ ਤੋਂ ਮੋਰ ਕੰਸੈਸ਼ਨ ਲੈਣ ਲਈ ਇਸ ਨਾਅਰੇ ਨੂੰ ਇਸਤੇਮਾਲ ਕਰਦੇ ਨੇ ਜਾਂ ਜੈਨੂਅਨਲੀ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਬ੍ਰਿਟਿਸ਼ ਡੋਮੀਨੈਂਸ ਹੈ ਉਹ ਉਹਨਾਂ ਨੂੰ ਚੁੱਭਦੀ ਹੈ। ਉਹ ਜਦੋਂ ਕਰੰਸੀ ਵੀ ਇੱਕ ਦੂਜੇ ਦੇ ਨਾਲ ਚੇਂਜ ਕਰਦੇ ਨੇ ਉਹਦੇ ਤੇ ਵੀ ਜਾਂ ਕੁਈਨ ਦੀ ਫੋਟੋ ਹੈ, ਹੁਣ ਕਿੰਗ ਚਾਰਲਸ ਦੀ ਹੋਏਗੀ, ਜਦੋਂ ਸਹੁੰ ਚੁੱਕੀ ਜਾਂਦੀ ਹੈ ਬ੍ਰਿਟਿਸ਼ ਕਾਮਨਵੈਲਥ ਜਿਹੜਾ ਜਾਂ ਦੂਜਾ ਕਿਉਂਕਿ 1867 ਐਕਟ ਦੇ ਥੱਲੇ ਜਿਹੜਾ ਆਲਮੋਸਟ 150 ਸਾਲ ਪਹਿਲਾਂ ਹੈ ਬਣਿਆ ਕੈਨੇਡਾ ਦਾ, ਉਹਦੇ ਥੱਲੇ ਜਿਹੜੀ ਸਹੁੰ ਹੈ ਉਹ ਜਿਹਨੂੰ ਓਥ ਆਫ ਐਲੀਜੈਂਸ ਕਹਿੰਦੇ ਨੇ ਉਹ ਕਿੰਗ ਜਾਂ ਕੁਈਨ ਦੇ ਨਾਂ ਤੇ ਹੁੰਦੀ ਹੈ। ਸੋ ਉਹਨਾਂ ਨੂੰ ਉਹ ਤਕਲੀਫ ਦਿੰਦੀ ਹੈ ਕਿਊਬੈਕ ਵਾਲਿਆਂ ਨੂੰ ਕਿ ਬਈ ਉਹਨਾਂ ਨੂੰ ਉਹ ਦਿਨ ਯਾਦ ਆਉਂਦੇ ਨੇ ਵੀ ਸਾਨੂੰ ਕੰਕਰ ਕੀਤਾ ਸੀ ਬ੍ਰਿਟਨ ਨੇ। ਔਰ ਇਹੀ ਨਹੀਂ, ਉਹਨਾਂ ਨੇ ਇੱਕ ਪਾਵਰਫੁਲ ਪਾਰਟੀ ਬਣਾ ਕੇ ਜਿਹੜੀ ਬਲੌਕ ਕਿਊਬਿਕੋਇਸ ਦੇ ਰੂਪ 'ਚ 2 ਵਾਰ ਕੈਨੇਡਾ ਦੇ ਵਿੱਚ ਉਹਨਾਂ ਨੇ ਰੈਫਰੈਂਡਮ ਕਰਵਾਇਆ 1980 1995 'ਚ। ਦੋਨੋਂ ਵਾਰ ਜਿਹੜੇ ਮੈਜੋਰਿਟੀ ਕਿਊਬੈਕਨਸ ਨੇ ਉਹਨਾਂ ਨੇ ਕੈਨੇਡਾ ਦੇ ਨਾਲ ਰਹਿਣ ਦਾ ਫੈਸਲਾ ਕੀਤਾ। ਹਾਲਾਂਕਿ ਕਿਊਬੈਕ 'ਚ ਤੁਹਾਨੂੰ ਫ੍ਰੈਂਚ ਪੜ੍ਹਨੀ ਪੈਂਦੀ ਹੈ, ਕਿਊਬੈਕ ਅਸੈਂਬਲੀ ਦੇ ਵਿੱਚ ਉਹਨਾਂ ਦੀ
ਨੈਸ਼ਨਲਿਸਟ ਪਾਰਟੀ ਦੀ ਹਕੂਮਤ ਹੀ ਬਣਦੀ ਹੈ ਔਰ ਉੱਥੇ ਬਹੁਤ ਸਾਰੀਆਂ ਉਹਨਾਂ ਨੇ ਪਾਬੰਦੀਆਂ ਵੀ ਲਾਈਆਂ ਹੋਈਆਂ ਜੀ ਲੇਕਿਨ ਔਰ ਹੁਣ ਉਹਨਾਂ ਦੀ ਸਟਰੈਂਥ ਵੀ ਘਟ ਗਈ ਕਿਉਂਕਿ 2 ਵਾਰੀ ਫੇਲ ਹੋਣ ਤੋਂ ਬਾਅਦ ਹੁਣ ਕਿਉਂਕਿ ਕਿਊਬੈਕ ਦੇ ਵਿੱਚ ਇਸ ਕਿਸਮ ਦੀ ਮੂਵਮੈਂਟ ਨਹੀਂ ਹੈ ਕਿ ਉਹ ਕੈਨੇਡਾ ਤੋਂ ਅੱਡ ਹੋਣਾ ਚਾਹੁੰਦੇ ਨੇ ਪਰ ਉਹ ਆਪਣੀ ਇਸ ਇੰਪਲਸ ਨੂੰ ਕਿ ਅਸੀਂ ਮੇਨ ਬ੍ਰਿਟਿਸ਼ਰਸ ਜਾਂ ਬ੍ਰਿਟਿਸ਼ ਡੋਮੀਨੇਟਡ ਕੈਨੇਡਾ ਤੋਂ ਵੱਖਰੇ ਹੈ ਸਾਡੀ ਵੱਖਰੀ ਹੋਂਦ ਹੈ ਉਹ ਕੁਛ ਨਾ ਕੁਛ ਐਸਾ ਕਰਦੇ ਰਹਿੰਦੇ ਨੇ ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਵੀ ਮੈਂਬਰ ਨੇ ਹਾਊਸ ਆਫ ਕਾਮਨਸ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਨੇ ਹੁਣ ਉਹਨਾਂ ਦੀ ਪਾਰਟੀ ਦੇ ਘੱਟ ਨੇ ਜੀ ਔਰ ਸਟੇਟ ਦੇ ਵਿੱਚ ਤਾਂ ਹੈ ਹੀ ਨੇ ਹੁਣ ਪਿਛਲੇ ਦਿਨਾਂ 'ਚ ਹੁਣ ਕਿਉਂਕਿ ਕੁਈਨ ਤਾਂ ਗਈ ਉਹਦੀ ਡੈਥ ਹੋ ਗਈ ਹੁਣ ਕਿੰਗ ਚਾਰਲਸ ਹੈ ਔਰ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਮਤਾ ਜਿਹੜੇ ਉਹਨਾਂ ਦੀ ਪਾਰਟੀ ਹੈ ਕਿਊਬੈਕਸ ਵਾਲਿਆਂ ਦੀ ਉਹਨਾਂ ਨੇ ਲਿਆਂਦਾ ਔਰ ਕੈਨੇਡੀਅਨ ਪਾਰਲੀਮੈਂਟੇਰੀਅਨਸ ਪਾਰਲੀਮੈਂਟ 'ਚ ਉਹਨਾਂ ਨੇ ਲਿਆਂਦਾ ਉਹਨਾਂ ਦਾ ਲੀਡਰ ਹੈ ਬਲਾਕ ਕਿਊਬੈਕੋਇਸ ਪਾਰਟੀ ਦਾ ਵਾਈਸ ਫਰੈਂਕੋਇਸ ਔਰ ਉਹਨੇ ਮੋਸ਼ਨ ਲਿਆਂਦਾ ਕਿ ਵੀ ਅਸੀਂ ਜਿਹੜਾ ਉਹ ਸਹੁੰ ਨਹੀਂ ਫਿਊਚਰ 'ਚ ਚੁੱਕਣੀ ਹੈ ਕਿੰਗ ਦੇ ਐਲੀਜੈਂਸ ਦੇ ਨਾਂ ਥੱਲੇ ਹਾਲਾਂ ਉਸ ਤੋਂ ਪਹਿਲਾਂ ਇੱਕ ਜਦੋਂ ਡਿਬੇਟ ਕੁਝ ਸਾਲ ਪਹਿਲਾਂ ਹੋਈ ਉਸ ਤੋਂ ਬਾਅਦ ਹੁਣ ਜਿਹੜੀ ਕਿਊਬੈਕ ਸਟੇਟ ਹੈ ਜਦੋਂ ਉਹਨਾਂ ਦੇ ਐਮਐਲਏ ਜਿਹਨੂੰ ਅਸੀਂ ਕਹੀਏ ਪਾਰਲੀਮੈਂਟੇਰੀਅਨਸ ਵਿਦਨ ਸਟੇਟ ਸਹੁੰ ਚੁੱਕਦੇ ਨੇ ਉਹ 2 ਸਹੁੰ ਚੁੱਕਦੇ ਨੇ ਇੱਕ ਉਹੀ ਜਿਹੜੀ ਇਹ 1865 ਦੇ ਐਕਟ ਦੇ ਥੱਲੇ ਉਹਨਾਂ ਨੂੰ ਚੁੱਕਣੀ 1867 ਦੇ ਚੁੱਕਣੀ ਪੈਂਦੀ ਹੈ ਦੂਸਰੀ ਉਹ ਫॉर द ਪੀਪਲ ਆਫ ਕਿਊਬੈਕ ਚੁੱਕਦੇ ਨੇ ਲੇਕਿਨ 1867 ਦਾ ਐਕਟ ਤਾਂ ਲਾਗੂ ਹੈ ਉਹ ਉਦੋਂ ਹੀ ਜਾਏਗਾ ਜਦੋਂ ਦੋਨੋਂ ਹਾਊਸ ਉਹਨੂੰ ਪਾਸ ਕਰਨ ਕਿ ਵੀ ਐਲੀਜੈਂਸ ਖਤਮ ਕਰਨੀ ਹੈ 10 ਸੂਬੇ ਨੇ ਕੈਨੇਡਾ ਦੇ ਔਰ ਉਹ 10 'ਚ ਵੀ ਉਹਦੀ ਪਾਸ ਉਹ ਅਜੇ ਪੋਸੀਬਲ ਨਹੀਂ ਹੈ ਲੇਕਿਨ ਬਲਾਕ ਕਿਊਬੈਕੋਇਸ ਦੇ ਯੂਐਸ ਫਰੈਂਕੋਇਸ ਨੇ ਮੋਸ਼ਨ ਲਿਆਂਦਾ ਕੱਲ ਉਹਨੇ ਕਿਹਾ ਜੀ ਕਿ ਅਸੀਂ ਜਿਹੜਾ ਸਹੁੰ ਨਹੀਂ ਚੁੱਕਣੀ ਹਾਲਾਂ ਮੈਜੋਰਟੀ ਨਾਲ ਉਹ ਫੇਲ ਹੋ ਗਿਆ ਹੁਣ ਟੌਪਿਕ ਇਹ ਹੈ ਕਿ 14 ਜਿਹੜੇ ਇਲੈਕਟਿਡ ਕਿਊਬੈਕ ਪੋਲੀਟੀਸ਼ੀਅਨਸ ਨੇ ਉਹਨਾਂ ਨੇ ਅਜੇ ਤੱਕ ਸਹੁੰ ਨਹੀਂ ਚੁੱਕੀ ਹੈ ਉੱਥੋਂ ਦੀ ਅਸੈਂਬਲੀ 'ਚ ਕਿ ਜੀ ਅਸੀਂ ਜਿਹੜਾ ਉਹ ਲੋਕਾਂ ਦੇ ਨਾਂ ਦੀ ਸਹੁੰ ਚੁੱਕਣੀ ਹੈ ਪੀਪਲ ਆਫ ਕਿਊਬੈਕ ਨਾਟ ਦਾ ਕਿੰਗ ਉਹਦੇ ਜਿਹੜੀ ਇੱਕ ਲਾਈਨ ਜਿਹਨੇ ਮੈਨੂੰ ਪ੍ਰਭਾਵਿਤ ਵੀ ਕੀਤਾ ਔਰ ਇਸ ਸਾਰੇ ਤੋਂ ਮੈਨੂੰ ਇਹ ਲੱਗਾ ਕਿ ਵੀ ਇਹ ਸਾਡੀ ਉਹ ਸਪੀਡ ਨੂੰ ਜਿਹਦਾ ਜ਼ਿਕਰ ਮੈਂ ਕੀਤਾ ਆਪਣੇ 'ਚ ਉਹ ਉਸ ਦੀ ਰਿਪਰੈਜ਼ੈਂਟੇਸ਼ਨ ਵੀ ਹੈ ਔਰ ਇਹ ਉਹਦੇ 'ਚ ਇਹ ਜਿਹੜਾ ਉਹਨਾਂ ਦਾ ਲੀਡਰ ਹੈ ਉਹਨਾਂ ਨੇ ਕਿਹਾ ਕਿ ਵੀ ਅਸੀਂ ਕਿਉਂ ਨਹੀਂ ਮਿਸਟਰ ਬਲੈਂਕਟ ਹੂਜ਼ ਪਾਰਟੀ ਰਿਪਰੈਜ਼ੈਂਟਸ ਕਿਊਬੈਕ ਇੰਟਰਸਟ ਇਨ ਫੈਡਰਲ ਹਾਊਸ ਆਫ ਕਾਮਨ ਸੈਡ many recite oath only because they have to ਕਿ ਉਹਨਾਂ ਨੂੰ ਪਰ ਜਿਹੜੀ ਲਾਈਨ ਨੇ ਮੈਨੂੰ ਟੱਚ ਕੀਤਾ we are a conquered people that still have to swear allegiance to a conquering king ਇਹ ਹੈ ਕਿ ਤੁਸੀਂ 150 ਸਾਲ 200 ਸਾਲ ਪਿੱਛੇ ਚਲੇ ਜਾਂਦੇ ਹੋ ਕਿ ਕਦੇ ਅਸੀਂ ਹਾਰੇ ਸੀ we are conquered people ਸਾਨੂੰ ਫਤਹ ਕੀਤਾ ਗਿਆ ਔਰ ਅੱਜ ਵੀ ਸਾਨੂੰ ਜਿਨ੍ਹਾਂ ਨੇ ਜਿਸ ਨੇ ਸਾਨੂੰ ਕੰਕਰ ਕੀਤਾ ਉਹਦੇ ਨਾਂ ਦੀ ਸਾਨੂੰ ਸਹੁੰ ਚੁੱਕਣੀ ਪੈਂਦੀ ਹੈ ਸੋ ਮੈਨੂੰ ਇਹ ਸਪਿਰਿਟ ਦੇ ਨਾਲ ਹਮਦਰਦੀ ਹੈ ਹਾਲਾਂ ਅਸੀਂ ਸਮਝਦੇ ਹਾਂ ਕਿ ਵੀ ਆਲਰੇਡੀ 2 ਰੈਫਰੈਂਡਮਸ ਉਹਨਾਂ ਦੇ ਹੱਕ 'ਚ ਨਹੀਂ ਗਏ ਕੱਲ ਨੂੰ ਫਿਰ ਹੋ ਸਕਦਾ ਉੱਥੇ ਉਹਦੇ 'ਚ ਕੋਈ ਬਣ ਜਾਏ ਪਰ ਕੋਈ ਐਸਾ ਰੀਜ਼ਨ ਨਹੀਂ ਹੈ ਕੈਨੇਡਾ ਦੇ ਵਿੱਚ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਫ੍ਰੈਂਚ ਪ੍ਰੋਵਿੰਸ ਕਿਊਬੈਕ ਨੂੰ ਪੂਰਾ ਪੁਲਿਸ ਕੀਤਾ ਜਾਏ ਤੁਸੀਂ ਕੈਨੇਡੀਅਨ ਜਹਾਜ਼ 'ਚ ਬਹਿੰਦੇ ਹੋ ਨਾਲ ਦੀ ਨਾਲ ਫ੍ਰੈਂਚ 'ਚ ਬੋਲ ਰਹੇ ਨੇ ਨਾਲ ਦੀ ਨਾਲ ਇੰਗਲਿਸ਼ 'ਚ ਬੋਲ ਰਹੇ ਨੇ ਪੂਰੇ ਕਿਊਬੈਕ ਦਾ ਆਪਣਾ ਇਮੀਗ੍ਰੇਸ਼ਨ ਸਿਸਟਮ ਹੈ ਉੱਥੇ ਫਾਸਟ ਹੁੰਦੀ ਹੈ ਇਮੀਗ੍ਰੇਸ਼ਨ ਉਹਨਾਂ ਦੇ ਆਪਣੀ ਕਿਊਬੈਕ ਸੂਬੇ ਦੇ ਕਈ ਮੁਲਕਾਂ ਦੇ ਨਾਲ ਟ੍ਰੇਡ ਮਿਸ਼ਨ ਨੇ ਜਿਹਦੇ 'ਚੋਂ ਮੇਨ ਸਟ੍ਰੀਮ ਕੈਨੇਡਾ ਤੋਂ ਨੇ ਬਹੁਤ ਜਿਹੜਾ ਔਰ ਬਹੁਤ ਵੱਡੀ ਫੰਡਿੰਗ ਉਹਨਾਂ ਨੂੰ ਮਿਲਦੀ ਹੈ ਇਹਦੇ ਬਾਵਜੂਦ ਉਹ 150 ਪੌਣੇ 200 ਸਾਲ ਬਾਅਦ ਕਹਿ ਰਿਹਾ ਹੈ ਉਹਨਾਂ ਦਾ ਲੀਡਰ ਹਾਊਸ ਆਫ ਕਾਮਨਸ ਖਲੋ ਕੇ ਇਹ ਸਾਨੂੰ ਸਹੁੰ ਬਹੁਤ ਚੁੱਭਦੀ ਹੈ ਕਿਉਂਕਿ ਇਹ ਅਸੀਂ ਕੰਕਰਡ ਪੀਪਲ ਹੈ ਸਾਡੇ ਤੇ ਫਤਹ ਉਹਨੇ ਹਾਸਿਲ ਕੀਤੀ ਸੀ ਤੇ ਜਿਸ ਬਾਦਸ਼ਾਹ ਨੇ ਕੀਤੀ ਸੀ ਸਾਨੂੰ ਅੱਜ ਵੀ ਉਹਦੇ ਨਾਂ ਦੀ ਚੁੱਕਣੀ ਪੈਂਦੀ ਹੈ ਤੇ ਮੈਂ ਉਹਨਾਂ ਸਿੱਖ ਆਪਣੇ ਭਰਾਵਾਂ ਭੈਣਾਂ ਬਾਰੇ ਕੀ ਕਹਾਂ ਜਿਨ੍ਹਾਂ ਨੂੰ ਹਿੰਦੂ ਤਵੀਆਂ ਦੀ ਗੁਲਾਮੀ ਜਿਹੜੀ ਆ ਉਹ ਜਲੇਬੀਆਂ ਵਾਂਗ ਮਿੱਠੀ ਲੱਗਦੀ ਹੈ ਔਰ ਉਹਨੂੰ ਉਹ ਸਹਿਣ ਨੂੰ ਤਿਆਰ ਨੇ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ ਇੱਕ ਓੰਕਾਰ ਇੱਕ ਸ਼ਬਦ ਵੱਖਰਾ ਕਹਿਣਾ ਇੱਕ ਓੰਕਾਰ ਇਸ ਤਰ੍ਹਾਂ ਬੋਲਣਾ ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ ਸਤਿਨਾਮ ਕਰਤਾ ਪੁਰਖ ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ
ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਹਾਲਤ ਇਹ ਹੋਈ ਹੈ ਕਿ ਅੰਮ੍ਰਿਤਸਰ ਦਾ ਡੀਸੀ ਜਾਂ ਹਰਿਆਣੇ ਦਾ ਮੁੱਖ ਮੰਤਰੀ ਜਾਂ ਦਿੱਲੀ ਸਰਕਾਰ ਉਹਨਾਂ ਨੂੰ ਮੁਲਾਕਾਤ ਦਾ ਸਮਾਂ ਨਹੀਂ ਦੇ ਰਹੀ। ਇਹ ਅਪਮਾਨਜਨਕ ਹਾਲਤ ਲਈ ਕੌਣ ਜ਼ਿੰਮੇਵਾਰ ਹੈ, ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਇਨਸਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਗੱਲ ਤਾਂ ਆਪੇ ਫਾਥੜੀਏ ਤੈਨੂੰ ਕੌਣ ਛਡਾਏ, ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਹੁਣ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਇਹ ਗੁਰਬਾਣੀ ਦੀ ਤੁਕ ਹੈ ਔਰ ਜ਼ਾਹਰ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਏ, ਇਹ ਸਾਡਾ ਕਹਿਣਾ ਹੈ ਕਿ ਜਦੋਂ ਤੁਸੀਂ ਕਿਸੇ ਗਿਰਾਵਟ ਦੇ ਵਿੱਚ ਆਪ ਹੀ ਜਿਹਦੇ ਲਈ ਜ਼ਿੰਮੇਵਾਰ ਹੁੰਦੇ ਹੋ ਤਾਂ ਫਿਰ ਕਿਸੇ ਨੂੰ ਦੋਸ਼ ਦੇਣਾ ਨਹੀਂ ਬਣਦਾ। ਔਰ ਇਸ ਗੱਲ ਦਾ ਧਿਆਨ ਰਹੇ ਔਰ ਇਸੇ ਗੱਲ ਨੂੰ ਗੁਰੂ ਸਾਹਿਬ ਨੇ ਬਾਰ-ਬਾਰ ਯਾਦ ਦਹਾਨੀ ਕਰਵਾਈ ਕਿ ਭਾਈ ਜਦੋਂ ਤੁਸੀਂ ਆਪ ਬਾਗੈਰਤ ਨਹੀਂ ਹੁੰਦੇ, ਅਣਖ 'ਚ ਨਹੀਂ ਹੁੰਦੇ, ਆਪ ਤੁਸੀਂ ਡਿੱਗਦੇ ਹੋ, ਤੁਸੀਂ ਪਤਤ ਪੁਣੇ 'ਚ ਹੁੰਦੇ ਹੋ, ਕਮਜ਼ੋਰੀਆਂ ਦਾ ਸ਼ਿਕਾਰ ਹੁੰਦੇ ਹੋ ਤੇ ਫਿਰ ਅਲਟੀਮੇਟਲੀ ਤੁਹਾਡੀ ਨਾ ਕੋਈ ਪੱਤ ਰਹਿੰਦੀ ਹੈ, ਨਾ ਤੁਹਾਡਾ ਕੋਈ ਸਵੈਮਾਨ ਹੁੰਦਾ ਹੈ, ਨਾ ਤੁਹਾਡੀ ਕੋਈ ਪੁੱਛਗਿੱਛ ਹੁੰਦੀ। ਔਰ ਇਹ ਇੱਕ ਵਰਤਾਰਾ ਹੈ ਸਮਾਜ ਦਾ। ਅਸੀਂ ਤਾਂ ਬਹੁਤ ਵਾਰ ਪੈਸੇ ਨਾਲ ਜੋੜ ਕੇ ਹੀ ਕਹਿੰਦੇ ਹਾਂ ਕਿ ਜੀ ਜੇ ਪੈਸਾ ਹੈ ਤਾਂ ਇੱਜ਼ਤ ਹੈ। ਨਹੀਂ, ਇਹ ਵੀ ਨਹੀਂ ਹੁੰਦਾ, ਇਖਲਾਕ ਵੀ ਹੁੰਦਾ। ਜਿਹੜੇ ਲੋਕ ਬਿਨਾਂ ਪੈਸੇ ਤੋਂ ਵੀ ਹੁੰਦੇ ਨੇ, ਜੇ ਉਹਨਾਂ ਦਾ ਇਖਲਾਕ ਹੈ, ਉਹਨਾਂ ਦੀ ਗੈਰਤ ਹੈ, ਉਹਨਾਂ ਦੀ ਟਾਈਮ ਮੌਜੂਦ ਹੈ, ਲੋਕ ਉਹਨੂੰ ਵੀ ਐਡਮਾਇਰ ਕਰਦੇ ਨੇ ਕਿ ਭਾਈ ਦੇਖੋ ਭਾਵੇਂ ਬੰਦਾ ਲੱਖ ਤੋਂ ਕੱਖ ਤੇ ਆ ਗਿਆ ਪਰ ਉਸਨੇ ਹੌਸਲਾ ਨਹੀਂ ਛੱਡਿਆ ਜਾਂ ਉਸਨੇ ਆਪਣੀ ਗੈਰਤ ਨਹੀਂ ਛੱਡੀ। ਹੁਣ ਉਹ ਅਕਾਲੀ ਦਲ ਜਿਸ ਦਾ ਕਿਉਂਕਿ ਜਦੋਂ ਅੱਜ ਮੈਂ ਇਹ ਖਬਰ ਵੀ ਦੇਖੀ ਕਿ ਜੀ ਅਕਾਲ ਤਖਤ ਦਾ ਜਥੇਦਾਰ ਕਹਿ ਰਿਹਾ ਕਿ ਜੀ ਕਨਵਰਸ਼ਨਸ ਹੋ ਰਹੀਆਂ ਨੇ ਔਰ ਪੰਜਾਬ ਗੌਰਮੈਂਟ ਇਹਦੇ 'ਤੇ ਕੋਈ ਐਕਟ ਨਹੀਂ ਕਰ ਰਹੀ। ਉਸ ਤੋਂ ਕੁਛ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਿਸਟਰ ਸਰਦਾਰ ਧਾਮੀ ਉਹਨਾਂ ਨੇ ਕਿਹਾ ਸੀ ਕਿ ਜੀ ਅਸੀਂ ਹਰਿਆਣਾ ਸਰਕਾਰ ਤੋਂ ਵੀ ਮਿਲਣ ਦੇ ਲਈ ਟਾਈਮ ਮੰਗਿਆ, ਜਿਹੜੀ ਹਰਿਆਣਾ ਕਮੇਟੀ ਅੱਡ ਬਣਾਈ ਹੈ। ਦਿੱਲੀ ਵਾਲ ਉਹਨਾਂ ਨੇ ਸਾਨੂੰ ਟਾਈਮ ਹੀ ਨਹੀਂ ਦਿੱਤਾ। ਹਰਿਆਣਾ ਕਮੇਟੀ ਬਣਨ ਤੋਂ ਬਾਅਦ ਜਿਹੜੀ ਸੁਪਰੀਮ ਕੋਰਟ ਨੇ ਜਿਹਦਾ ਕਲੀਅਰੈਂਸ ਦਿੱਤੀ ਫਾਈਨਲੀ, ਇਹ ਜਦੋਂ ਸ਼੍ਰੋਮਣੀ ਕਮੇਟੀ ਦੇ ਸੈਂਕੜੇ ਆਪਣੇ ਮੁਲਾਜ਼ਮ ਹੀ ਲੈ ਜਾਂਦੇ ਨੇ, ਹੋਰ ਤਾਂ ਇਹਨਾਂ ਦੇ ਕਹਿਣ ਤੇ ਹੁਣ ਕੌਣ ਆਉਂਦਾ। ਦਿੱਲੀ ਅੰਮ੍ਰਿਤਸਰ ਧਰਨੇ ਤੇ ਗਏ ਡੀਸੀ ਦੇ ਦਫ਼ਤਰ ਦੇ ਬਾਹਰ ਤੇ ਡੀਸੀ ਨਹੀਂ ਆਇਆ ਮਿਲਣ ਲਈ। ਉਹਨਾਂ ਨੇ ਜਿਹੜਾ ਕੋਈ ਹੋਰ ਐਵੇਂ ਉੱਥੇ ਤੁਰਿਆ ਫਿਰਦਾ ਸੀ ਐਡੀਸ਼ਨਲ ਜਾ, ਉਹਨੂੰ ਕਿਹਾ ਤੂੰ ਫੜ ਲੈ ਮੈਮੋਰੈਂਡਮ, ਇਹ ਬਹਿ ਗਏ ਔਰ 3 ਘੰਟੇ ਬਾਅਦ ਡੀਸੀ ਆਇਆ ਉਹਨੂੰ। ਹੁਣ ਜਿੱਥੇ ਇਸ ਲੈਵਲ ਤੱਕ ਗੱਲ ਜਾਏ ਔਰ ਜਦੋਂ ਮੈਂ ਇਹ ਦੋਵੇਂ ਤਿੰਨੇ ਖਬਰਾਂ ਦੇਖਦਾ, ਰਾਜੀ ਸਾਡੇ ਮਿੱਤਰ ਸਰ GC ਸਿੰਘ ਹਿਊਸਟਨ, ਉਹਨਾਂ ਨਾਲ ਵੀ ਗੱਲਬਾਤ ਹੋ ਰਹੀ ਸੀ। ਸੋ ਉਹਨਾਂ ਨੇ ਵੀ ਕਿਹਾ ਕਿ ਭਾਈ ਕਿਸ ਹੱਦ ਤੱਕ ਇਹ ਜਿਹੜੀ ਹੈ ਡਿਕਲਾਈਨ ਹੋਇਆ। ਤੇ ਮੈਂ ਜਦੋਂ ਇਹ ਅੱਜ ਹੁਣ ਪ੍ਰੋਗਰਾਮ ਵੀ ਕਰ ਰਹੇ ਹਾਂ ਜਾਂ ਇਸ ਇਸ਼ੂ ਤੇ ਗੱਲ ਕਰ ਰਹੇ ਹਾਂ ਤੇ ਮੇਰੇ ਸਾਹਮਣੇ 1929 ਇੱਕਦਮ ਆਲਮੋਸਟ 100 ਸਾਲ ਪਹਿਲਾਂ ਦਾ ਉਹ ਨਜ਼ਾਰਾ ਵੀ ਆ, ਉਸ ਤੋਂ ਪਹਿਲਾਂ ਵੀ, ਕਿ ਕਿੱਥੇ ਜਦੋਂ ਚਾਬੀਆਂ ਦਾ ਮੋਰਚਾ ਪੰਥ ਫਤਿਹ ਕਰਦਾ ਹੈ, ਗਾਂਧੀ ਜਿਹੜਾ ਕਿ ਉੱਥੋਂ ਲਿਆ ਕੇ ਲੈਂਡ ਕਰਵਾਇਆ ਗਿਆ ਸੀ ਸਾਊਥ ਅਫਰੀਕਾ 16-17 ਸਾਲ ਰਹਿਣ ਤੋਂ ਬਾਅਦ, ਉਹ ਟੈਲੀਗ੍ਰਾਮ ਕਰ ਰਿਹਾ ਹੈ ਉਸ ਵੇਲੇ ਦੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਨੂੰ, ਕੰਗ੍ਰੈਚੁਲੇਸ਼ਨਸ, you have won the first battle for freedom of India and now please liberate India also। ਮਤਲਬ ਇਸ ਕਿਸਮ ਦੀ ਉਹਦੀ ਸ਼ਬਦਾਵਲੀ ਸੀ। ਉਤਾਰ ਪਈ ਹੁੰਦੀ ਸੀ ਜੂਨ 84 ਦੇ ਘੱਲੂਘਾਰੇ ਵੇਲੇ ਉੱਥੋਂ ਚੁੱਕ ਕੇ, ਕਿਉਂਕਿ ਉਹ ਸ਼ੋਅ ਕਰਦਾ ਸੀ ਕਿ ਉਹ ਕਿਵੇਂ ਬੇਬਸ ਸਨ ਬ੍ਰਿਟਿਸ਼ ਸਾਮਰਾਜ ਦੇ ਸਾਹਮਣੇ ਔਰ ਸਿੱਖਾਂ ਨੇ ਉਸੇ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਨੇ ਉਹ ਲੜਾਈ ਜਿੱਤੀ ਸੀ। ਔਰ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਹੈ ਉਹ ਅੰਗਰੇਜ਼ਾਂ ਦੇ ਲਈ ਬਹੁਤ ਵੱਡਾ ਸੈਟਬੈਕ ਸੀ। ਉਹਨਾਂ ਦੀ ਜਿਹੜੀ ਪਾਵਰ ਨੂੰ ਕੋਈ ਚੈਲੰਜ ਨਹੀਂ ਸੀ ਕਰ ਸਕਦਾ। 1929 'ਚ ਰਾਵੀ ਦੇ ਕੰਢੇ ਨਹਿਰੂ, ਮੋਤੀਲਾਲ ਨਹਿਰੂ, ਗਾਂਧੀ, ਇਹਨਾਂ ਨੇ ਪੂਰਨ ਸੁਤੰਤਰਤਾ ਦਾ ਐਲਾਨ ਕੀਤਾ। ਸਿੱਖਾਂ ਨੇ ਪਾਰਟਿਸਿਪੇਟ ਨਹੀਂ, ਕਿਉਂਕਿ ਉਸ ਤੋਂ ਪਹਿਲਾਂ ਕੰਟਰੋਵਰਸੀ ਸੀ। ਜਿਹੜਾ ਮੋਤੀਲਾਲ ਨਹਿਰੂ ਰਿਪੋਰਟ ਆਈ, ਸਿੱਖਾਂ ਦੀ ਅੱਡ ਆਈਡੈਂਟੀਟੀ ਤੇ ਸਵਾਲ ਚੁੱਕੇ ਗਏ ਸੀ। ਝੰਡੇ ਦੇ ਮਾਮਲੇ 'ਚ ਵੀ ਕੋਈ ਸਿੱਖਾਂ ਦੀ ਉਹਦੇ 'ਚ ਕੰਸੈਂਟ ਨਹੀਂ ਸੀ ਤੇ ਸਿੱਖਾਂ ਨੇ ਉਹਦੇ 'ਚ
ਪਾਰਟਿਸਿਪੇਟ ਨਹੀਂ ਕੀਤਾ ਉਹਨਾਂ ਦੇ ਉਹ ਸਾਰੇ 'ਚ। ਜੀ ਔਰ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਜੇ ਪੰਜਾਬ ਜਾਂ ਸਿੱਖ ਸਾਡੇ ਨਾਲ ਨਹੀਂ ਖਲੋਣਗੇ ਤੇ ਅਸੀਂ ਤਾਂ ਲੜਾਈ ਲੜ ਹੀ ਨਹੀਂ ਸਕਦੇ। ਮੋਤੀ ਲਾਲ ਨਹਿਰੂ, ਗਾਂਧੀ, ਇਹ ਸਾਰੇ ਖੁਦ ਚੱਲ ਕੇ ਬਾਬਾ ਖੜਕ ਸਿੰਘ ਉਹਨਾਂ ਦੇ ਘਰ ਆਏ ਔਰ ਉਹਨਾਂ ਨੂੰ ਮੈਸੇਜ ਤਾਂ ਮਿਲਿਆ ਕਿ ਉਹ ਆ ਰਹੇ ਨੇ। ਉਹ ਘਰ ਦੇ ਬਾਹਰ ਵੀ ਨਹੀਂ ਗਏ ਰਿਸੀਵ ਕਰਨ, ਇਹ ਦੱਸਣ ਦੇ ਲਈ ਕਿ ਵੀ ਤੁਹਾਡੀ ਔਕਾਤ ਕੀ ਹੈ ਤੁਸੀਂ। ਉਹ ਖੁਦ ਅੰਦਰ ਆਏ ਔਰ ਉੱਥੇ ਉਹਨਾਂ ਨਾਲ ਮੀਟਿੰਗ ਤੋਂ ਉਹਨਾਂ ਨੇ ਦੱਸਿਆ, ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਤੁਹਾਡੇ ਨਾਲ ਨਹੀਂ ਚੱਲ ਸਕਦੇ। ਔਰ ਇਹ ਉਹ ਮੁਕਾਮ ਹੈ ਜਿੱਥੇ ਪ੍ਰੈਸ ਕਾਨਫਰੰਸ ਕਰਕੇ ਗਾਂਧੀ ਔਰ ਇਹਨਾਂ ਨੇ ਕਿਹਾ ਕਿ ਨੋ ਕਨਸਟੀਟਿਊਸ਼ਨ ਇਨ ਇੰਡੀਆ will be accepted which won't be acceptable to the Sikhs, ਕਿ ਕੋਈ ਆਇਨ ਭਾਰਤ 'ਚ ਬਣਿਆ ਨਹੀਂ ਜਾਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਇਹ ਤਾਕਤ ਉਦੋਂ ਜਦੋਂ ਜੇ ਬ੍ਰਿਟਿਸ਼ ਬੈਠੇ ਨੇ, ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੀ ਇਹ ਸੀ। ਔਰ ਇਹੀ ਵਰਤਾਰਾ ਅਸੀਂ 47 ਤੋਂ ਬਾਅਦ ਵੀ ਦੇਖਦੇ ਹਾਂ। ਬੇਸ਼ੱਕ 47 'ਚ ਸਾਡੀ ਲੀਡਰਸ਼ਿਪ ਨੇ ਬਲੰਡਰ ਕੀਤਾ, ਪਰ 1950 'ਚ ਮਾਸਟਰ ਤਾਰਾ ਸਿੰਘ ਦੀ ਕਮਾਂਡ 'ਚ ਅਕਾਲੀ ਦਲ ਇੰਨਾ ਸਟਰੋਂਗ ਸੀ ਔਰ ਉਸ ਦਾ ਇੱਕ ਸਬੂਤ ਸੀ ਕਿ ਅਕਾਲੀ ਦਲ ਨਾ ਕਾਂਗਰਸ ਨੇ ਆਪਣੀ ਕੈਨੂਅਲ ਕਾਨਫਰੰਸ 1955 ਦੀ ਗੱਲ ਹੋਏਗੀ 1955 ਦੀ ਅੰਮ੍ਰਿਤਸਰ 'ਚ ਰੱਖ ਲਈ। ਨਹਿਰੂ ਨੇ ਆਉਣਾ ਸੀਗਾ ਔਰ ਅਕਾਲੀਆਂ ਨੇ ਦੱਸਣ ਲਈ, ਕਿਉਂਕਿ ਉਹ ਤਾਂ ਆਪਣੇ ਵੱਲੋਂ ਚੈਲੰਜ ਸੀ ਸਿੱਖਾਂ ਨੂੰ ਵੀ ਤੁਹਾਡੀ ਕੈਪੀਟਲ ਅੰਮ੍ਰਿਤਸਰ 'ਚ ਅਸੀਂ ਇਹ ਕਰ ਰਹੇ ਹਾਂ। ਔਰ ਦੂਜੇ ਅਕਾਲੀਆਂ ਨੇ ਵੀ ਉਸੇ ਦਿਨ ਦੀ ਪੈਰਲਲ ਕਾਨਫਰੰਸ ਅੰਮ੍ਰਿਤਸਰ 'ਚ ਰੱਖ ਲਈ ਔਰ ਉਸ ਜ਼ਮਾਨੇ ਦੇ ਅਖਬਾਰ ਨਿਊਯਾਰਕ ਟਾਈਮਸ, ਸ਼ਿਕਾਗੋ ਟਾਈਮਸ, ਗਾਰਡੀਅਨ ਕੱਢੇ ਜਾ ਸਕਦੇ ਨੇ। 5 ਲੱਖ ਸਿੱਖ ਅਕਾਲੀਆਂ ਦੀ ਔਰ ਮਾਸਟਰ ਤਾਰਾ ਸਿੰਘ ਨੂੰ ਹਾਥੀ ਤੇ ਬਿਠਾਇਆ। ਇੱਕ ਪਾਸੇ ਕਿਉਂਕਿ ਨੀਲੀਆਂ ਕਾਲੀਆਂ ਪੱਗਾਂ ਅਕਾਲੀ ਬੰਨ੍ਹਦੇ ਸੀ, ਹੁਣ ਤਾਂ ਰੰਗ ਬਰੰਗੀਆਂ ਹੋ ਗਈਆਂ। ਇੱਕ ਸਿਰਾ ਬਟਾਲੇ ਸੀ, ਦੂਜਾ ਸਿਰਾ ਅਟਾਰੀ ਤੱਕ ਮੌਜੂਦ ਸੀ ਔਰ ਅਜੇ ਵੀ ਲੋਕ ਆ ਰਹੇ ਸੀ। ਇਸ ਲੈਵਲ ਦੇ ਉੱਤੇ ਜਿਹੜਾ ਉਹ ਅਕਾਲੀਆਂ ਦਾ 5 ਲੱਖ ਦਾ ਸੀ। ਤਾਂ ਇਹਨਾਂ ਦੀ ਜਿਹੜੀ ਸੀ ਉਹ ਜਲੂਸ ਨਹੀਂ ਸੀ, ਉਹ ਜਲਸੀ ਸੀ। ਨਹਿਰੂ ਉਹਨੇ ਉਹ ਵੀ ਹੋਇਆ ਔਰ ਉਸ ਪੀਰੀਅਡ 'ਚ ਅੰਮ੍ਰਿਤਸਰ 'ਚ ਖਲੋ ਕੇ ਕਹਿੰਦਾ कि जी हम मास्टर जी और मास्टर जी की कौम की कदर करते हैं। ये ताकत का ये वक्री गल है कि भाई जदों तक पंजाबी सूबा बनता है ਜਾਂ ਇੰਦਰਾ ਗਾਂਧੀ ਦਾ ਕਿਵੇਂ ਉਹਨਾਂ ਨੇ ਵਿਦਨ ਅਕਾਲੀਆਂ ਦੇ ਸੰਤ ਫਤਿਹ ਸਿੰਘ ਨੂੰ ਖੜਾ ਕੀਤਾ ਜਾਂ ਉਹ ਸਾਰੀ ਇੱਕ ਵੱਖਰੀ ਕਹਾਣੀ ਹੈ। ਪਰ ਮੈਂ ਜਦੋਂ ਮੈਂ ਦੇਖਿਆ ਕਿ ਵੀ ਉਹ ਕਹਿ ਰਿਹਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿ ਜੀ ਸਾਨੂੰ ਤਾਂ ਡੀਸੀ ਵੀ ਨਹੀਂ ਮਿਲਣ ਆਉਂਦਾ, ਹਰਿਆਣੇ ਵਾਲੇ ਵੀ ਸਾਨੂੰ ਵਕਤ ਨਹੀਂ ਦਿੰਦੇ, ਦਿੱਲੀ ਵਾਲੇ। ਇਹ ਹੁੰਦਾ ਹੈ ਕਿ ਔਰ ਸਵਾਲ ਇਹ ਹੁੰਦਾ ਹੈ ਵੀ ਇਸ ਸਭ ਲਈ ਕੌਣ ਜ਼ਿੰਮੇਵਾਰ ਹੈ? ਕੌਮ ਤਾਂ ਉਹੀ ਹੈ, ਅੱਜ ਵੀ ਉਹੀ ਕੌਮ ਜਿਹਨੇ ਜ਼ਿੰਦਗੀਆਂ ਦੇ ਨਜ਼ਰਾਨੇ ਦਿੱਤੇ ਨੇ ਕੌਮੀ ਆਜ਼ਾਦੀ ਦੇ ਲਈ। 1.5 ਲੱਖ ਪੁੱਤਰ ਪੁੱਤਰੀਆਂ ਜਿਹੜੇ ਕੁਰਬਾਨ ਹੋਏ ਉਸੇ ਧਰਤੀ ਤੋਂ ਨਿਕਲੇ। ਪਰ ਅੱਜ ਕੀ ਕਾਰਨ ਹੈ ਕਿ ਭਾਈ ਤੁਹਾਡੀ ਹੋਂਦ ਅਸੈਂਬਲੀ ਦੇ ਵਿੱਚ 3 MLA ਰਹਿ ਗਈ, ਉਹ ਵੀ ਇੱਕ ਕਿਸੇ ਦਾ ਇੱਕ ਕਿਸੇ ਦਾ। ਔਰ ਜਿਹੜਾ ਤੁਹਾਡਾ ਮਨਜਿੰਦਰ ਸਿੰਘ ਈਸੀ ਉਹਨੂੰ ਵੀ ਤੁਸੀਂ ਸ਼ੋਕਾਜ਼ ਨੋਟਿਸ ਦਿੱਤਾ ਹੋਇਆ ਕਿਉਂਕਿ ਤੁਹਾਡੇ ਕਹਿਣ ਮੁਤਾਬਕ ਵੋਟ ਨਹੀਂ ਪਾਉਂਦਾ। ਹੁਣ ਇਸ ਸਾਰੇ ਦੇ ਲਈ ਇਹੀ ਜਿਵੇਂ ਇਹਨਾਂ ਨੇ ਸਿੱਖਾਂ ਦੇ ਨਾਲ ਧਰੋਹ ਕਮਾਇਆ, ਜਿਵੇਂ ਇਹਨਾਂ ਨੇ ਸਿੱਖ ਕਲਚਰ ਨੂੰ ਮੋਗਾ ਕਾਨਫਰੰਸ ਅਕਾਲੀ ਦਲ ਬਾਦਲਾਂ ਨੇ ਬਾਦਲ ਟੱਬਰ ਸਭ ਤੋਂ ਵੱਡਾ ਗੁਨਾਹਗਾਰ ਹੈ, ਇਹਨੂੰ ਪੰਜਾਬੀ ਪਾਰਟੀ ਐਲਾਨੇ। ਔਰ ਜਿਹੜੀ ਸਭ ਤੋਂ ਵੱਡੀ ਇਹਨਾਂ ਨੇ ਜਿਹਦੇ ਲਈ ਇਹਨਾਂ ਦੇ ਅਜੇ ਖਾਨਦਾਨ ਵੀ ਰੋਲਣੇ ਨੇ, 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਸੌਦਾ ਸਾਧ ਨੂੰ ਖੜਾ ਕਰਨਾ, ਫਿਰ ਉਹਨੂੰ ਮੁਆਫੀ ਦੇਣਾ, ਫਿਰ ਜਿਹੜੀ ਹੈ ਸੁਮੇਧ ਸੈਣੀ ਨੂੰ ਅੱਗੇ ਲਾ ਕੇ ਕੀ ਇਹਨਾਂ ਨੇ ਕੀਤਾ ਬੁਰਜਵਾਰ ਸਿੰਘ ਵਾਲਾ 'ਚ, ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਲਈ ਇਹ ਜ਼ਿੰਮੇਵਾਰ ਨੇ। ਸੋ ਅੱਜ ਇਸ ਹੱਦ ਤੱਕ ਜੇ ਕੋਈ ਹੈ ਤਾਂ ਕੋਈ ਹੋਰ ਨਹੀਂ ਹੈ। ਇਹ ਗੱਲ ਦਾ ਧਿਆਨ ਰਹੇ ਕਿ ਇਹ ਅਕਾਲ ਪੁਰਖ ਦੀ ਇੰਡੀਵਿਜੂਅਲ ਲਈ ਵੀ ਔਰ ਆਰਗੇਨਾਈਜੇਸ਼ਨਸ ਲਈ ਵੀ ਜਦੋਂ ਅਸੀਂ ਪੜ੍ਹਦੇ ਹਾਂ ਕਿ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ, ਸੋ ਇਹਦੇ ਲਈ ਇਹ ਬਾਦਲ ਟੱਬਰ ਔਰ ਇਹ ਸਾਰੇ ਲੋਕ ਜਿਹੜੇ ਮੂੰਹ 'ਚ ਘੁੰਗਣੀਆਂ ਪਾ ਕੇ ਸਿਰਫ ਤੇ ਸਿਰਫ ਆਪਣੇ ਅਹੁਦਿਆਂ ਲਈ ਜਾਂ ਕੁਛ ਜਿਨ੍ਹਾਂ ਦੀ ਅੱਖ ਗੁਰੂ ਕੀ ਗੋਲਕ ਦੇ ਉੱਤੇ ਹੁੰਦੀ ਹੈ, ਇਹ ਇਹਦੇ ਲਈ ਜ਼ਿੰਮੇਵਾਰ ਨੇ। ਔਰ ਕਨਕਲੂਜਨ 'ਚ ਅਸੀਂ ਰੂਹਾਨੀਅਤ ਦਾ ਮੈਸੇਜ ਜਿਹੜਾ ਗੁਰੂ ਸਾਹਿਬਾਨ ਦਾ, ਅਸੀਂ ਹੁਣ ਮਹੱਲਾ 5ਵਾਂ ਤੇ ਆ ਗਏ ਕਿਉਂਕਿ ਸ੍ਰੀ ਰਾਗ ਗੁਰੂ ਨਾਨਕ ਸਾਹਿਬ ਦੇ ਸ਼ਬਦ ਮੁਕੰਮਲ ਹੋਏ, ਗੁਰੂ ਅਮਰਦਾਸ ਜੀ ਦੇ, ਔਰ ਇਹ ਮਹੱਲਾ 5ਵਾਂ ਦਾ ਸ਼ਬਦ ਹੈ। ਔਰ ਇਹ ਸ਼ਬਦ ਵੀ ਅਕਸਰ ਸਾਡੇ ਬਹੁਤ ਸਾਰੇ ਘਰਾਂ ਦੇ ਵਿੱਚ ਕਈ ਥਾਂ ਵੱਡਾ ਕਰਕੇ ਲਿਖ ਕੇ ਲਾਇਆ ਹੁੰਦਾ ਹੈ ਔਰ ਰਾਗੀ ਸਿੰਘ ਵੀ ਇਹਨੂੰ ਪੜ੍ਹਦੇ ਨੇ। ਸ੍ਰੀ ਰਾਗ ਮਹੱਲਾ 5ਵਾਂ। ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਵੀ ਭੱਜ ਖਲੇ, ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲਗੈ ਨਾ ਤਤੀ ਵਾਓ, ਸਾਹਿਬ ਨਿਤਾਣਿਆ ਕਾ ਤਾਣ
ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾਓ। ਅੱਛਾ ਰਹਾਓ ਦੀ ਤੁਕ ਤੋਂ ਵਿਚਾਰ ਸ਼ੁਰੂ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਨਿਤਾਣਿਆਂ ਦਾ ਤਾਣ, ਤਾਣ ਅਸੀਂ ਤਾਕਤ ਨੂੰ ਕਹਿੰਦੇ ਹਾਂ, ਜਿਹੜਾ ਬਿਲਕੁਲ ਬੇਤਾਕਤ ਹੈ, ਉਸ ਦੀ ਤਾਕਤ ਰੱਬ ਹੈ। ਔਰ ਉਹ ਵਾਹਿਗੁਰੂ ਜੀਵਨ ਮੌਤ ਦੇ ਚੱਕਰ 'ਚ ਨਹੀਂ ਆਉਂਦਾ, ਔਰ ਉਸ ਨੂੰ ਗੁਰੂ ਦੇ ਸ਼ਬਦ ਰਾਹੀਂ ਅਸੀਂ ਉਸ ਪਰਮ ਸੱਚ ਨੂੰ ਜਾਣ ਸਕਦੇ ਹਾਂ। ਉਹ ਵਾਹਿਗੁਰੂ ਉਹ ਹੈ ਕਿ ਜਦੋਂ ਸਾਡੇ ਤੇ ਕੋਈ ਐਸੀ ਮੁਸੀਬਤ ਬਣਦੀ ਹੈ ਕਿ ਕੋਈ ਸਾਡਾ ਸਹਾਰਾ ਨਹੀਂ ਬਣਦਾ, ਦੁਸ਼ਮਣ ਵੀ ਤਾਂ ਦੁਸ਼ਮਣ ਹੁੰਦੇ ਹੀ ਨੇ, ਜਿਹੜੇ ਸਾਕ ਵੀ ਭੱਜ ਖਲੇ, ਜਿਹੜੇ ਤੁਹਾਡੇ ਆਪਣੇ ਨੇ ਉਹ ਵੀ ਪਿੱਠ ਦੇ ਜਾਂਦੇ ਨੇ, ਸਾਰੇ ਆਸਰੇ ਤੁਹਾਡੇ ਜਿਹੜੇ ਨੇ ਜਿਨ੍ਹਾਂ ਤੇ ਤੁਸੀਂ ਟੇਕ ਰੱਖੀ ਹੁੰਦੀ ਹੈ ਟੁੱਟ ਜਾਂਦੇ ਨੇ। ਜੇ ਉਦੋਂ ਅਸੀਂ ਵਾਹਿਗੁਰੂ ਦੀ ਸ਼ਰਨ ਲਈਏ, ਵਾਹਿਗੁਰੂ ਦਾ ਆਸਰਾ ਤੱਕੀਏ, ਵਾਹਿਗੁਰੂ ਦੇ ਲੜ ਲੱਗੀਏ, ਤਾਂ ਫਿਰ ਉਸ ਮੁਸੀਬਤ ਚੋਂ ਵੀ ਲਗੇ ਨਾ ਤੱਤੀ ਵਾਓ, ਵਾਹਿਗੁਰੂ ਕੱਢ ਲੈਂਦੇ ਨੇ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸਵਾਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਕਿ ਜਿਹੜਾ ਬਿਲਕੁਲ ਕਮਜ਼ੋਰ, ਬਲਹੀਨ, ਦੁਬਲਾ, ਜਿਸ ਨੂੰ ਭੁੱਖ ਨੰਗ ਸਤਾ ਰਹੀ ਹੈ, ਜਿਹਦੇ ਪੱਲੇ ਇੱਕ ਦਮੜਾ ਵੀ ਨਹੀਂ ਹੈ, ਕੋਈ ਸਹਾਰਾ ਦੇ ਕੇ ਜਾਂ ਕੰਫਰਟ ਦੇਣ ਵਾਲਾ ਵੀ ਨਹੀਂ ਹੈ, ਔਰ ਇਸ ਸਾਰੇ ਚੋਂ ਜਿੱਥੇ ਤੁਹਾਡੀਆਂ ਸਾਰੀਆਂ ਜਿਹੜੀਆਂ ਹੋਪਸ ਡੈਸ਼ ਨੇ ਟੂ ਦਾ ਗਰਾਊਂਡ, ਔਰ ਹੋਰ ਤੁਹਾਡੇ ਪੱਲੇ ਕੁਛ ਨਹੀਂ ਹੈ, ਜੇ ਉਸ ਵੇਲੇ ਉਹਨਾਂ ਪਲਾਂ 'ਚ ਵੀ ਵਾਹਿਗੁਰੂ ਨੂੰ ਅਸੀਂ ਯਾਦ ਕਰੀਏ ਤਾਂ ਫਿਰ ਜੋ ਤੁਹਾਡੇ ਕੋਲ ਉਹ ਕੁਛ ਆਏਗਾ ਜਿਹਦੇ ਥੱਲੇ ਤੁਸੀਂ ਨੇਚਲ ਰਾਹ। ਜਦੋਂ ਵਾਹਿਗੁਰੂ ਦੀ ਯਾਦ ਆ ਜਾਂਦੀ ਹੈ ਤੇ ਵਾਹਿਗੁਰੂ ਤਾਂ ਸਾਰੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਉਹ ਆਪਣੇ ਆਪ ਤੁਸੀਂ ਹਾਸਲ ਕਰ ਲੈਂਦੇ ਹੋ। ਜਾਂ ਕੋ ਚਿੰਤਾ ਬਹੁਤ ਬਹੁਤ ਦਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਕੁੰਟ ਕਾ ਘੜੀ ਨਾ ਬੈਸਣ ਸੋਏ, ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਜਿਹਨੂੰ ਬਹੁਤ ਚਿੰਤਾ ਵਿਆਪ ਰਹੀ ਹੈ, ਦੇਹ ਦੇ ਵਿੱਚ ਰੋਗ ਨੇ, ਸਰੀਰ ਬਿਮਾਰੀਆਂ ਦਾ ਸ਼ਿਕਾਰ ਹੈ, ਸਾਰਾ ਹੀ ਜਿਹੜਾ ਕੁਟੰਬ ਹੈ, ਫੈਮਿਲੀ ਹੈ, ਇਹ ਸਾਰੀ ਜਿਹੜੀ ਹੈ ਕੋਈ ਵੀ ਜਿਹੜੀ ਹੈ ਉਹ ਨਾਲ ਨਹੀਂ ਖਲੋਤੀ ਹੋਈ, ਔਰ ਇਸ ਸਾਰੇ 'ਚ ਉਹ ਉਸ ਹਾਲਤ ਤੱਕ ਪਹੁੰਚ ਜਾਂਦਾ ਹੈ ਕਿ ਜੇ ਉਹ ਰੱਬ ਨੂੰ ਯਾਦ ਕਰੇ ਤਾਂ ਫਿਰ ਇਹ ਸਾਰਾ ਕੁਝ ਹੀ ਵਲੇਟਿਆ ਜਾਂਦਾ ਹੈ, ਔਰ ਉਹ ਹਾਲਤ ਮਾਨਸਿਕ ਹੁੰਦੀ ਹੈ ਕਿ ਹਰਖ ਤੇ ਸੋਗ ਚੋਂ ਨਿਕਲ ਜਾਂਦਾ ਹੈ। ਔਰ ਇਹ ਜਿਹੜਾ ਚਾਰਾਂ ਕੁੰਟਾਂ 'ਚ ਭੰਦਾ ਫਿਰਦਾ ਹੈ, ਜਿਹਦਾ ਮਨ ਟਿਕਦਾ ਨਹੀਂ ਹੈ, ਜੇ ਉਹ ਪਾਰ ਬ੍ਰਹਮ ਦੇ ਵਿੱਚ ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ, ਉਹਦਾ ਤਨ ਵੀ ਮਨ ਵੀ ਠੰਡਾ ਠਾਰ ਹੁੰਦਾ ਹੈ। ਕਾਮ ਕ੍ਰੋਧ ਮੋਏ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵਿਕ ਉਨ ਅਗ ਕੀਏ, ਹੋਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰਿਆ। ਕਿ ਜਿਹੜਾ ਕਾਮ ਕ੍ਰੋਧ ਦੇ ਵਿੱਚ ਫਸਿਆ ਹੋਇਆ ਹੈ, ਬਹੁਤ ਜਿਹੜਾ ਦੁਨਿਆਵੀ ਲੋਭ ਔਰ ਪਿਆਰ ਦੇ ਵਿੱਚ ਉਹ ਕਿਰਪਨ ਹੈ, ਬਿਲਕੁਲ ਕੰਜੂਸ ਹੈ, ਔਰ ਚਾਰੋਂ ਪਾਸੇ ਜਿਹੜਾ ਹੈ ਉਸ ਦੇ ਦੁੱਖ ਤੋਂ ਬਿਨਾਂ ਉਹਦੇ ਕੋਲ ਹੋਰ ਕੁਝ ਨਹੀਂ ਹੈ। ਪਰ ਜੇ ਉਹ ਰੱਬ ਦੀ ਟੇਕ ਲੈਂਦਾ ਹੈ ਤੇ ਫਿਰ ਅਸੁਰ ਸੰਘਾਰ, ਜਿਹੜਾ ਰਾਖਸ਼ਾਂ ਦਾ ਨਾਸ਼ ਕਰਨ ਵਾਲਾ ਰੱਬ ਹੈ, ਇਹ ਜਿਹੜਾ ਉਸ ਦਾ ਰੱਖਿਆ ਕਰਦਾ ਹੈ। ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ, ਉਹ ਲੋਕ ਜਿਨ੍ਹਾਂ ਨੇ ਕਦੇ ਕੋਈ ਧਾਰਮਿਕ ਪੁਸਤਕ ਜਾਂ ਕੋਈ ਰੂਹਾਨੀ ਡਿਸਿਪਲਨ ਉਸ ਵੱਲ ਕਦੇ ਆਪਣਾ ਕੰਨ ਨਹੀਂ ਧਰਿਆ, ਪਰ ਚਿਤ ਆਵਿਆ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰਿਆ। ਜੇ ਇੱਕ ਪਲ ਲਈ ਵੀ ਉਸ ਵਾਹਿਗੁਰੂ ਨੂੰ ਯਾਦ ਕਰੇ ਤੇ ਫਿਰ ਉਹ ਡੁੱਬਦਾ ਵੀ ਤਰ ਜਾਂਦਾ ਹੈ। ਸ਼ਾਸਤ ਸਿਮਰਤ ਬੇਦ ਚਾਰ, ਮੁਖ ਆਗਰ ਵਿਚਰੇ, ਤਪੇ ਤਪੀਸਰ ਜੋਗੀਆਂ ਤੀਰਥ ਗਵਨ ਕਰੇ, ਖਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰਪਰ ਨਰਕੇ ਜਾਏ। ਹੁਣ ਪਹਿਲੇ ਜਿਹੜੇ ਚਾਰ ਪਦ ਨੇ ਉਹਨਾਂ 'ਚ ਤਾਂ ਉਹਨਾਂ ਦੀ ਵਿਚਾਰ ਕੀਤੀ ਜਿਹੜੇ ਬਿਲਕੁਲ ਅਭਿੱਜ ਸੀ ਰੂਹਾਨੀਅਤ ਤੋਂ ਔਰ ਬਿਲਕੁਲ ਦੂਸਰੇ ਰੁਖ ਸੀ। ਹੁਣ ਉਹਨਾਂ ਦਾ ਜ਼ਿਕਰ ਹੈ ਜਿਹੜੇ ਬੜੇ ਸਕਾਲਰਲੀ ਲੋਕ ਨੇ, ਜਿਨ੍ਹਾਂ ਨੇ ਸ਼ਾਸਤਰ ਸਿਮਰਤ ਵੇਦ ਚਾਰੋਂ ਹੀ ਉਹਨਾਂ ਨੂੰ ਜ਼ਬਾਨੀ ਯਾਦ ਨੇ, ਤਪ ਕਰਨ ਵਾਲੇ ਤਪੀਸਰ ਨੇ, ਜੋਗੀ ਨੇ, ਤੀਰਥਾਂ ਦੇ ਉੱਤੇ ਗਵਨ ਕਰਨ ਵਾਲੇ ਨੇ, ਜਿਹੜੇ ਖਟ ਕਰਮ 6 ਕਰਮ ਤੇ ਦੂਸਰੇ ਪੂਜਾ ਆਦਿ ਸਭ ਕੁਝ ਕਰਦੇ ਨੇ। ਪਰ ਗੁਰੂ ਸਾਹਿਬ ਯਾਦ ਦਹਾਨੀ ਕਰਦੇ ਨੇ ਕਿ ਜੇ ਪਾਰ ਬ੍ਰਹਮ ਦਾ ਰੰਗ ਨਹੀਂ ਲੱਗਾ, ਅੰਦਰੋਂ ਮੁਹੱਬਤ ਵਾਹਿਗੁਰੂ ਦੇ ਨਾਲ ਨਹੀਂ ਹੋਈ, ਤਾਂ ਸਰਪਰ ਨਰਕੇ ਜਾਏ। ਸਰਪਰ ਹੁੰਦਾ ਜ਼ਰੂਰ, ਅਵਸ਼, ਮਸਟ। ਫਿਰ ਜਿਹੜਾ ਨਰਕ ਹੈ ਉਹ ਉਹਨਾਂ ਨੂੰ ਵੇਟ ਕਰ ਰਿਹਾ ਹੁੰਦਾ ਹੈ। ਰਾਜ ਮਿਲਕ ਸਿਕਦਾਰੀਆਂ
ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ, ਚੱਲੇ ਹੁਕਮ ਆਫਾਰ, ਰੰਗ ਤਮਾਸ਼ੇ ਬਹੁ ਵਿਧੀ, ਚਾਏ ਲੱਗ ਰਿਹਾ, ਚਿਤ ਨਾ ਆਇਓ ਪਾਰ ਬ੍ਰਹਮ, ਤਾਂ ਸਰਬ ਕੀ ਜੂਨ ਗਏ। ਜੀ ਕਿ ਜਿਹਦੇ ਕੋਲ ਰਾਜ ਹੈ, ਬੜੀਆਂ ਬੜੀਆਂ ਪ੍ਰਾਪਰਟੀਆਂ ਨੇ, ਸਿਕਦਾਰ ਹੈ, ਇਆਸ਼ੀ ਦੇ ਸਾਰੇ ਸਮਾਨ ਨੇ, ਬੜੇ ਸੋਹਣੇ ਸੋਹਣੇ ਬਾਗ ਨੇ, ਜਿਨ੍ਹਾਂ ਦਾ ਹੁਕਮ ਚਾਰ ਚਫੇਰੇ ਚੱਲਦਾ ਹੈ, ਰੰਗ ਤਮਾਸ਼ਿਆਂ ਦੇ ਵਿੱਚ ਉਹ ਸਾਰੀ ਜ਼ਿੰਦਗੀ ਗੁਜ਼ਾਰਦੇ ਨੇ। ਜੇ ਉਹਨਾਂ ਨੂੰ ਵਾਹਿਗੁਰੂ ਯਾਦ ਨਹੀਂ ਆਉਂਦਾ ਤੇ ਫਿਰ ਉਹ ਸੱਪ ਦੀ ਤਰ੍ਹਾਂ ਜ਼ਿੰਦਗੀ ਜੀ ਰਹੇ ਹੁੰਦੇ ਨੇ, ਉਹਨਾਂ ਦੇ ਲਈ ਸੱਪ ਦੀ ਜੂਨ ਹੈ। ਜੀ ਬਹੁਤ ਧਨਾੜ ਅਚਾਰਵੰਤ, ਸ਼ੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਭਾਈਆਂ, ਸਾਜਨ ਸੰਗ ਪ੍ਰੀਤ, ਲਸ਼ਕਰ ਤਰਕਸ ਬੰਦ ਬੰਦ, ਜਿਉ ਜਿਉ ਸਗਲੀ ਕੀਤ, ਚਿਤ ਨਾ ਆਇਓ ਪਾਰ ਬ੍ਰਹਮ, ਤਾਂ ਖੜ ਰਸਾਤਲ ਦੀਤ। ਕਿ ਬਹੁਤ ਕੋਈ ਧਨਾੜ ਹੋਏ, ਬੜਾ ਆਚਾਰਵੰਤ, ਬੜਾ ਉਹਦੀ ਸ਼ੋਭਾ ਹੋਏ, ਉਹ ਮਾਂ ਪਿਓ ਭਰਾ ਉਹਨਾਂ ਸਾਰਿਆਂ ਦੇ ਨਾਲ ਜਿਹੜਾ ਪ੍ਰੀਤ ਪਾਲ ਰਿਹਾ, ਉਹਦੇ ਕੋਲ ਬੜੇ ਹਥਿਆਰਬੰਦ ਲਸ਼ਕਰ ਨੇ, ਵੈਲ ਇਕੁਇਪਡ, ਤਰਕਸ ਬੰਦ ਹੁੰਦਾ ਜਿਨ੍ਹਾਂ ਦੇ ਤੀਰ ਕਮਾਨ ਪੂਰੇ ਲਸ਼ਕਰ ਬੰਦ ਹੈ, ਜਿਨ੍ਹਾਂ ਦੇ ਅੱਗੇ ਜੀ ਕਰਨ ਵਾਲੇ ਸਾਰੇ ਪਾਸੇ ਨੇ। ਪਰ ਜੇ ਉਹਨਾਂ ਨੂੰ ਵਾਹਿਗੁਰੂ ਦਾ ਨਾਂ ਚਿੱਤ ਨਹੀਂ ਆਉਂਦਾ ਤਾਂ ਅਲਟੀਮੇਟਲੀ ਉਹ ਨਰਕ ਦੇ ਵਿੱਚ ਸੜਦੇ ਨੇ। ਰਸਾਤਲ ਨਰਕ ਨੂੰ ਕਹਿੰਦੇ ਨੇ। ਜੀ ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ, ਮਿਰਤ ਨਾ ਆਵੀ ਚਿਤ ਤਿਸ, ਅਹਨਸ ਭੋਗੇ ਭੋਗ, ਸਭ ਕਿਛ ਕੀਤਨ ਆਪਣਾ, ਜੀ ਨ ਸ਼ੰਕ ਧਰਿਆ, ਚਿਤ ਨਾ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਪਰਿਆ। ਕਿ ਜੇ ਤੁਹਾਡੇ ਕੋਲ ਇਸ ਕਿਸਮ ਦਾ ਵੀ ਸਰੀਰ ਹੈ ਜਿਹਦੇ 'ਚ ਕੋਈ ਬਿਮਾਰੀ ਨਹੀਂ ਹੈ, ਕੋਈ ਤੁਹਾਨੂੰ ਫਿਕਰ ਫਾਕਾ ਨਹੀਂ ਹੈ, ਔਰ ਤੁਹਾਨੂੰ ਆਪਣਾ ਜਿਹੜਾ ਮੌਤ ਦਾ ਵੀ ਡਰ ਭੁੱਲਿਆ ਹੋਇਆ, ਪਰ ਇੱਕ ਗੱਲ ਦਾ ਧਿਆਨ ਰਹੇ ਕਿ ਤੁਸੀਂ ਜਦੋਂ ਉਸ ਕਿਸਮ ਦੀ ਜ਼ਿੰਦਗੀ ਭੋਗ ਰਹੇ ਹੁੰਦੇ ਹੋ ਤੇ ਫਿਰ ਇੱਕ ਸਟੇਜ ਆਉਂਦੀ ਹੈ ਕਿ ਤੁਹਾਡੇ ਅੰਦਰ ਹੀ ਇਹ ਮਨ ਦੇ ਅੰਦਰ ਹੀ ਇਹ ਸ਼ੰਕਾ ਪੈਦਾ ਹੁੰਦਾ ਹੈ, ਔਰ ਉਹ ਸ਼ੰਕਾ ਤਾਂ ਹੀ ਦੂਰ ਹੋਏਗਾ ਜੇ ਵਾਹਿਗੁਰੂ ਦਾ ਨਾਂ ਚਿਤ ਆਏ, ਨਹੀਂ ਤਾਂ ਜਮ ਕੰਕਰ ਵਸ ਪਰਿਆ, ਨਹੀਂ ਤਾਂ ਤੁਸੀਂ ਜਮਾਂ ਦੇ ਵਸ ਪਵੋਗੇ। ਔਰ ਅਖੀਰਲਾ, ਕਿਉਂਕਿ ਲੰਬਾ ਸ਼ਬਦ ਸੀ 9 ਪਦਿਆਂ ਦਾ, ਔਰ 9ਵਾਂ ਪਦ ਹੈ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰ ਸਿਉ ਰੰਗ, ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨ ਦੂਜਾ ਥਾਓ, ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਉ। ਕਿ ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਸ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਰੱਬ ਦੇ ਪਿਆਰਿਆਂ ਦੀ, ਗੁਰਮੁਖਾਂ ਦੀ, ਸਾਧੂਆਂ ਦੀ, ਭਲਿਆਂ ਲੋਕਾਂ ਦੀ ਸੰਗਤ ਮਿਲਦੀ ਹੈ। ਜਿਉਂ-ਜਿਉਂ ਤੁਸੀਂ ਉਸ ਸੰਗਤ ਦਾ ਆਨੰਦ ਮਾਣਦੇ ਹੋ, ਤਿਉਂ-ਤਿਉਂ ਤੁਹਾਡੇ ਅੰਦਰ ਵਾਹਿਗੁਰੂ ਦੇ ਪਿਆਰ ਦਾ ਰੰਗ ਹੋਰ ਗੂੜਾ ਹੁੰਦਾ ਹੈ, ਰੰਗ ਚਲੂਲਾ ਹੁੰਦਾ ਹੈ। ਔਰ ਇਹ ਜਿਹੜਾ ਵਾਹਿਗੁਰੂ ਹੈ ਉਹ ਦੋਨੋਂ ਹੀ ਦੁਨੀਆ ਦਾ, ਇਹ ਵੀ ਔਰ ਪਰਲੋਕ ਵੀ, ਦੋਹਾਂ ਸਿਰਿਆਂ ਦਾ ਖਸਮ ਆਪ, ਉਹ ਆਪ ਹੀ ਦੋਨਾਂ ਜਹਾਨਾਂ ਦਾ ਮਾਲਕ ਹੈ, ਕੋਈ ਦੂਜਾ ਉਹਦੇ ਬਰਾਬਰ ਨਹੀਂ ਹੈ। ਪਰ ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਯਾਦ ਦਹਾਨੀ ਕਰਵਾਉਂਦੇ ਨੇ, ਸਤਿਗੁਰ ਤੁਠੈ ਪਾਇਆ। ਕਿ ਜੇ ਸਤਿਗੁਰੂ ਰਹਿਮਤ ਕਰਨ ਫਿਰ ਹੀ ਦੋਹਾਂ ਜਹਾਨਾਂ ਦੇ ਵਾਲੀ ਉਸ ਨਿਰੰਕਾਰ ਨੂੰ ਦੇ ਦੀਦਾਰ ਹੁੰਦੇ ਨੇ। ਨਾਨਕ ਸੱਚਾ ਨਾਮ, ਫਿਰ ਉਸ ਵਾਹਿਗੁਰੂ ਦੇ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।